ਇੱਕ ਮਿੰਟ ਉਹ ਦੇਖਿਓ ਵੀ ਉਹ ਖਲੋਤਾ ਕਿਵੇਂ। ਅੱਲਾ ਦੀ ਕਸਮ ਨਾ ਯਾਰ, ਰੱਬ ਦੀਆਂ ਰੱਬ ਜਾਣੇ, ਰੱਬ ਕਿਸੇ ਨੂੰ ਬੇਬਸ ਨਾ ਕਰੇ। ਇਸ ਟਾਈਮ ਬੇਬਸ ਖਲੋਤਾ, ਬੇਬਸ ਖਲੋਤਾ। ਉਹਨੇ 10-12 ਵਾਰੀ ਡੰਗਰ ਵਾੜੇ ਆ ਤੇ ਉਹ ਨਹੀਂ ਉਹ ਲੱਗਾ ਨਾ ਜਾ ਕੇ ਕਿਵੇਂ ਖਲੋਤਾ। ਕਿਵੇਂ ਤੇ ਚੱਪੂ ਲਈ ਜੀ ਉਹਨੇ ਕੀ ਵਰਤਿਆ ਆ ਵੇਖੋ ਜੀ, ਇਹਨੂੰ ਇਦਾਂ ਕਰਕੇ ਨਾ ਹੱਥ 'ਚ ਪਾ ਲੈਂਦਾ ਸੀ, ਇਦਾਂ ਇਦਾਂ ਐ ਹੱਥ 'ਚ ਪਾ ਕੇ ਤੇ ਐ ਕਰਕੇ। ਤੇ ਆਹ ਵੇਖੋ ਜੀ ਇੱਕ ਹੋਰ ਸਾਨੂੰ ਚੀਜ਼ ਦਿਖੀ ਵੀ ਆਹ ਬੋਤਲਾਂ ਜਿਹੜੀਆਂ ਨਾ, ਬੋਤਲਾਂ ਇਹਦੇ ਤੇ ਢੱਕਣ ਕੋਈ ਨਹੀਂ, ਆ ਗੇਲਣ ਹੈ ਜੀ। ਆਹ ਵੇਖੋ ਜੀ ਗੇਲਣ ਖਾਲੀ, ਉਹਨਾਂ ਤੇ ਢੱਕਣ ਟਾਈਟ ਕੀਤਾ। ਖੈਰੀ ਸਲਾਮਤੀ ਬਾਹਰ ਆ ਗਏ। ਅਲਹਮਦੁਲਿਲਾ ਜੀ। ਇਹ ਸਾਡੇ ਨਾ ਜੀ ਆਹ ਦੋ ਪੁੱਤਰ ਆ ਜਿਹੜੇ ਮੁੰਡੇ ਟੂਬ ਦੇ ਉੱਤੇ ਗਏ ਨਾ ਤੇ ਉੱਥੋਂ ਜਾ ਕੇ ਉਹਨੂੰ ਲੈ ਕੇ ਆਏ। ਇਹਨਾਂ ਦਾ ਉਹ ਰਿਸ਼ਤੇਦਾਰ ਨਹੀਂ ਵੀ, ਲੱਗਦਾ ਕੁਛ ਨਹੀਂ, ਵਾਕਫ ਕੋਈ ਨਹੀਂ, ਜਾਣੀ ਜਾਣ ਕੋਈ ਨਹੀਂ। ਕਹਿੰਦੇ ਵੀ ਅਸੀਂ ਇਹ ਮੁੰਡੇ ਹਿੰਮਤ ਵਾਲੇ ਸੀ, ਇਹਨਾਂ ਨੇ ਕਿਹਾ ਯਾਰ ਬੜੀ ਦੇਰ ਦਾ ਲੱਗਾ ਸਵੇਰ ਦਾ, ਤੇ ਅਸੀਂ ਕਿਹਾ ਚੱਲ ਯਾਰ ਸ਼ਾਮ ਹੋ ਰਹੀ ਉਹਨੂੰ ਕੱਢ ਲਿਆਈਏ। ਆ ਜੀ ਤੁਹਾਡਾ ਇਨਾਮ ਹੈ ਸਾਡੇ ਵੱਲੋਂ। ਨਹੀਂ 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 ਯਾਰ, ਇਨਾਮ ਨਹੀਂ ਨਾ ਕਰੀਦਾ, ਨਾ ਨਹੀਂ, ਮੁਹੱਬਤ ਇਹ ਕੋਈ ਤੈਨੂੰ ਮਤਲਬ ਨਹੀਂ ਹੈ, ਤੇਰਾ ਇਨਾਮ ਹੈ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਜੰਜ ਜਿੱਡੀ ਵੀ ਵੱਡੀ ਹੋਵੇ ਨਾ, ਪਿੰਡ ਨਾਲੋਂ ਵੱਡੀ ਨਹੀਂ ਹੁੰਦੀ। ਜਿੱਡੀ ਵੀ ਮੁਸੀਬਤ ਪੈ ਜਾਵੇ, ਰੱਬ ਓਡੀ ਮੁਸੀਬਤ ਨਹੀਂ ਦਿੰਦਾ ਜਿਹੜੀ ਬੰਦੇ ਸਾਂਭਣਾ ਸਕਣ। ਸਾਡੇ ਮੁਲਕ ਤੇ ਜਿੱਡਾ ਵੀ ਔਖਾ ਟਾਈਮ ਚੱਲ ਰਿਹਾ, ਪਰ ਇੰਨਾ ਔਖਾ ਨਹੀਂ ਚੱਲ ਰਿਹਾ ਵੀ ਅਸੀਂ ਸਾਰੇ ਰਲ ਜਾਈਏ ਤਾਂ ਇਹ ਮੁਸੀਬਤ ਸਾਡੇ ਤੋਂ ਵੱਧ ਜਾਊਗੀ। ਨਹੀਂ, ਦੇਖਣ ਨੂੰ ਮੁਸੀਬਤਾਂ ਲੱਗਦੀਆਂ ਵੱਡੀਆਂ, ਪਰ ਜਦੋਂ ਚਾਰ ਜੀ ਰਲ ਜਾਂਦੇ ਆ ਨਾ ਤੇ ਫਿਰ ਅੱਲਾ ਦੀ ਜ਼ਾਤ ਉਹ ਕੱਟ ਦਿੰਦੀ ਹੈ। ਜਿੱਦਾਂ ਅਸੀਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਇਰਾਦਾ ਕੀਤਾ ਵੀ ਅਸੀਂ ਆਪਣੇ ਭੈਣ ਭਰਾਵਾਂ ਕੋਲ ਪਹੁੰਚਾਂਗੇ, ਤੇ ਜਿਵੇਂ ਬੰਦਾ ਇਕੱਲਾ ਤੁਰਦਾ ਨਾ ਨੀਅਤ ਸਾਫ਼ ਕਰਕੇ, ਤੇ ਨਾਲ ਲੋਕ ਰਲ ਜਾਂਦੇ। ਇਦਾਂ ਹੀ ਸਾਡੇ ਨਾਲ ਸਾਡੇ ਭਰਾ ਰਲਦੇ ਪਏ। ਫੈਸਲ ਜ਼ੁਬੈਰ ਕੰਬੋਜ ਸਾਹਿਬ ਚਿਸ਼ਤੀਆਂ ਸ਼ਹਿਰ ਤੋਂ ਆਪ ਦਾ ਹਿੱਸਾ ਲੈ ਕੇ ਖਸੂਸੀ ਤੌਰ ਤੇ ਪਹੁੰਚੇ ਆ। ਤੁਸੀਂ ਦੇਖ ਰਹੇ ਆ ਵੀ ਸਮਾਨ ਲੈ ਕੇ ਸਾਡੇ ਕੋਲ ਇਹ ਅਜੇ ਪਹੁੰਚੇ ਹੀ ਆ, ਤੇ ਜੀ ਆਇਆਂ ਨੂੰ ਸਤ ਬਿਸਮਿਲ੍ਲਾ, ਤੁਹਾਡਾ ਆਣਾ ਸਿਰ ਮੱਥੇ ਤੇ। ਤੁਸੀਂ ਬਹੁਤ ਵੱਡਾ ਹਿੱਸਾ ਪਾਤਾ, ਅੱਲਾ ਦੀ ਜ਼ਾਤ ਕਬੂਲ ਕਰੇ। ਇਦਾਂ ਹੀ ਸਮਾਨ ਹੋਰ ਆ ਰਿਹਾ ਤੇ ਅਸੀਂ ਇਨਸ਼ਾਅੱਲਾ ਅੱਜ ਨਿਕਲ ਪੈਣਾ ਇੱਥੋਂ। ਤੇ ਫੈਸਲ ਜ਼ੁਬੈਰ ਕੰਬੋਜ ਸਾਹਿਬ, ਤੁਹਾਨੂੰ ਇਹ ਕੰਮ ਕਰਕੇ ਕਿੱਦਾਂ ਦਾ ਲੱਗ ਰਿਹਾ? ਵੇਖੋ ਜੀ, ਮੈਂ ਇੱਕ ਮਿਸਾਲ ਦੇਣਾ ਹੁੰਦਾ ਕਿ ਜਿਹੜਾ ਅਸੀਂ ਕੰਮ ਕਰਦੇ ਨਾ, ਜਿੱਦਾਂ ਲਾ ਲਓ ਕਿ ਇੱਕ ਜਾਨਵਰ ਹੈ, ਤੁਹਾਡੀਆਂ ਮੱਝਾਂ ਬੱਝੀਆਂ ਨਾ ਪਿੱਛੇ ਜੀ, ਉਹ ਵੀ ਬੱਚਾ ਦਿੰਦੀਆਂ, ਆਪਣੇ ਆਪ ਨੂੰ ਵੀ ਪਾਲਦੀਆਂ ਤੇ ਮਾਲਕ ਨੂੰ ਵੀ ਪਾਲਦੀਆਂ। ਹਾਏ ਹਾਏ ਹਾਏ। ਤੇ ਜ਼ਾਤ ਦਾ ਕੀ ਹੈ? ਜਾਨਵਰ। ਜਾਨਵਰ। ਇਨਸਾਨ ਅਸ਼ਰਫੁਲ ਮਖਲੂਕਾਤ ਹੈ। ਕਿਆ ਅਸੀਂ ਆਪਣੇ ਅਸ਼ਰਫ ਹੋਣ ਦੇ ਤਕਾਜ਼ੇ ਪੂਰੇ ਕਰਦੇ ਪਏ ਹਾਂ? ਹਾਏ ਹਾਏ ਹਾਏ। ਅਗਰ ਤੇ ਅਸੀਂ ਆਪ ਹੀ ਖਾ ਰਹੇ ਹਾਂ ਤੇ ਆਪਣੇ ਹੀ ਬੱਚੇ ਪਾਲ ਰਹੇ ਹਾਂ, ਫਿਰ ਤੇ ਅਸੀਂ ਉਸ ਮੱਝ ਨੂੰ ਵੀ ਮਾੜੇ ਹਾਂ। ਹਾਏ, ਕੋਈ ਕਮਾਲ ਨਹੀਂ, ਕੋਈ ਕਮਾਲ ਨਹੀਂ ਕਰਦੇ ਪਏ। ਕਮਾਲ ਦਰ ਹਕੀਕਤ ਇਹ ਹੈ ਕਿ ਅਲਾਮਾ ਇਕਬਾਲ ਸਾਹਿਬ ਦੀ ਸ਼ਾਇਰੀ ਉਹਨੂੰ ਡੀਪਲੀ ਪੜ੍ਹੀਏ ਨਾ ਜੀ, ਮੈਂ ਤਾਂ ਉਹਨਾਂ ਨੂੰ ਵਲੀਏ ਕਾਮਲ ਮੰਨਦਾ ਕਿ ਬਹੁਤ ਸਮਝਦਾਰ ਇਨਸਾਨ ਸਨ, ਬੜੇ ਜ਼ਹੀਨ ਸਨ ਔਰ ਅੱਲਾ ਦੇ ਵਲੀ ਸਨ। ਉਹਨਾਂ ਦੀ ਸ਼ਾਇਰੀ ਨੂੰ ਪੜ੍ਹੀਏ, ਸਮਝਣ ਦੀ ਕੋਸ਼ਿਸ਼ ਕਰੀਏ, ਤੇ ਇਹ ਗੱਲ ਲੱਭਦੀ ਹੈ ਕਿ ਸਭ ਤੋਂ ਵੱਡੀ ਜਿਹੜੀ ਨੇਕੀ ਹੈ ਨਾ ਜੀ, ਉਹ ਖਿਦਮਤ ਖਲਕ ਹੈ। ਵਾਹ ਵਾਹ ਵਾਹ। ਤੇ ਉਦੋਂ ਖਿਦਮਤ ਖਲਕ ਜਿਹੜੀ ਆ ਉਹ 3 ਗੁਣਾ ਜ਼ਿਆਦਾ ਇਨਸਾਨ ਤੇ ਫਰਜ਼ ਹੋ ਜਾਂਦੀ ਆ ਜਦੋਂ ਇਨਸਾਨ ਮੁਸ਼ਕਲ 'ਚ ਹੋਵੇ। ਸੁਭਾਨ ਅੱਲਾਹ। ਕਿੱਦਾਂ? ਹੁਣ ਲਾ ਲਓ ਕਿ ਅਸੀਂ ਜਿਸ ਇਲਾਕੇ 'ਚ ਬੈਠੇ ਆ, ਸਾਡੇ ਹਜੇ ਸਲਾਬ ਦਾ ਇੱਥੇ ਕੋਈ ਖਤਰਾ ਨਹੀਂ। ਹਾਂਜੀ। ਜਿਹੜੇ ਸਲਾਬ ਦੇ ਵਿੱਚ ਘਿਰੇ ਹੋਏ ਨੇ, ਹੁਣ ਸਾਡੀ ਜ਼ਿੰਮੇਵਾਰੀ 3 ਗੁਣਾ ਵੱਧ ਗਈ। ਸਾਨੂੰ ਆਮ ਹਾਲਾਤ 'ਚ ਵੀ ਲੋਕਾਂ ਦੀ ਖਿਦਮਤ ਕਰਨੀ ਚਾਹੀਦੀ ਹੈ। ਹਾਂਜੀ। ਪਰ ਜਦੋਂ ਅਸੀਂ ਇਸ ਪੋਜੀਸ਼ਨ 'ਚ ਹੋਈਏ ਤਾਂ ਫਿਰ ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ 3 ਗੁਣਾ ਵੱਧ ਜਾਂਦੀਆਂ। ਹਾਂ। ਤੇ ਮੇਰਾ ਤੇ ਇਹੀ ਕਹਿਣਾ ਜੀ, ਇਹ ਇੱਕ ਖੈਰ ਦਾ ਕੰਮ ਹੈ। ਮਾਸ਼ਾਅੱਲਾ। ਇਹ ਜੋ ਅਸੀਂ ਕੀਤਾ, ਤੁਹਾਡਾ ਮੇਨ ਸਵਾਲ ਸੀ ਵੀ ਕਿੱਦਾਂ ਦਾ ਲੱਗ ਰਿਹਾ? ਹਾਂ। ਲੱਗ ਇਹ ਰਿਹਾ ਕਿ ਸਿਰਫ ਰੂਹਾਨੀ ਖੁਸ਼ੀ ਮਿਲ ਰਹੀ ਹੈ, ਤੇ ਅਸਲ ਇਹ ਦੁਆ ਜਿਹੜੀ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਦੀ ਦੁਆ ਹੈ ਕਿ ਅਮਲ ਉਹ ਜਿਹੜਾ ਕਬੂਲ ਹੋ ਜਾਵੇ। ਸੁਭਾਨ ਅੱਲਾਹ ਤਾਲਾ ਇਸ ਅਮਲ ਸਾਡੇ ਨੂੰ ਕਬੂਲ ਕਰ ਬਸ ਜੀ। ਜਦੋਂ ਕਬੂਲ ਹੋ ਜਾਏਗਾ, ਔਰ ਇਹ ਜੋ ਮੈਂ ਕਰ ਰਿਹਾ ਜੀ, ਜੋ ਤੁਸੀਂ ਕਰ ਰਹੇ ਹੋ, ਇਹ ਅਸੀਂ ਕਿਸੇ ਨੂੰ ਵਿਖਾਣ ਲਈ ਨਹੀਂ, ਇਹ ਤੇ ਅਸੀਂ ਮੋਟੀਵੇਟ ਕਰ ਰਹੇ ਕਿ ਹੋਰ ਵੀ ਕੋਈ ਭਰਾ ਇਸ ਨੇਕੀ 'ਚ ਰਲਣਾ ਚਾਹੁੰਦਾ ਤੇ ਆ ਜਾਵੇ। ਹਕੀਕਤ 'ਚ ਅਸੀਂ ਆਪਣੀ ਕਬਰ ਵਾਸਤੇ ਕਰ। ਮਾਸ਼ਾਅੱਲਾ। ਦੇਖੋ ਜੀ, ਬਹੁਤ ਸਾਰੇ ਸਾਡੇ ਗੈਬੀ ਯਾਰ ਆ ਜਿਹੜੇ ਸਾਡੇ ਨਾਲ ਰਲੇ ਹੋਏ ਆ, ਤੇ ਕਿਤੇ ਉਹ ਮੈਨੂੰ ਨਾ ਇਹ ਜਿਹੜੇ ਬੰਦੇ ਨੇ ਵੀ 10-15 ਦੋਸਤ ਰਲੇ ਨਾ ਤੇ ਬਾਹਰਲੇ ਮੁਲਕ ਤੋਂ, ਉਹਨਾਂ ਨੇ ਕਿ ਸਾਡਾ ਨਾਂ ਨਾ ਲਈ। ਕੈਸੀ ਯਾਰ ਨੀਅਤ ਆ। ਉਹ ਸਭ ਤੋਂ ਗ੍ਰੇਟ ਹੈ ਜੀ। ਅਸੀਂ ਉਹਨਾਂ ਦੇ ਪਾਸਕੂ ਵੀ ਨਹੀਂ। ਹਾਏ, ਅਸਲ ਗ੍ਰੇਟ ਉਹ ਨੇ। ਅਸਲ। ਹਾਂਜੀ, ਅਸਲ ਗ੍ਰੇਟ। ਹਾਂ, ਉੱਥੇ ਬਹਿ ਕੇ ਦਰਦ ਰੱਖ ਰਹੇ ਮੁਲਕ ਦਾ। ਸਾਡੇ ਨਾਲ ਸਾਡੇ ਕਈ ਯਾਰ ਵਾਲੇ ਕਿਸੇ ਮੌਕੇ ਤੇ ਜਦੋਂ ਇਹ ਮੁਸ਼ਕਲ ਟਲ ਗਈ ਤੇ ਮੈਂ ਫਿਰ ਉਹਨਾਂ ਦਾ ਗਾਹ ਪਾਉਂਗਾ ਉਹਨਾਂ ਦਾ ਜੀ। ਮੇਰਾ ਇਹ ਕਹਿਣ, ਤੁਹਾਡੀ ਗੱਲ ਨੂੰ ਵਧਾਵਾਂਗਾ, ਮੈਂ ਆਨਾ ਹੁੰਦਾ ਕਿ ਪਰਦੇਸੀ ਉਹ ਭਰਾ ਨੇ ਜਿਹੜਾ ਆਪਣੀ ਜਵਾਨੀ ਵੇਚ ਕੇ ਰਿਆਲ, ਪਾਉਂਡ ਤੇ ਡਾਲਰ ਕਮਾਉਣ ਰਹੇ ਨੇ। ਆਪਣੀ ਜਵਾਨੀ ਵੇਚ ਕੇ। ਕਿੱਦਾਂ? ਕਿ ਨਿਆਣੇ ਇੱਥੇ ਬੈਠੇ, ਆਪ ਉੱਥੇ ਬੈਠੇ। ਜਵਾਨੀ ਵੇਚਣਾ।
ਕਿੱਡੀ ਦੂਰ ਤੇ ਅਗਰ ਉਹ ਸਾਡੇ ਉੱਥੇ ਬਹਿ ਕੇ ਆਪਣੇ ਉਹਨਾਂ ਰਿਆਲਾਂ 'ਚ ਜਿਹੜੀ ਰਿਜ਼ਕੇ ਹਲਾਲ ਹੈ ਇੱਥੇ ਪਾਕਿਸਤਾਨੀਆਂ ਦਾ ਦਰਦ ਰੱਖੀ ਬੈਠੇ ਆ, ਉਹ ਸਾਡੇ ਤੋਂ ਕਿਤੇ ਵਧੇਰੇ ਨੇ ਜੀ। ਹਾਏ ਹਾਏ, ਅੱਲਾ ਉਹਨਾਂ ਦੇ ਅਮਲ ਨੂੰ ਕਬੂਲ ਕਰੇ ਜੀ। ਅਸੀਂ ਨਾ ਜੀ ਸਮਾਨ ਹੋਰ ਵੀ ਆ ਰਿਹਾ, ਦੇਗਾਂ ਵੀ ਆ ਰਿਹਾ, ਜਿੱਦਾਂ ਮਾਸ਼ਾਅੱਲਾ ਕੋਈ 35-40 ਦੇਗਾਂ ਇਹ ਲੈ ਕੇ ਆਏ, ਕੋਈ ਕਹਿ ਲਓ ਵੀ 100 ਕੁ ਦੇਗ ਅਸੀਂ ਇੱਥੋਂ ਲੈ ਕੇ ਜਾਣਾ ਮੁਜ਼ੱਫਰਗੜ੍ਹ, ਅੱਲਾਹ ਤਾਲਾ ਕਬੂਲ ਕਰੇ। ਤੇ ਨਾਲ ਸਾਡੇ ਰਾਣਾ ਸਾਹਿਬ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਸੁਬਾਹ ਦਾ ਜੀ? ਰਾਣਾ ਸਾਹਿਬ ਲੱਗੇ ਹੋਏ ਆ ਕਾਗਜ਼ ਦੇ ਉੱਤੇ ਨਾ, ਵੀ ਕਿੰਨਾ ਸਮਾਨ, ਕਿੰਨਾ ਕੀ ਚਾਹੀਦਾ, ਕਿੱਥੇ ਚਾਹੀਦਾ, ਤੇ ਉਹ ਰਾਣਾ ਸਾਹਿਬ ਬਰੀਕੀ ਦੇ ਨਾਲ ਸੁਬਾਹ ਦਾ ਕਾਗਜ਼ ਪੈਨਸਲ ਲੈ ਕੇ ਬੈਠੇ ਆ। ਦੇਖੋ ਹਰ ਬੰਦਾ ਜਿਹੜਾ ਜਿੱਦਾਂ ਵੀ ਹਿੱਸਾ ਪਾਉਂਦਾ ਨਾ, ਉਹ ਇਦਾਂ ਸਾਰਾ ਸਾਨੂੰ ਹਿਸਾਬ ਕਿਤਾਬ ਦੱਸਿਆ ਇਹਨਾਂ ਨੇ। ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਜੀ? ਦੇਖੋ ਜੀ, ਕਹਿੰਦੇ ਕਿ ਸਭ ਤੋਂ ਚੰਗੀ ਨੇਕੀ ਨਾ ਭੁੱਖੇ ਨੂੰ ਖਾਣਾ ਖਵਾਉਣਾ। ਬੇਸ਼ੱਕ ਬੇਸ਼ੱਕ। ਤੇ ਇਹ ਦੇਖੋ ਕਿ ਹੁਣ ਇੱਕ ਤੁਹਾਨੂੰ ਮੌਕਾ ਮਿਲ ਰਿਹਾ ਵਾ ਕਿ ਤੁਹਾਡੇ ਕੋਲ ਸੈਂਕੜਿਆਂ ਹਜ਼ਾਰਾਂ ਦੀ ਤਾਦਾਦ 'ਚ ਭੁੱਖੇ ਬੰਦੇ ਜਿਹੜੇ ਇਹਨਾਂ ਸੁਭਾਨ ਅੱਲਾਹ ਹੈ, ਤੇ ਇਸ ਮੌਕੇ ਤੋਂ ਯਾਨੀ ਕਿ ਜਿਹੜਾ ਵਾ ਨਾ, ਉਹਨਾਂ ਲਈ ਮੁਸੀਬਤ ਦੀ ਘੜੀ ਆ ਤੇ ਤੁਹਾਡੇ ਲਈ ਕਬੂਲੀਅਤ ਦੀ ਘੜੀ ਆ। ਸੁਭਾਨ ਅੱਲਾਹ। ਕਿ ਤੁਹਾਨੂੰ ਮੌਕਾ ਰੱਬ ਨੇ ਦਿੱਤਾ ਵਾ ਕਿ ਤੁਸੀਂ ਉਹਨਾਂ ਦੇ ਕੰਮ ਆਓ, ਹੈ ਉਹਨਾਂ ਦੀ ਮੁਸ਼ਕਲ ਆਸਾਨ ਕਰੋ, ਆਪਣੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਆਸਾਨ ਕਰੋ। ਹਾਂਜੀ ਹੈ ਤੇ ਬਾਕੀ ਇਹ ਚੀਜ਼ਾਂ ਸਿਰਫ ਦਿਖਾਣਾ ਇਸ ਕਰਕੇ ਹੀ ਹੁੰਦਾ ਵਾ ਕਿ ਹੋਰ ਬੰਦਿਆਂ ਨੂੰ ਯਾਨੀ ਕਿ ਜਿਹੜਾ ਨਾ ਤਰਗੀਬ ਹੋਵੇ, ਜ਼ਿਆਦਾ ਤੋਂ ਜ਼ਿਆਦਾ ਭਾਈ ਜਿਹੜੇ ਹੈ ਨਾ ਇਸ ਕੰਮ 'ਚ ਰਲਣ। ਤੇ ਅਸੀਂ ਤਾਂ ਉਹੀ ਬਾਰ-ਬਾਰ ਗੱਲ ਕਰਦੇ ਹਾਂ ਵੀ ਫਿਰ ਵੀ ਕਿ ਇਨਸਾਨਾਂ ਦਾ ਵੀ ਖਿਆਲ ਕਰੋ ਤੇ ਜਿਹੜੇ ਜਾਨਵਰ ਆ ਨਾ ਉਹਨਾਂ ਦਾ ਵੀ ਗੱਲ ਖਿਆਲ ਕਰੋ। ਉਹਨਾਂ ਲਈ ਪੱਠਾ ਭਾੜਾ ਜੋ ਵੀ ਵੰਡਾ ਛੰਡਾ। ਫਿਰ ਫੈਸਲ ਸਾਹਿਬ ਨੇ ਜਿਹੜੀ ਗੱਲ ਕੀਤੀ ਨਾ, ਮੈਂ ਵੀ ਉਸੇ ਗੱਲ ਨੂੰ ਅੱਗੇ ਵਧਾਵਾਂਗਾ। ਬਹੁਤ ਸਾਰੇ ਬੰਦੇ ਆਮ ਜਦੋਂ ਗੱਲ ਕਰਦੇ ਨਾ, ਉਹ ਕਹਿੰਦੇ ਜੀ ਉਹ 5 ਨਿਆਣੇ ਸੀ ਜੀ, ਅਸੀਂ 5 ਨਿਆਣੇ ਜਿਹੜੇ ਆ ਨਾ ਉਹ ਪਾਲ ਲਏ। ਵੀ ਬੱਕਰੀ ਆ, ਮੱਝ ਆ, ਗਾਂ ਆ, ਉਹ ਆਪਣੇ ਦੁੱਧ ਤੇ ਕਿੰਨੇ ਨਿਆਣੇ ਪਾਲਦੀ ਆ। ਹਾਂਜੀ ਹੈ ਇਹਦੇ 'ਚ ਯਾਨੀ ਕਿ ਸਿਰਫ ਨਿਆਣੇ ਪਾਲਣਾ, ਨਸਲ ਵਧਾਉਣਾ ਜਿਹੜਾ ਵਾ ਨਾ, ਕੋਈ ਬਹੁਤ ਵੱਡਾ ਇਨਸਾਨ ਜਿਹੜਾ ਅਸ਼ਰਫੁਲ ਮਖਲੂਕਾਤ ਨਾ, ਉਹ ਕੁਝ ਹੋਰ ਵਜੂਹਾਤ ਦੀ ਬਣਾ ਤੇ ਆ। ਹਾਂਜੀ ਉਹਦਾ ਇਹੀ ਆ ਕਿ ਦੂਸਰਿਆਂ ਦੇ ਕੰਮ ਆਣੇ ਦੀ ਕਰਕੇ ਆ। ਜੇ ਉਹ ਨਹੀਂ ਨਾ ਹੈ ਤੇ ਬਾਕੀ ਫਿਰ ਆਪਣੀ ਔਲਾਦ ਨੂੰ ਤਾਂ ਹਰ ਕੋਈ ਜਾਨਵਰ ਹੀ ਯਾਨੀ ਕਿ ਜਿਹੜਾ ਵਾ ਨਾ, ਦੇਖੋ ਨਾ ਪਰਿੰਦੇ ਜਿਹੜੇ ਆ ਉਹ ਚੋਗਾ ਕਿਸ ਤਰ੍ਹਾਂ, ਉਹਨਾਂ ਤੋਂ ਵੱਧ ਮਿਹਨਤ ਤਾਂ ਨਹੀਂ ਕੋਈ ਕਰਦਾ। ਉਹ ਕੱਲਾ ਕੱਲੀ ਯਾਨੀ ਕਿ ਮੈਂ ਤੁਹਾਡੀ ਗੱਲ ਵਧਾਵਾਂਗਾ ਜੀ ਕਿ ਵੇਖੋ ਜਿਹੜਾ ਪਰਿੰਦਾ ਆਪਣੇ ਬੱਚੇ ਨੂੰ ਪਾਲਦਾ ਹੈ ਨਾ ਜੀ, ਉਹ ਤੇ ਇਸ ਵਾਸਤੇ ਉਹਨੂੰ ਤੇ ਇਹ ਵੀ ਲਾਲਚ ਨਹੀਂ, ਅਸੀਂ ਤੇ ਪਾਲਦੇ ਨਾ ਵੀ ਚਲੋ ਅਸੀਂ ਇਹਨਾਂ ਦੀ ਕਮਾਈ ਖਾਵਾਂਗੇ। ਯਾਨੀ ਅਸੀਂ ਜਿਹੜੇ ਬੱਚੇ ਜਵਾਨ ਕਰ ਰਹੇ, ਸਾਨੂੰ ਤਾਂ ਉਹਨਾਂ ਨਾਲ 100 ਲਾਲਚ ਵਬਸਤਾ ਵੀ ਆਂਦੇ ਵਾਲੇ ਵਕਤ, ਤੇ ਜਿਹੜਾ ਜਾਨਵਰ ਹੈ ਉਹਨੂੰ ਤਾਂ ਲਾਲਚ ਵੀ ਕੋਈ ਨਹੀਂ ਵਬਸਤਾ। ਚਿੜੀ ਨੂੰ ਇਹ ਲਾਲਚ ਤੇ ਨਹੀਂ ਮੈਂ ਇਹਦੀ ਕਮਾਈ ਖਾਣੀ ਹੈ। ਤੇ ਫਿਰ ਅਗਰ ਇਨਸਾਨ ਦੇ ਕੰਮ ਨਾ ਆਵੇ ਜੀ, ਤੇ ਫਿਰ ਮੈਂ ਲਫ਼ਜ਼ ਨਹੀਂ ਕਹਿਣਾ ਚਾਹ ਰਿਹਾ, ਬਹੁਤ ਸਖਤ ਹੋ ਜਾਏਗਾ। ਮੈਂ ਕਹਾਂਗਾ ਫਿਰ ਉਹ ਆਪਣੇ ਅਮਾਲ ਤੇ ਗੌਰ ਜ਼ਰੂਰ ਕਰੇ। ਹਾਂਜੀ ਬਸ ਦੇਖੋ, ਇਹ ਸਾਡੇ ਨਾ ਕੌਮ ਬੜੀ ਜ਼ਿੰਦਾ ਕੌਮ ਆ। ਜਦੋਂ ਕਿਤੇ ਇਹੋ ਜਿਹਾ ਮੌਕਾ ਆਉਂਦਾ ਨਾ, ਤੇ ਹੱਥੋਂ ਹੱਥੀ ਉਹ ਲੋਕ ਲਾਉਂਦੇ। ਸਾਡੇ ਬੈਠੇ ਹੀ ਅਸੀਂ ਦੱਸਿਆ ਵੀ ਜਾ ਕੇ ਅਸੀਂ ਕੈਂਪ ਲਾਣਾ, ਬਲਾਲ ਮਾਰਸ ਦਾ ਫੋਨ ਆਇਆ। ਉਹ ਕਹਿੰਦਾ ਜਿੱਥੇ ਜਿੱਥੇ ਕੈਂਪ ਲਾਉਂਗੇ ਉੱਥੇ ਟਰੱਕ ਆਟੇ ਦਾ ਮੇਰੇ ਵੱਲੋਂ, ਮੇਰੇ ਹੁੰਦਿਆਂ ਫੋਨ ਆਇਆ। ਹਾਂਜੀ, ਤੇ ਉਹ ਕਿੱਡਾ ਚੰਗਾ ਲੱਗਾ ਸੁਣ ਕੇ ਵੀ ਯਾਰ ਸਾਡੇ ਨਾਲ ਸਾਡੇ ਭਰਾ ਰਲ ਰਹੇ ਆ। ਮੈਂ ਕਹਿੰਦਾ ਜਿੰਨੇ ਸੋਸ਼ਲ ਮੀਡੀਆ ਦੇ ਉੱਤੇ ਆ ਨਾ, ਇਹ ਟਾਈਮ ਆ, ਇਹਨਾਂ ਨੇ ਤੁਹਾਨੂੰ ਪਿਆਰ ਦਿੱਤਾ ਸੀ ਨਾ, ਜਿਹੜੇ ਅੱਜ ਡੁੱਬ ਰਹੇ ਆ, ਉਹਨਾਂ ਦੇ ਪਿਆਰ ਦੇ ਸਿਰ ਤੇ ਅਸੀਂ ਚੌੜੇ ਹੋ ਕੇ ਬੈਠੇ ਆ। ਅੱਜ ਉਹਨਾਂ ਤੇ ਔਖਾ ਟਾਈਮ ਆ ਤੇ ਅਸੀਂ ਕਹੀਏ ਜੀ ਤੂੰ ਕੌਣ ਤੇ ਮੈਂ ਕੌਣ, ਨਾ ਉੱਥੇ ਪਹੁੰਚਣਾ। ਤੇ ਅਸੀਂ ਰਾਤ ਵੀ ਜਾਗੇ ਆ, ਸਾਰਾ ਹਿਸਾਬ ਕਿਤਾਬ ਕੀਤਾ। ਤੇ ਹੁਣ ਇਨਸ਼ਾਅੱਲਾ ਅਸੀਂ ਅੱਜ ਤੋਂ ਗਾਂਹ ਜਿਹੜੀਆਂ ਰਾਤਾਂ ਅਸੀਂ ਆਪਣੇ ਭੈਣ ਭਰਾਵਾਂ ਦੇ ਵਿੱਚ ਹੀ ਆ। ਸਾਨੂੰ ਮਹੀਨਾ ਲੱਗੇ, 2 ਮਹੀਨੇ ਲੱਗੇ, ਜਦੋਂ ਸਲਾਬ ਆਉਂਦਾ ਨਾ ਜੀ, ਉਸ ਟਾਈਮ ਤਾਂ ਲਲਾ ਹੁੰਦੀ ਆ ਵੀ ਹੜ੍ਹ ਆ ਗਿਆ। ਪਰ ਜਦੋਂ ਉਹ ਟੱਪ ਜਾਂਦਾ, ਹੁਣ ਜਿਵੇਂ ਰਾਤੀ ਖਬਰਾਂ ਚੱਲ ਰਹੀਆਂ ਸੀ ਵੀ ਮਗਰੋਂ ਪਾਣੀ ਘਟ ਗਿਆ, ਉਹ ਪਾਣੀ ਤਾਂ ਘਟ ਗਿਆ, ਪਰ ਜਿਹੜਾ ਉਹ ਕਰਕੇ ਗਿਆ ਨਾ ਨੁਕਸਾਨ, ਮੁਸੀਬਤ ਨਹੀਂ ਘਟੀ। ਮੁਸੀਬਤ ਤਾਂ ਸ਼ੁਰੂ ਹੋਣ ਹੋਈ ਆ। ਜਿਹੜੇ ਲੋਕਾਂ ਦੇ ਪਾਣੀ ਫਿਰ ਗਿਆ ਨਾ, ਉਹ ਤਾਂ ਮੁਸੀਬਤ ਸ਼ੁਰੂ ਹੋਣ ਹੋਈ ਆ। ਪੂਰਾ 2 ਮਹੀਨੇ ਆਪਾਂ ਆਪਣੇ ਭੈਣ ਭਰਾਵਾਂ ਦੇ ਨਾਲ ਖਲੋਣਾ ਇਨਸ਼ਾਅੱਲਾ, ਜੇ ਮੇਰੇ ਅੱਲਾ ਨੇ ਚਾਹਿਆ। ਅੱਛਾ, ਹੁਣ ਆਪਾਂ ਦੂਸਰਾ ਅਸੀਂ ਸਮਾਨ ਵੀ ਪੂਰਾ ਕਰ ਲਈਏ। ਸ਼ਾਮ ਨੂੰ ਅਸੀਂ ਨਿਕਲਣਾ ਤੇ ਅਸੀਂ ਆਪਣੇ ਰਾਵੀ ਦੇ ਉੱਤੇ ਇਸ ਟਾਈਮ ਸਾਡੇ ਭੈਣ ਭਰਾ ਜਿਹੜੇ ਸਾਡੇ ਲਾਗੇ ਆ, ਅਸੀਂ ਉੱਥੇ ਵੀ ਇੱਕ ਵਾਰੀ ਜਾਣਾ। ਬਿਲਕੁਲ, ਉੱਥੇ ਚਲੀਏ। ਚਲੋ ਜੀ, ਬਿਸਮਿਲ੍ਲਾ। ਮੈਂ ਜੀ ਸਿਰਫ ਤੁਹਾਨੂੰ ਨਾ ਇਸ ਕੌਮ ਦਾ ਜਜ਼ਬਾ ਦਿਖਾਣਾ ਲੱਗਾ ਵੀ ਅਸੀਂ ਟਰੱਕ ਵਾਲੇ ਭਾਈ ਨੂੰ ਸੱਦਿਆ ਵੀ ਟਰੱਕ ਦੇ ਉੱਤੇ ਇੱਥੋਂ ਸਮਾਨ ਲੈ ਕੇ ਜਾਣਾ। ਤੇ ਉਹਨੇ ਅੱਗੋਂ ਗੱਲ ਕੀ ਕੀਤੀ, ਮੈਂ ਕਿਹਾ ਪੁੱਛਿਆ ਵੀ ਤੂੰ ਦਿਹਾੜੀ ਕੀ ਲਏਗਾ, ਉੱਥੇ ਜਾਣ ਦਾ ਕੀ ਲਏਗਾ। अस्सलाम वालेकुम, ਤੁਹਾਡਾ ਨਾਮ ਕੀ? ਸਲਾਮ, ਮੇਰਾ ਨਾਮ ਜੀ ਅਦਨਾਨ ਅਕਰਮ, ਜੰਡਾ ਵਾਲੀ ਰਹਾਇਸ਼ ਹੈ ਮੇਰੀ। ਅੱਛਾ, ਤੁਸੀਂ ਅੱਗੇ ਜਿਹੜੀ ਗੱਲ ਕੀਤੀ ਉਹ ਵਿੱਚ ਕਰ ਦਿਓ ਇੱਕ ਵਾਰੀ। ਭਾਈ ਉਹਨਾਂ ਨੇ ਬੁਲਾਇਆ ਮੈਨੂੰ, ਇਹਨਾਂ ਨੇ ਕਿਹਾ ਜੀ ਅਸੀਂ ਸਲਾਬ ਵਾਸਤੇ ਸਮਾਨ ਲੈ ਕੇ ਜਾਣਾ ਹੈ। ਮੈਂ ਕਿਹਾ ਕਿ ਭਾਈ ਮੈਂ ਤੁਹਾਡੇ ਨਾਲ ਆ,
ਜਿਸ ਤਰ੍ਹਾਂ ਤੁਹਾਡਾ ਦਿਲ ਮੁਤਮਿਨ ਹੋਵੇਗਾ ਉਵੇਂ ਕਰ ਦੇਣਾ। 2 ਦਿਨ ਰਹੋ, 3 ਦਿਨ ਰਹੋ, 4 ਦਿਨ ਰਹੋ, ਕੋਈ ਇਸ਼ੂ ਨਹੀਂ ਹੈ, ਕੋਈ ਮੇਰੀ ਡਿਮਾਂਡ ਨਹੀਂ ਹੈ ਤੁਹਾਡੇ ਵਾਸਤੇ। ਉਹਨੇ ਕਿਹਾ ਮੇਰੀ ਡਿਮਾਂਡ ਹੀ ਹੈ ਨਹੀਂ। ਉਹਨੇ ਪਹਿਲੇ ਆਂਦੇ ਇਹੀ ਕੀਤਾ। ਮੈਂ ਪੁੱਛਿਆ ਨਾ, ਮੈਂ ਵੀ ਕੀ ਕਿਰਾਇਆ ਲਏਗਾ, ਉਹਨੇ ਕਿਹਾ ਮੇਰੀ ਡਿਮਾਂਡ ਹੀ ਕੋਈ ਨਹੀਂ, ਮੁੱਕ ਮੁਕਾ ਕੋਈ ਨਹੀਂ, ਜੋ ਤੁਸੀਂ ਕਰ ਤੇਲ ਪਵਾ ਲਓ, ਜਿੱਦਾਂ ਮਰਜ਼ੀ ਵਰਤੋ, ਮੈਂ ਵੀ ਤੁਹਾਡੇ ਨਾਲ ਕੰਮ ਕਰੂੰਗਾ। ਇਹ ਸਾਡੀ ਕੌਮ ਦਾ ਮੈਨੂੰ ਚੰਗਾ ਏਡਾ ਲੱਗਾ। ਮੈਂ ਕਿਹਾ ਯਾਰ ਅਸੀਂ ਫਿਲਮ ਦੇ ਵਿੱਚ ਗੱਲ ਕਰਦੇ ਹਾਂ, ਦੇਖਣ ਵਾਲਿਆਂ ਨੂੰ ਪਤਾ ਲੱਗੇ ਕਿ ਇਹ ਕੌਮ ਜ਼ਿੰਦਾ, ਇਹ ਕੌਮ ਜਾਗਦੀ ਆ। ਇਹ ਜਿਹੜਾ ਸਾਨੂੰ ਦੀਨ ਨੇ ਸਬਕ ਦਿੱਤਾ ਨਾ, ਉਹ ਇਹੀ ਦਿੱਤਾ, ਉਹ ਇਹੀ ਅਸਲ ਦੇ ਵਿੱਚ ਵੀ ਅਸੀਂ ਜਾਗਦੇ ਰਹੀਏ, ਬਸ ਜਾਗਦੇ ਰਹੀਏ, ਅੱਲਾ ਖੈਰ ਕਰ ਦੂਗਾ। ਤੇ ਇਨਸ਼ਾਅੱਲਾ ਉੱਥੇ ਪਹੁੰਚਦੇ ਆ ਤੇ ਫਿਰ ਉੱਥੇ ਪਹੁੰਚ ਕੇ ਗੱਲਬਾਤ ਕਰਦੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਤੁਰਿਆਂ ਤਾਂ ਕੀੜੀ ਵੀ ਮਾਣ ਨਹੀਂ ਹੁੰਦੀ। ਜਦੋਂ ਤੁਰੇ ਆ ਰੱਬ ਦੇ ਬੰਦੇ ਵੀ ਨਾਲ ਰਲਦੇ ਗਏ, ਕਈ ਗੈਬੀ ਤੌਰ ਤੇ, ਕਈ ਜ਼ਾਹਰੀ ਤੌਰ ਤੇ। ਇਹ ਗੱਲ ਕਿਤੇ ਬਹਿ ਕੇ ਬਰੀਕੀ ਦੇ ਵਿੱਚ ਕਰਾਂਗੇ। ਇਸ ਟਾਈਮ ਅਸੀਂ ਆਪਣੇ ਭੈਣ ਭਰਾਵਾਂ ਵਾਸਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਡੁੱਬ ਰਹੇ ਆ, ਸਲਾਬ ਜ਼ਦਗਾਨ, ਹੜ੍ਹ ਆਇਆ ਤੁਹਾਨੂੰ ਪਤਾ, ਤੇ ਉੱਥੇ ਅਸੀਂ ਕੋਈ ਰਾਸ਼ਨ ਲੈ ਕੇ ਜਾਣਾ। ਅਸੀਂ ਆਪਣੇ ਆਸਫ ਸਾਹਿਬ ਹਾਂ ਜੀ ਸਾਡੇ ਕਰਿਆਨੇ ਦੇ, ਤੇ ਇਹਨਾਂ ਕੋਲ ਅਸੀਂ ਹਾਜ਼ਰ ਹੋਏ ਹਾਂ। ਬੜਾ ਚੰਗਾ ਲੱਗਾ, ਦਿਲ ਨੂੰ ਹੌਸਲਾ ਮਿਲਿਆ। ਪਹਿਲੇ ਬੰਦੇ ਦੇ ਸਵੇਰ ਮੱਥੇ ਲੱਗੇ ਆ ਕੇ ਸਵੇਰੇ ਤੜਕੇ ਵੀ ਇਦਾਂ ਆ ਕੇ ਉਹਨਾਂ ਨੂੰ ਗੱਲ ਦੱਸੀ ਆ, ਤੇ ਉਹਨਾਂ ਨੇ ਸਾਨੂੰ ਅੱਗੋਂ ਬਹੁਤਾ ਹੌਸਲਾ ਦਿਆ। ਉਹਨਾਂ ਨੇ ਕਿਹਾ ਅਸੀਂ ਜਿੰਨੀ ਜੋਗੇ ਆ ਹਾਜ਼ਰ ਆ। ਗੱਲਾਂ ਅਸੀਂ ਸਿਰਫ 1-2 ਕੀਤੀਆਂ ਵੀ ਸਾਨੂੰ ਸ਼ੈ ਚੰਗੀ ਚਾਹੀਦੀ ਆ, ਤੇ ਦੂਸਰਾ ਤੁਸੀਂ ਇਸ ਦੇ ਵਿੱਚ ਹਿੱਸਾ ਆਪਣਾ ਇਦਾਂ ਹੀ ਲੈਣਾ ਵੀ ਸ਼ੈ ਸਾਨੂੰ ਰਾਇਤ ਦੇ ਦੇਣੀ। ਆਸਫ ਸਾਹਿਬ ਸਾਨੂੰ ਇੱਕ ਤਾਂ ਸ਼ੈ ਚੰਗੀ ਚਾਹੀਦੀ, ਇਨਸ਼ਾਅੱਲਾ ਜੀ 1 ਨੰਬਰ ਹੋਏਗੀ। ਇੱਕ ਰਾਇਤ ਵੀ ਤੁਸੀਂ ਜਿਹੜਾ ਸ਼ੈ ਚੰਗੀ ਦਾ ਰਾਇਤ ਰੇਟ ਲੱਗ ਜਵੇ। ਜ਼ਰੂਰ ਜੀ, ਕਿਉਂ ਨਹੀਂ, ਇਨਸ਼ਾਅੱਲਾ ਆਪਣੇ ਭਾਈ ਹੋ ਤੁਸੀਂ। ਹਾਂਜੀ, ਤੇ ਜਿੱਥੇ ਜਾਣਾ ਹੁਣ ਅੱਗੇ ਤੁਸੀਂ ਉਹ ਵੀ ਦੱਸ ਦਿੱਤਾ ਇਨਸ਼ਾਅੱਲਾ ਜੀ। ਤੇ ਇਸ ਟਾਈਮ ਤੁਸੀਂ ਦੇਖ ਰਹੇ ਆ ਪੰਜਾਬ ਡੁੱਬ ਰਿਹਾ, ਤੇ ਹਾਲਾਤ ਇਸ ਟਾਈਮ ਸਾਡੀ ਲੋੜ ਆ ਉਹਨਾਂ ਨੂੰ। ਬਿਲਕੁਲ ਜੀ, ਕਿਉਂ ਨਹੀਂ। ਰੱਬ ਕਿਸੇ ਨੂੰ ਇਦਾਂ ਲੋੜ ਨਾ ਪਾਵੇ, ਪਰ ਇਸ ਟਾਈਮ ਉਹਨਾਂ ਨੂੰ ਸਾਡੀ ਲੋੜ ਆ। ਤੇ ਜਿਹੜਾ ਜਿਸ ਤਰ੍ਹਾਂ ਵੀ ਹਿੱਸਾ ਪਾ ਸਕਦਾ, ਇਹੀ ਗੱਲ ਅੱਗੇ ਅਸੀਂ ਕਰਦੇ ਸੀ ਵੀ ਜਿਹੜਾ ਜਿੱਦਾਂ ਵੀ ਹਿੱਸਾ ਪਾ ਸਕਦਾ ਨਾ, ਤੇ ਉਦਾਂ ਉਹਨੂੰ ਪਾਣਾ ਚਾਹੀਦਾ। ਤੇ ਇੱਕ ਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਬੜੇ ਹਾਂ। ਅਸੀਂ ਪਰਚੀ ਬਣਵਾਈ ਜੀ ਨਾ, ਤੇ ਉਹ ਪਰਚੀ ਬਣਵਾਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਆਪਣਾ ਹਿੱਸਾ ਪਾਤਾ ਵਿੱਚ, ਵੀ ਰਾਇਤ ਨਹੀਂ ਕੀਤੀ। ਫਿਰ ਸ਼ਾਇਦ ਜਿਹੜੀ ਸਾਰਿਆਂ ਤੋਂ ਵਾਧੂ ਇਹਨਾਂ ਕੋਲ ਪਈ ਸੀ, ਉਹ ਸ਼ਾਇਦ ਇਹਨਾਂ ਨੇ ਪਾਈ। ਰਾਣਾ ਸਾਹਿਬ ਇਦਾਂ ਵੀ ਬੰਦਿਆਂ 'ਚ ਜਜ਼ਬਾ ਹੌਸਲਾ ਹੈ? ਬਿਲਕੁਲ ਇਸ ਤਰ੍ਹਾਂ ਹੀ ਹੁੰਦਾ। ਕੰਟਰੀਬਿਊਸ਼ਨ ਜਿਹੜਾ ਨਾ ਮੁਖਤਲਿਫ ਤਰੀਕਿਆਂ ਨਾਲ ਹੁੰਦਾ ਵਾ ਹੈ। ਜਿਸ ਵੀ ਤਰੀਕੇ ਨਾਲ ਜੇ ਕਿਸੇ ਨੂੰ ਅੱਛੀ ਗੱਲ ਕਰ ਦੇਣਾ, ਕਿਸੇ ਨੂੰ ਅੱਛਾ ਸਮਾਨ ਦੇ ਦੇਣਾ ਹੈ, ਤੇ ਕੋਈ ਵੀ ਗਾਈਡਲਾਈਨ ਜਿਹੜੀ ਹੈ ਨਾ ਉਹ ਬਿਲਕੁਲ ਉਸ ਤਰ੍ਹਾਂ ਹੀ ਹੈ। ਤੇ ਇਹਨਾਂ ਨੇ ਤੁਹਾਨੂੰ ਪਤਾ ਵੈਸੇ ਵੀ ਇਹਨਾਂ ਦਾ ਅੱਛਾ ਮਿਆਰ ਹੈ ਤੇ ਇੱਥੇ ਤੱਕ ਪਹੁੰਚੇ ਆ ਨਾ। ਤੇ ਇਹਨਾਂ ਨੇ ਫਿਰ ਉਸ ਹਿਸਾਬ 'ਚ ਵੀ ਜਿਸ ਤਰ੍ਹਾਂ ਕਾਰੇ ਖੈਰ ਵਾਲਾ ਵਾ, ਰੇਟ ਵੀ ਕਾਰੇ ਖੈਰ ਵਾਲੇ ਰੱਖੇ ਆ, ਬਿਜ਼ਨਸ ਵਾਲੇ ਨਹੀਂ ਰੱਖੇ। ਤੁਹਾਡੀ ਦਾਵਤ ਨੂੰ ਕਬੂਲ ਕਰਨ ਦੇ ਪਿੱਛੇ ਜਿਹੜੀ ਮੇਨ ਚੀਜ਼ ਇਹ ਸੀ ਕਿ ਮੈਂ ਥੋੜਾ ਬਹੁਤਾ ਦੀਨ ਦਾ ਤਾਲਬ ਇਲਮ ਵੀ ਰਿਹਾ, ਉਲਮਾ ਦੀ ਸੋਬਤ ਵੀ ਹੈ, ਤੇ ਮੈਂ ਇੱਕ ਹਦੀਸ ਪੜ੍ਹੀ ਕਿ ਅੱਲਾਹ ਤਬਾਰਕ व तआला सिला रहमी ਨੂੰ ਜ਼ਾਇਆ ਨਹੀਂ ਕਰਦਾ। किस तरह के बड़ी मशहूर और मरूफ हदीस है, जिस तरह के अक्सर भरावां ने जुम्मे च सुनी होनी है कि एक कंजरी ने प्यासे कुत्ते नूं पानी पियाया ते अल्लाह तबारक व तआला ने उहदी बख्शिश कर दित्ती। ते मैं सोचा कि ये तो वो मौका है कि ना सिर्फ प्यास की जरूरत है बल्कि भुख भी मिटानी है। ते लोग भी कोई पराए नहीं, लोग भी साडे अपने हैं। दूसरा रसूलुल्लाह सल्लल्लाहु अलैहि वसल्लम ने फरमाया कि मोमन जिहड़ा मुसलमान है वो एक जिसम की मानंद होंदा है। अगर वो एक उंगल दर्द कर रही है तो उंगल ही नहीं कर रही, पूरा जिसम दर्द महसूस कर रहा है। दुआ ये है कि अल्लाह साडे इस अमल नूं कबूल कर ले। आमीन। ਅੱਛਾ ਆਸਫ ਸਾਹਿਬ, ਇਹ ਫਿਰ ਜੇ ਸਾਨੂੰ ਮਗਰੋਂ ਇੱਕ ਤਾਂ ਅਸੀਂ ਹੁਣ ਲੈ ਕੇ ਚੱਲੇ ਨਾ ਤੁਹਾਡੇ ਕੋਲ ਸਮਾਨ ਜਿੰਨਾ ਥੋੜਾ ਬਹੁਤਾ ਜਿੰਨਾ ਵੀ, ਤੇ ਇਹ ਮਗਰੋਂ ਜੇ ਸਾਨੂੰ ਲੋੜ ਪਊਗੀ ਕੋਈ ਗੱਲ ਨਹੀਂ, ਪਹੁੰਚ ਜਾਏਗਾ ਇਨਸ਼ਾਅੱਲਾ। ਅੱਛਾ ਟੈਲੀਫੋਨ ਕਰਾਂਗੇ, ਜਿੱਥੇ ਕਹੋਗੇ ਉੱਥੇ ਪਹੁੰਚ ਜਾਏਗਾ, ਕੋਈ ਟੈਨਸ਼ਨ ਨਹੀਂ। ਬੜੀ ਗੱਲ ਆ, ਇਹੀ ਜਜ਼ਬਾ ਚਾਹੀਦਾ। ਇਹ ਲਵਾ ਮੁੰਡਾ ਜੀ ਤੇ ਕਾਰੋਬਾਰੀ ਬੰਦਾ, ਤੇ ਪਰ ਇਹਦੇ ਵਿੱਚ ਜਜ਼ਬਾ ਹੈ। ਅੱਲਾਹ ਤਾਲਾ ਕਬੂਲ ਕਰੇ ਤੁਹਾਡਾ ਵੀ। ਤੇ ਜਿੱਦਾਂ ਹੁਣ ਸਾਨੂੰ ਕਹਿਣ ਦੀ ਤਾਂ ਲੋੜ ਨਹੀਂ, ਨਹੀਂ ਕੋਈ ਨਹੀਂ, ਤੇ ਵੀ ਸ਼ਾਇਦ ਜਿਹੜੀ ਆ ਨਾ ਵਾਧੂ ਤੋਂ ਵਾਧੂ ਹੋਵੇ ਇਨਸ਼ਾਅੱਲਾ। ਜਿਉਂਦੇ ਵਾਸਤੇ ਰਹੋ। ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਹਾਂਜੀ ਕਿ ਤੁਸੀਂ ਇਹ ਇਸ ਟਾਈਮ ਤੁਸੀਂ ਸਾਡੀ ਟੀਮ ਦਾ ਹਿੱਸਾ ਬਣ ਗਏ, ਤੁਸੀਂ ਸਾਡੇ ਨਾਲ ਰਲ ਗਏ। ਅੱਲਾਹ ਤਾਲਾ ਕਬੂਲ ਕਰੇ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। अस्सलाम वालेकुम। ਸਿਆਣੇ ਕਹਿੰਦੇ ਵੀ ਢਾਹ ਦੀ ਖਬਰਾਂ ਉਹਨਾਂ ਨੂੰ ਜਿਨ੍ਹਾਂ ਦੇ ਘਰ ਕੰਦੀਆਂ ਤੇ। ਇਸ ਟਾਈਮ ਅਸੀਂ ਰਾਵੀ ਦੀ ਕੰਦੀ ਤੇ ਖਲੋਤੇ ਆ, ਤੇ ਉਹ ਮੱਝਾਂ ਉਸ ਪਾਸੇ ਆ ਤੇ ਇਹ ਟਪਾ ਰਹੇ ਆ ਇਸ ਪਾਸੇ। 2-3 ਵਾਰੀ ਵਾਲ ਲੀਆਂ ਇਹਨਾਂ ਨੇ। ਇਹ ਉਦਣ ਵਾਲਾ ਕੰਮ ਹੋਇਆ ਵੀ ਮੱਝਾਂ ਆਂਦੀਆਂ ਗੱਭੇ ਆ ਕੇ ਫਿਰ ਪਿਛਾ ਮੁੜ ਜਾਂਦੀਆਂ। ਇਹ ਦਰਿਆ ਨਹੀਂ ਹੈ, ਦਰਿਆ ਹਾਲੇ ਇਸ ਤੋਂ ਬਹੁਤ ਦੂਰ ਆ। ਦਰਿਆ ਨੇ ਇਹ ਸਾਰਾ ਜਿਹੜਾ ਇਲਾਕਾ ਘੇਰ ਲਿਆ
ਵਿੱਚ ਪਾਣੀ ਦੇ ਇੱਕ ਗੱਬੇ ਆ ਗਿਆ। ਇੱਥੇ ਸਾਡੇ ਕੋਲ ਸਾਡੇ ਭਰਾ ਇਬਨ ਹਸਨ ਸਾਹਿਬ ਆ ਤੇ ਇਬਨ ਹਸਨ ਸਾਹਿਬ ਨੂੰ ਅਸੀਂ ਪੁੱਛਦੇ ਹਾਂ। अस्सलाम वालेकुम। इबन हसन साहब ਨੂੰ ਅਸੀਂ ਪੁੱਛਦੇ ਹਾਂ, ਤੁਸੀਂ ਉਧਰ ਦਿਖਾਉਂਦੇ ਰਹੋ। ਇਬਨ ਹਸਨ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਵੀ ਇਸ ਟਾਈਮ ਰਾਵੀ ਦੀ ਸੂਰਤ ਹਾਲ, ਤੁਸੀਂ ਉਂਝ ਵੀ ਸਾਰੀ ਖਬਰ ਤੁਹਾਡੇ ਕੋਲ ਹੁੰਦੀ ਆ ਤੇ ਅੰਜਮ ਭਾਈ ਜਿਹੜਾ ਇਸ ਟਾਈਮ ਰਾਵੀ ਦੇ ਵਿੱਚ ਪਾਣੀ ਇਸ ਟਾਈਮ ਚੱਲ ਰਿਹਾ ਨਾ ਤਕਰੀਬਨ 1,10,20,000 ਕਿਊਸੈਕ ਇਸ ਟਾਈਮ ਹਾਜ਼ਰ ਟਾਈਮ ਚੱਲ ਰਿਹਾ ਹੈ। ਅੱਛਾ ਤੇ ਜਿਹੜਾ ਪਿੱਛੇ ਹੈਡ ਬੱਲੂ ਕੀਤੀ ਹੈ 2,23,000 ਕਿਊਸੈਕ ਦੀ ਸਤ੍ਹਾ ਇਸ ਟਾਈਮ ਬਰਕਰਾਰ ਹੈ। ਜਿਹੜਾ ਇਖਰਾਜ ਕੱਲ ਸ਼ਾਮ ਤੋਂ ਨਾ ਕਰ ਲਿਆ ਇਹ ਮੇਰਾ ਹੁਣ ਹੀ ਰਾਬਤਾ ਹੋਇਆ ਹੈ, ਆਪਣਾ ਸੈयद ਵਾਲੇ ਪਾਣੀ ਪਹੁੰਚਿਆ ਹੈ ਤੇ ਦਮੀ ਇੱਥੇ ਮੁਮਕਿਨ ਹੈ ਕਿ ਇਹ ਪੂਰਾ ਬੇੜ ਦਰਿਆ ਪਾਣੀ ਨਾਲ ਫੁੱਲ ਹੋ। ਅੱਛਾ ਕਾਫੀ ਖਤਰਾਤ ਇਨਕੇ ਨਜ਼ਦੀਕੀ ਘਰ ਨੇ ਜਿਸ ਤਰ੍ਹਾਂ ਇਹ ਆਬਾਦੀਆਂ ਨੇ ਨਾਲ ਪਾਣੀ ਦੇ ਜਾਂ ਫਸਲਾਂ ਸਾਰੀਆਂ ਜ਼ੇਰੇ ਇੱਧਰ ਆਬਾਦ ਆਬਾਦੀ ਹੈ ਜੀ ਪੂਰੀ। ਉਸ ਪਾਸੇ ਕੈਮਰਾ ਅਸੀਂ ਲਿਜਾ ਨਹੀਂ ਸਕਦੇ, ਬੀਬੀਆਂ ਬੈਠੀਆਂ ਤੇ ਤੁਹਾਨੂੰ ਅਸੀਂ ਵਿਖਾਣੇ ਆ ਬਾਅਦ ਵਿੱਚ ਵੀ ਪੂਰੀ ਆਬਾਦੀ ਪੂਰਾ ਪਿੰਡ ਆ। ਇਹ ਫਸਲਾਂ ਸਾਰੀਆਂ ਜ਼ੇਰੇ ਆਬ ਆਈ ਪਈਆਂ, ਸਾਰੀ ਮੱਕੀ ਦੀ ਫਸਲ ਹੈ, ਫਸਲਾਂ ਸਾਰੀਆਂ ਜ਼ੇਰੇ ਆਬ ਆ ਗਈ। ਬੜੀ ਜ਼ਬਰਦਸਤ ਮੱਕੀ ਦਿਲ ਕਰਦਾ ਵੇਖੀ ਰੱਖੇ। ਹਾਂਜੀ ਇਹ ਸਾਡਾ ਇਲਾਕਾ ਜੀ ਮੱਕੀ ਦਾ ਇਲਾਕਾ ਤੇ ਇੱਥੇ ਬੜੀ ਕਾਸ਼ਤ ਹੁੰਦੀ ਹੈ ਜੀ ਮੱਕੀ ਦੀ ਖੇਤੀ, ਵੱਡੀ ਖੇਤੀ ਹੈ ਮੱਕੀ। ਤੇ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਨਾ ਇੱਧਰ ਨੂੰ ਪਾਣੀ ਦੇ ਵਿੱਚ, ਸਾਰਾ ਇਹ ਮੱਕੀ ਦੇ ਖੇਤ ਸੀ ਜਿਹੜੇ ਇਸ ਟਾਈਮ ਪਾਣੀ ਦੇ ਵਿੱਚ ਰੁੜ ਗਏ। 3 ਤੋਂ 4 ਕਿਲੋਮੀਟਰ ਦਾ ਤਕਰੀਬਨ ਇੱਥੇ ਬੇਟ ਦਰਿਆ ਦਾ ਹਿੱਸਾ, 3 ਤੋਂ 4 ਕਿਲੋਮੀਟਰ ਪਾਣੀ। ਲਓ ਜੀ ਮਾਸ਼ਾਅੱਲਾ ਡੰਗਰ ਜੀ ਉਰਾਂ ਲਾਗੇ ਆ ਗਏ ਆ, ਡੰਗਰ ਨਿਕਲ ਆਏ ਆ ਜੀ, ਅਸੀਂ ਉਰਾਂ ਆ ਗਏ ਟੱਪ ਆਏ ਆ। ਇਸ ਟਾਈਮ ਹੇਠਾਂ ਉਹਨਾਂ ਦੇ ਪੈਰ ਨਹੀਂ ਲੱਗ ਰਹੇ, ਸਿਰਫ ਤਰਦੀਆਂ ਆ ਰਹੀਆਂ ਮੱਝਾਂ। ਇਹ ਬੰਦੇ ਨਾਲ ਤਾਰੂ ਆ, ਉਹ ਜਿਹੜੇ ਆਪਣੇ ਡੇਰਿਆਂ ਡੰਡਿਆਂ ਤੋਂ ਨਾ ਉੱਥੇ ਦੀਆਂ ਰਹਿਣ ਵਾਲੀਆਂ ਮੱਝਾਂ ਤੇ ਉਰਾਂ ਦਾ ਮੁਹਾੜ ਬੜਾ ਔਖਾ ਕਰ ਰਹੀਆਂ। ਇਬਨ ਹਸਨ ਇੱਥੇ ਆਬਾਦੀਆਂ ਨੂੰ ਕੋਈ ਖੈਰ ਸੱਲਾ ਹੈ? ਜਿਹੜੇ ਵਿੱਚ ਡੇਰੇ ਆ ਗਏ ਉਹ ਤਾਂ ਆ ਗਏ, ਡੇਰੇ ਆ ਗਏ ਤੇ ਇਹ ਹੁਣ ਮੁਤਾਸਰ ਹੋ ਸਕਦੇ ਨੇ। ਅਗਰ ਪਿਛਲਾ ਪਾਣੀ ਆਂਦਾ ਹੈ ਨਾ ਤੇ ਇਹ ਜਿਹੜੇ ਨਾਲ ਘਰ ਨੇ ਟੋਟਲ ਮੁਤਾਸਰ ਹੋ ਸਕਦੇ। ਅਗਰ ਠੱਟਾ ਜ਼ਿਆਦਾ का है अगर बल्कि और नामे का ठट्टा घूमता उतो तो पानी निकल के तो अगर जल्दी नहीं पा सकता है। जल्दी होगी अगर हाफिज नायत वलायत हो गया, किलियाना हो गया, उदू पानी निकलन के काफ़ी चांस हैं क्योंकि खदशात जेडे नज़र आ रहे हैं कि अगर पिछला पानी हुंदा है ना इस दे उत्ते ते पानी बाहर निकल सकता है, उस जगह तो ना निकल सकता है। माशाअल्लाह डंगर तो उरा सिरे लग गए। ਇਹ ਹਾਲਾਂਕਿ ਹਿੜੇ ਹੋਏ ਕੋਈ ਨਹੀਂ ਦਰਿਆ ਦੇ। ਹਾਂ ਇਹ ਬਸ ਮਜਬੂਰਨ ਇਹਨਾਂ ਨੂੰ ਨਾ ਇੱਥੋਂ ਟਪਾਣੇ ਪਏ ਖਲੋਤੇ, ਕਿਉਂਕਿ ਉਹਨਾਂ ਦੀ ਸਾਰੀਆਂ ਫਸਲਾਂ ਉੱਧਰ ਖਲੋਤੀਆਂ ਨੇ। ਚਰਾਵਣ ਵਾਸਤੇ ਸਵੇਰ ਲੈ ਗਏ ਤੇ ਸ਼ਾਮ ਲੈ ਕੇ ਮੁੜ ਆ ਜਾਂਦੇ ਨੇ। ਅੱਛਾ ਇਹ ਜੀ ਦੱਸ ਰਹੇ ਆ ਸਾਨੂੰ ਇਬਨ ਹਸਨ ਸਾਹਿਬ ਵੀ ਇਹ ਡੰਗਰ ਹਿਲੇ ਹੋਏ ਨਹੀਂ ਹੈ। ਹਿਲੇ ਹੋਏ ਨਹੀਂ ਕਿਉਂਕਿ ਮਜਬੂਰਨ ਇਹਨਾਂ ਨੂੰ ਇਹ ਪਾਣੀ ਦੇ ਵਿੱਚੋਂ ਟਪਾਣਾ ਪਿਆ ਖਲੋਤਾ। ਹਾਂ ਬੜੇ ਔਖੇ ਹੋ ਕੇ ਉਹ ਟਪਾ ਰਹੇ ਆ। ਉਹ ਮਗਰ ਵੀ ਡੰਗਰ ਆ ਉਹ ਪਿੱਛੇ ਜਿਹਨੇ ਤੇ ਸਾਰੇ ਕਿਤਨੀ ਤਾਦਾਦ ਦੇ ਵਿੱਚ ਜਿਹੜੇ ਆਪਣੀਆਂ ਫਸਲਾਂ ਚਰਾਵਣ ਵਾਸਤੇ ਗਏ ਹੋਏ ਨੇ। ਬਈ ਚਲੋ ਹੁਣ ਮਕਈਆਂ ਜਿਹੜੀਆਂ ਬਚੀਆਂ ਖਲੋਤੇ ਨੂੰ ਵੀ ਚਰਵਾ ਰਹੇ ਨੇ ਮਾਲ ਮਵੇਸ਼ੀਆਂ ਨੂੰ। ਬਈ ਚਲੋ ਮਾਲ ਦੇ ਤਾਂ ਕੰਮ ਆਵੇ। ਅੱਛਾ ਇਹ ਵਿੱਚ ਖਾਸੇ ਡੇਰੇ ਆ ਗਏ ਵਿੱਚ? ਹਾਂਜੀ ਇਹ ਬਹੁਤ ਬੜੀ ਤਾਦਾਦ ਵਿੱਚ ਘਰ ਨੇ, ਕਮ ਸੇ ਕਮ ਪੂਰੀ ਇੱਕ ਆਬਾਦੀ ਹੈ। ਆ ਜਿਹੜੇ ਬੈਠੇ ਨੇ ਪੂਰੀ ਆਬਾਦੀ ਦਰਿਆ। ਇਹ ਜੀ ਜਿਹੜਾ ਤੁਸੀਂ ਪਾਣੀ ਦੇਖ ਰਹੇ ਆ ਨਾ ਇਸ ਟਾਈਮ, ਇਸ ਪਾਣੀ ਦੇ ਵਿੱਚ ਇੱਕ ਬੜੀ ਵੱਡੀ ਆਬਾਦੀ ਆਈ ਹੋਈ ਆ। ਬੰਦੇ ਤਾਂ ਕਹਿੰਦੇ ਨਿਕਲ ਆਏ ਸੀ, ਡੰਗਰ ਰਹਿ ਗਏ ਸੀ, ਬਾਕੀ ਲੋਕਾਂ ਦਾ ਸਮਾਨ ਉਦਾਂ ਹੀ ਪਿਆ ਤੇ ਉਹ ਆਪਣੇ ਤਾਈ ਹੁਣ ਕੱਢ ਰਹੇ ਆ ਇਸ ਪਾਸੇ। ਹਾਂ ਜੁੱਤੀਆਂ ਉਹਨੇ ਹੱਥ 'ਚ ਫੜੀਆਂ ਤੇ ਹਾਲਾਂਕਿ ਇਹਨਾਂ ਨੂੰ ਠਿੱਲਣ ਦੇ ਵੱਲ ਕੋਈ ਨਹੀਂ ਹੁੰਦਾ। ਇੱਥੋਂ ਹਕੀਕਤ ਇਹ ਕਿ ਇਹ ਬੰਦੇ ਅੱਗੇ ਵਿਚਾਰੇ ਫਸੇ ਹੋ ਕੇ ਟੱਪੇ ਨੇ, ਅੱਧਿਆਂ ਨੂੰ ਤਾਂ ਵੱਲ ਹੀ ਨਹੀਂ ਆਉਂਦਾ ਕਿਉਂਕਿ ਦਰਿਆ ਪਹਿਲੀ ਪਾਸੇ ਮੇਨ ਦਰਿਆ ਚੱਲ ਰਿਹਾ, ਬਹੁਤ ਸਪੀਡ ਦੇ ਚੱਲ ਰਿਹਾ। ਮਾਈ ਦੀ ਪੂੰਛ ਹੀ ਫੜੀ ਆ ਰਿਹਾ। ਹਾਂਜੀ ਪੂੰਛ ਦੇ ਜ਼ਰੀਏ ਹੀ ਨਿਕਲਦੇ ਨੇ। ਜਿੱਧਰ ਨੂੰ ਮੱਝ ਨੇ ਜਾਣਾ ਉਧਰ ਉਹ ਡੰਗਰ ਪਿੱਛਾ ਮੁੜ ਗਏ। ਉਹ ਡੰਗਰ ਹੁਣ ਖਲੋ ਰਹੇ ਡਰ ਡੂਰ ਕੇ ਤੇ ਹੁਣ ਉਹ ਪਿੱਛੋਂ ਬੰਦਾ ਕੋਈ ਉਸੇ ਹੀ ਪਾਤਾ ਜੀ ਮਾਲ। ਹਾਂਜੀ ਇਹ ਤਾਂ ਕਾਫੀ ਤਾਦਾਦ ਵਿੱਚ ਸਾਰਾ ਮਾਲ ਹੀ ਹੁਣ ਆਣਾ ਇਸ ਪਾਸੇ। ਹਾਂ ਤੇ ਦੇਖੋ ਜੀ ਇਹ ਜਿਹੜਾ ਫਸਲਾਂ ਦਾ ਨੁਕਸਾਨ ਆ ਨਾ ਇਹ ਵੀ ਬਹੁਤ ਵੱਡਾ ਨੁਕਸਾਨ ਆ। बेंजम कम अज कम 1 फुट पानी है हुण तकरीबन 1 घंटे ਦੇ ਵਿੱਚ ਉਤਾਰ ਹੈ। 1 ਘੰਟੇ 'ਚ 1 ਘੰਟੇ 'ਚ 1 ਫੁੱਟ ਪਾਣੀ ਤਕਰੀਬਨ ਉਤਾਰ ਚੜੇ। ਸਾਨੂੰ ਇਬਨ ਹਸਨ ਸਾਹਿਬ ਦੱਸ ਰਹੇ ਆ ਵੀ ਇਹ ਪਾਣੀ ਜਿੱਦਾਂ ਜਿੱਦਾਂ ਟਾਈਮ ਲੰਘ ਰਿਹਾ ਇਹ ਵੱਧ ਰਿਹਾ, ਇਜ਼ਾਫਾ ਹੀ ਹੋ ਰਿਹਾ, ਮੁਸਲਸਲ ਇਜ਼ਾਫਾ ਵੱਧ ਰਿਹਾ। ਵੀ 1 ਫੁੱਟ ਪਾਣੀ ਕਹਿੰਦੇ ਮੇਰੇ ਇੱਥੇ ਫਿਰਦਿਆਂ ਵੱਧ ਗਿਆ। ਤੇ ਰਾਣਾ ਸਾਹਿਬ ਤੁਸੀਂ ਕੀ ਗੱਲ ਕਰਦੇ? ਮੈਂ ਕਹਿ ਰਿਹਾ ਸੀ ਕਿ ਇਸ ਟਾਈਮ ਸੂਰਤ ਹਾਲ ਇਹ ਆ ਕਿ ਸ਼ਾਦਰੇ ਤੋਂ ਪਾਣੀ ਜਿਹੜਾ ਨਾ ਘਟ ਚੁੱਕਿਆ ਵਾ। ਹੈਡ ਬੱਲੋਗੀ ਤੋਂ ਨਾ ਅੱਗੇ ਆ ਚੁੱਕਿਆ ਵਾ। ਹੈਡ ਬੱਲੋਗੀ ਇਸ ਟਾਈਮ ਨਾ ਯਾਨੀ ਕਿ ਰਾਵੀ ਦਾ ਉਤਲੇ ਦਰਜੇ ਦਾ ਸਲਾਬ 2,22,000 ਕਿਊਸੈਕ ਉੱਤੇ ਖੜਾ ਹੈ ਪਾਣੀ। ਧਿਆਨ ਰੱਖਿਆ। ਤੇ ਉਸ ਤੋਂ ਬਾਅਦ ਸੈयद ਵਾਲੇ ਤੇ ਹੁਣ ਜਦੋਂ ਹੈਡ ਬੱਲੋਕੀ ਵਾਲਾ ਇਹ ਜਿਹੜਾ ਨਾ ਕਿਉਂਕਿ ਇਸ ਟਾਈਮ ਜਿਹੜਾ 1.5 ਲੱਖ ਦੀ ਰੇਂਜ 'ਚ ਆ, ਲੇਕਿਨ ਇਹ ਅਗਲਾ ਪਾਣੀ ਜਿਹੜਾ 2.5 ਤੇ 2.5 ਦੀ ਰੇਂਜ 'ਚ ਜਿਹੜਾ ਵਾ ਨਾ ਉਹਦੇ ਤੋਂ ਜ਼ਿਆਦਾ ਨੁਕਸਾਨਾਤ ਦਾ ਜਿਹੜਾ ਖਦਸ਼ਾ ਹੈ। ਡੰਗਰ ਪਾਤੇ ਵਿੱਚ ਸਤਲੁਜ 'ਚ ਇਸ ਟਾਈਮ ਗੰਡਾ ਸਿੰਘ ਵਾਲੇ ਤੇ ਉੱਥੇ ਇੰਤਹਾਈ ਉਤਲੇ ਦਰਜੇ ਦਾ ਸਮਾਨ ਉੱਥੇ ਤਕਰੀਬਨ 60,000 ਕਿਊਸੈਕ ਘਟ ਕੇ 2.5 ਲੱਖ ਤੇ ਆ ਗਿਆ। ਅੱਗੇ 3,03,000 ਕਿਊਸੈਕ
ਤੇ ਹੁਣ ਜਿਹੜਾ ਸ਼ਾਹਦਰਾ ਹੈ ਉਹ 1,22,23,000 ਤੇ ਹੈਡ ਬੱਲੂ ਕੀ 2,22,000 ਹੈ ਇਹ ਰਾਵੀ ਤੇ ਅੱਗੇ ਹੈ ਉਹਨਾਂ ਰੈੱਡ ਹੁਣ ਪੱਟੀ ਲਾ ਛੱਡੀ ਸਿੰਧਨਾਈ ਤੱਕ ਹੈਡ ਬੱਲੂ ਕੀ ਤੂੰ ਸਿੰਧਨਾਈ ਤੱਕ ਯਾਨੀ ਕਿ ਆਲਾ ਦਰਜੇ ਦਾ ਯਾਨੀ ਕਿ ਇਸ ਟਾਈਮ ਇਸ ਦੇ ਵਿੱਚ ਪਾਣੀ ਦਾ ਬਹੁਤ ਇਹ ਚੰਦ ਮਿੰਟ ਪਹਿਲੇ ਮੇਰਾ ਰਾਬਤਾ ਹੋਇਆ ਸੈਯਦ ਵਾਲੇ ਪਾਣੀ ਜਿਹੜਾ ਉਹਨਾਂ ਕੱਲ ਛੜਿਆ ਨਾ ਉੱਥੇ ਸੈਯਦ ਵਾਲੇ ਪਹੁੰਚਿਆ ਪਾਣੀ ਕੱਲ ਬਈ ਰਾਵੀ ਅਰੂਜ ਤੇ ਉਸ ਕੱਲ ਰਾਵੀ ਅਰੂਜ ਅੱਲਾ ਖੈਰ ਅੱਛਾ ਹਾਲਾਂਕਿ ਰਾਵੀ ਜਿਹੜਾ ਵਾ ਨਾ ਸਭ ਤੋਂ ਛੋਟਾ ਦਰਿਆ ਵਾ ਲੰਬਾਈ ਦੇ ਹਿਸਾਬ ਨਾਲ ਵੀ ਔਰ ਵੈਸੇ ਵੀ ਤੇ ਜਿਹੜਾ ਸਤਲੁਜ ਹੈ ਨਾ ਸਤਲੁਜ ਦੀ ਲੰਬਾਈ 1500 ਕਿਲੋਮੀਟਰ ਆ ਯਾਨੀ ਕਿ ਸਿੰਧ ਤੋਂ ਬਾਅਦ ਦੂਸਰਾ ਲੰਬਾ ਦਰਿਆ ਨਾ ਜਿਹੜਾ ਉਹ ਸਤਲੁਜ ਆ ਹੈ ਸਤਲੁਜ ਬਹੁਤ ਅੱਗੇ ਜਾ ਕੇ ਜਿਹੜਾ ਵਾ ਨਾ ਸਿੰਧ 'ਚ ਰਲਦਾ ਵਾ ਤੇ ਹਲੇ ਉਹ ਸਤਲੁਜ ਦਾ ਪਾਣੀ ਹਲੇ ਪਹਿਲੇ ਪੁਆਇੰਟ ਤੇ ਆਇਆ ਵਾ ਹਲੇ ਉਹਨੇ ਸਾਰੇ ਅੱਗੇ ਯਾਨੀ ਕਿ ਜਿਹੜਾ ਗੁਜ਼ਰਨਾ ਤੇ ਚਨਾਬ ਦਾ ਇਸ ਟਾਈਮ ਨਾ ਮਿਡ ਜੇ ਚ ਜਾ ਚੁੱਕਿਆ ਹਾਂਜੀ ਉਹ ਗ੍ਰੀਨ ਪੱਟੀ ਸਾਰੀ ਉਹ ਨੀਲੀ ਲੱਗ ਗਈ ਪਿੱਛੇ ਬਈ ਲੇਕਿਨ ਪਰ ਇਹ ਆ ਵੀ ਰੌਲਾ ਜਦੋਂ ਇਹਨਾਂ ਨੇ ਜਦੋਂ ਪੰਜ ਨਦ ਤੇ ਇਕੱਠੇ ਹੋਣਾ ਵਾ ਨਾ ਆ ਦੋਨੇ ਤਿੰਨੇ ਸਲਾਬ ਵਾਲੇ ਦਰਿਆਵਾਂ ਨੇ ਉਦੋਂ ਪਤਾ ਨਹੀਂ ਕੀ ਸੂਰਤ ਹਾਲ ਹੁੰਦੀ ਹੈ। ਅੱਛਾ ਫੈਸਲ ਜ਼ੁਬੈਰ ਕੰਬੋਜ ਸਾਹਿਬ ਇੱਕ ਤਾਂ ਤੁਸੀਂ ਜਿਹੜੇ ਜਿੱਥੇ ਪਾਣੀ ਦੇਖ ਰਹੇ ਆ ਇੱਥੇ ਫਸਲਾਂ ਸੀ ਸਾਡੀ ਮੋਟੀ ਫਸਲ ਆ ਮੱਕੀ ਦੀ ਵਿੱਚ ਕਮਾਦ ਬਹੁਤ ਸੀ ਤੇ ਜਿਹੜਾ ਇਹ ਪਾਣੀ ਦਾ ਤੁਸੀਂ ਘੇਰਾ ਦੇਖ ਰਹੇ ਆ ਨਾ ਇਸ ਟਾਈਮ ਆ ਸਾਰਾ ਘੁੰਮਿਆ ਹੋਇਆ ਪਾਣੀ ਇਹਦੇ ਵਿਚਾਲੇ ਇਸ ਟਾਈਮ ਬਹੁਤ ਸਾਰੇ ਘਰ ਆ ਤੇ ਉਹੀ ਹੁਣ ਡੰਗਰ ਲੈ ਕੇ ਉਹ ਵਿੱਚ ਬੰਦੇ ਨੇ ਪਾਏ ਨਹੀਂ ਡੰਗਰ ਨੂੰ ਇੱਧਰ ਨੂੰ ਆ ਰਹੇ ਉਹ ਜਗ੍ਹਾ ਨੀਵੀਂ ਹੈ ਨਾ ਜੀ, ਤਾਂ ਫਿਰ ਉਹ ਮਫੂਜ਼ ਮਕਾਮ ਉੱਚਾ ਆਪਾਂ ਵਿਖਾ ਨਹੀਂ ਸਕਦੇ, ਪਿੱਛੇ ਔਰਤਾਂ ਨੇ, ਬੰਦਾ ਚੰਗਾ ਨਹੀਂ ਲੱਗਦਾ। ਹਾਂਜੀ ਇੱਧਰ ਆ ਰਹੀਆਂ ਉਹ ਅਸਲ ਜਾਨ ਬਚਾ ਰਹੇ ਨੇ ਜੀ। ਹਾਂਜੀ ਤੇ ਦੇਖੋ ਨਾ ਇੱਕ ਇਹ ਹਿਜਰਤ ਵੀ ਹੋ ਰਹੀ ਹੈ। ਕੱਲ ਆਰਮੀ ਆਈ ਤੇ ਕੁਛ ਹਣ ਜਿਹੜੇ ਨਹੀਂ ਨਿਕਲਦੇ ਪਿਆ। ਹਾਂ ਕੱਲ ਆਰਮੀ ਆਈ ਉਹਨਾਂ ਦੇ ਦਾਣੇ ਵੀ ਲੈ ਕੇ ਉਹਨੂੰ ਜ਼ਬਰਦਸਤੀ ਲੈ ਕੇ ਉਹ ਇੱਕ ਬੰਦਾ ਦੱਸਦੇ ਬਣੋ ਸਕੇ ਮੈਂ ਤਾਂ ਇੱਥੇ ਹੀ ਰਹਿਣਾ ਨਹੀਂ ਜਾ। ਓਏ ਹੋਏ ਹੋਏ ਘਰ ਛੱਡਣਾ ਕਿਹੜਾ ਸੌਖਾ। ਜ਼ਬਰਦਸਤੀ ਉਹ ਲਾਏ ਗਏ। ਉਹ ਦੱਸਦੇ ਆ ਕਿ ਸਾਡੀ ਫੌਜ ਨੇ ਉਹ ਬੰਦੇ ਆ ਕੇ ਕੱਢੇ ਆ ਵੀ ਬੰਦੇ ਨਿਕਲਦੇ ਨਹੀਂ ਸੀ ਫਿਰ ਧੱਕੇ ਨਾਲ ਕੱਢੇ ਆ ਵੀ ਯਾਰ ਤੁਹਾਡੀ ਜਾਨ ਤੋਂ ਵੱਧ ਕੇ ਕਿਹੜੀ ਸ਼ੈ। ਭਾਈ ਹਾਂ ਤੇ ਨਾ ਮੱਕੀ ਨੂੰ ਪਾਣੀ ਪੈ ਰਿਹਾ ਮਾਸ਼ਾਅੱਲਾ ਬੜੀ ਸੋਹਣੀ ਮੱਕੀ ਹੈ ਉਹਨੂੰ ਪਾਣੀ ਪੈ ਰਿਹਾ ਮੁੜ ਮੈਂ ਨਾ ਇੱਥੋਂ ਹੀ ਪਰ ਨਿਕਲਿਆ ਜਿੱਥੇ ਟਿਊਬ ਵਾਲਾ ਹੈ ਇੱਥੋਂ ਗਿਆ ਤੇ ਉਸ ਜਗ੍ਹਾ ਤੇ ਨਾ ਅੱਗੂ ਰਾਵੀ ਦੇ ਪੁਲ ਦੇ ਹੇਠੋਂ ਪਾਣੀ ਨਿਕਲ ਕੇ ਨਾ ਉੱਥੇ ਸਿੱਧੀ ਟੱਕਰ ਲਾਈ ਹੋਈ। ਉੱਥੇ ਪਾਣੀ ਦੀ ਸਪੀਡ ਅਸੀਂ ਚੈੱਕ ਕਰਦੇ ਰਹੇ ਇਤਨੀ ਕਿ ਜਿਵੇਂ G3 ਦੀ ਗੋਲੀ ਨਹੀਂ ਹੈ ਬਈ ਉਸ ਪਾਣੀ ਦੇ ਸਾਹਮਣੇ ਕੋਈ ਬੰਦਾ ਨਹੀਂ ਟਿਕ ਸਕਦਾ ਇਤਨੀ ਸਪੀਡ ਨਾਲ ਯਾਨੀ ਕਿ ਪਾਣੀ ਟੱਕਰ ਮਾਰ ਕੇ ਉੱਥੋਂ ਮੁੜੇ ਹੀ ਸਪੀਡ ਕਰਕੇ ਤਾਂ ਉਹ ਜਾ ਕੇ ਅਗਾਂ ਇਹ ਨਿਕਲਦਾ ਪਿਆ। ਅਗਰ ਇਹ ਪਾਣੀ ਇੱਥੇ ਨਾ ਹੁੰਦਾ ਨਾ ਤਾਂ ਆਪਾਂ ਉੱਤੋਂ ਤੱਕ ਜਾ ਸਕਦੇ ਤੇ ਤੁਸੀਂ ਵੇਖੋ ਕਿ ਵਾਕਿਆ ਹੀ ਨਾ ਬਈ ਉੱਥੇ ਇੱਕ ਖੌਫ ਦੀ ਸ਼ਕਲ ਉੱਥੇ ਪੈਦਾ ਹੋਈ ਹੋਈ ਇਤਨਾ ਸ਼ੋਰ ਪਾਣੀ ਦਾ ਜਿਵੇਂ ਟ੍ਰੈਫਿਕ ਚੱਲ ਰਹੀ ਹੈ ਇਤਨਾ ਸ਼ੋਰ ਬਿਲਕੁਲ। ਤੇ ਉੱਥੇ ਉਹ ਮੈਂ ਇੱਕ ਦੋਸਤ ਆਈ ਤੋਂ ਉਹਦੇ ਕੋਲੋਂ ਪੁੱਛਦਾ ਪਿਆ ਉਹ ਜਿੱਥੇ ਕੱਲ੍ਹ ਅਸੀਂ ਬੈਠੇ ਰਹੇ ਉੱਥੇ ਤਕਰੀਬਨ 4 ਫੁੱਟ ਹੇਠਾਂ ਪਾਣੀ ਹੈ ਤੇ ਹੁਣ ਪਿਆਂਦਾ ਅਗਰ 1 ਫੁੱਟ ਆਂਦਾ ਹੈ ਨਾ ਤੇ ਉੱਥੇ ਪਾਣੀ ਹੋਣਾ। ਉਹਦੀ ਸਾਰੀ ਉਹਦੀ ਮੱਕੀ ਤਕਰੀਬਨ 20 ਕਿੱਲੇ ਜਿਹੜੀ ਮੱਕੀ ਹੈ ਨਾ ਉਹਦੇ ਚ 5 ਕਿੱਲੇ ਖੜੀ ਹੈ 15 ਕਿੱਲਿਆਂ ਤੇ ਉਹ ਪਾਣੀ ਉਸ ਟਾਈਮ ਚੱਲ। ਫੈਸਲ ਜ਼ੁਬੈਰ ਸਾਹਿਬ ਇਹ ਵੀ ਉਜੜਨਾ ਆਪਣਾ ਇੱਕ ਵਾਰੀ ਤਾਂ ਘਰ ਛੱਡਣਾ ਨਾ। ਅੱਛਾ ਪਾਣੀ ਤਾਂ ਆ ਕੇ ਟੱਪ ਗਿਆ ਨਾ ਬੰਦਿਆਂ ਨੇ ਸਮਝਣਾ ਵੀ ਹੁਣ ਸਲਾਬ ਮੁੱਕ ਗਿਆ ਇਹ ਜਿਹੜੀ ਬਾਅਦ ਵਾਲੀ ਇਹਨਾਂ ਨੇ ਭੋਗਣੀ ਹੈ। ਨਹੀਂ ਜੀ ਮੈਂ ਮੁੱਕ ਦੀ ਗੱਲ ਕਰਾਂਗਾ ਮੈਨੂੰ ਗੱਲ ਯਾਦ ਆ ਗਈ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਜੀ ਤੇ ਕੁਕੜੀ ਦਾ ਆਂਡਾ ਚੁੱਕ ਕੇ ਲਿਆਈਦਾ ਸੀ ਨਾ ਤੇ ਜਦੋਂ ਯਕਦਮ ਹੱਥੋਂ ਛੁੱਟਣਾ ਨਾ ਤੇ ਕਰਨਾ ਓਏ ਯਾਨੀ ਹਵਕਾ ਨਿਕਲ ਜਾਣਾ। ਹਵਕਾ ਮਤਲਬ ਇੱਕ ਗਮ ਦੀ ਅਲਾਮਤ ਹੈ ਵੀ ਬੰਦੇ ਦੀ ਜਾਨ ਨਿਕਲ ਗਈ ਹੈ। ਤੇ ਯਾਰ ਇਹਨਾਂ ਨਾਲ ਜਿਹੜਾ ਪਾਣੀ ਹੈ ਤੇ 3 ਫਸਲਾਂ ਨਹੀਂ ਕਾਸ਼ਤ ਹੋਣੀਆਂ। ਯਾਨੀ ਵੇਖੋ ਨਾ ਸਰੋਇਆ ਸਾਹਿਬ ਗੱਲ ਇਹ ਹੈ ਕਿ ਬੰਦੇ ਦੇ ਨੁਕਸਾਨ ਦਾ ਮਤਲਬ ਜਾਨੀ ਹੀ ਨਹੀਂ ਹੁੰਦਾ। ਜਿਹੜਾ ਮਾਲੀ ਨੁਕਸਾਨ ਹੈ ਨਾ ਵੇਖੋ ਜ਼ਿੰਦਾ ਬੰਦੇ ਨੂੰ ਮਰਿਆ ਵਰਗਾ ਕਰ ਦਿੰਦਾ। ਇੱਕ ਬੰਦੇ ਕੋ ਖਾਣ ਲਈ ਕੁਛ ਨਹੀਂ ਪੀਣ ਲਈ ਕੁਛ ਨਹੀਂ ਪਹਿਨਣ ਲਈ ਕੁਛ ਨਹੀਂ ਅੱਗੋਂ ਕਿਸੇ ਸ਼ੈ ਦੇ ਆਉਣ ਦੀ ਉਮੀਦ ਕੋਈ ਨਹੀਂ। ਮਿਸਾਲ ਦੇ ਤੌਰ ਤੇ ਹੁਣ ਜਿਹੜਾ ਪਾਣੀ ਹੈ ਜੀ ਉਹ ਵੇਖੋ ਮੱਝ ਡੁੱਬੀ ਹੈ ਨਾ ਆਖਰ ਮੱਝ 5-6 ਫੁੱਟ ਦੀ ਹੁੰਦੀ ਹੈ ਜੀ। ਜਿੱਥੇ 5-6 ਫੁੱਟ ਪਾਣੀ ਆ ਤੇ ਹਜੇ ਆਂਦੇ 5-6 ਫੁੱਟ ਹੋਰ ਆਉਣਾ ਵਾ 12 ਫੁੱਟ ਹੋ ਗਿਆ ਜੀ। ਇੱਥੇ ਮੈਨੂੰ ਦੱਸੋ ਵੀ ਨਾ ਤੇ ਅੱਗੋਂ ਕਣਕ ਕਾਸ਼ਤ ਹੋਣੀ ਆ ਆ ਫਸਲ ਬੀਜੀ ਮਰ ਗਈ ਉਹ ਸੋਲਰ ਖੜਾ ਜੀ ਕੈਮਰਾਮੈਨ ਅਗਰ ਵਿਖਾ ਸਕੇ ਤਾਂ ਉਹ ਸੋਲਰ ਚਲਾ ਇਹਨਾਂ ਫਸਲਾਂ ਪਾਲੀਆਂ ਸੀ। ਹੁਣ ਸੋਲਰ ਚਲਾ ਕੇ ਪਾਲੀਆਂ ਫਸਲਾਂ ਜਿਹੜੀਆਂ ਉਹ ਸਰੋਇਆ ਸਭ ਉਜੜ ਗਈਆਂ ਉਹ ਵੀ ਉਜੜ ਗਈਆਂ ਤੇ ਜਿਹੜੀਆਂ ਨਵੀਆਂ ਉਹ ਬੀਜ ਨਹੀਂ ਹੋਣੀਆਂ। ਗੱਲ ਤੁਹਾਨੂੰ ਦੱਸਾਂ ਜਿਹੜਾ ਵੀ ਬੈਲਟ ਤੇ ਬੰਦੇ ਤੇ ਰੁਲ ਗਏ ਜੀ ਦਰਿਆ ਦੇ ਉੱਤੇ ਇਹ ਨਜ਼ਾਰਿਆਂ ਦੇ ਜ਼ਰੀਆ ਮਾਸ਼ੀ ਫਸਲਾਂ ਨੇ ਜਿਹੜੀਆਂ ਥੱਲੇ ਨੇ ਉਹ ਤਾਂ ਜ਼ਮੀਨ ਹੀ ਨੰਦੀ ਕੋਈ ਨਹੀਂ ਕਿਉਂਕਿ ਜਿਵੇਂ ਦਰਿਆ ਕਟਾਈ ਕਰਦਾ ਹੈ ਇਹ ਲੋਕ ਉਵੇਂ ਬਾਹਰ ਆਬਾਦ ਹੁੰਦੇ ਕਿ ਹੁਣ ਸਿਰਫ ਘਰ ਇਹਨਾਂ ਦੇ ਬੈਲਟ ਤੇ ਹਨ ਵਰਨਾ ਫਸਲਾਂ ਇਹਨਾਂ ਦੀ ਇੱਥੇ। ਅੱਛਾ ਇਸ ਆਬਾਦੀ ਤੋਂ ਹਟ ਕੇ ਵੀ ਕੋਈ ਹੋਰ ਆਬਾਦੀ ਅਗਾ ਜ਼ਿਆਦਾ ਠੱਟਾ ਹੈ ਅਗਾ ਆਪਣਾ ਉਹਦੇ ਹੇਠ ਪਾਣੀ ਗਿਆ ਖਲੋਤਾ ਤੇ ਜਿੱਥੋਂ ਨਿਕਲਣ ਦੇ ਖਦਸ਼ਾਤ ਨੇ ਨਾ ਅਗਰ ਪਾਣੀ ਦੀ ਸਤ੍ਹਾ ਬੁਲੰਦ ਹੁੰਦੀ ਹੈ ਤਾਂ ਨਾਮੇ ਕਾ ਠੱਟਾ ਹੈ ਉੱਥੋਂ ਨਿਕਲ ਕੇ ਤਾਂ ਖਾਜਾ ਅਗਰ ਕਿਲਿਆਂ ਵਾਲਾ ਇਸ ਏਰੀਆ ਨੂੰ ਪਾਣੀ ਪਾ ਸਕਦਾ ਹੈ ਕਿਉਂਕਿ ਅੱਗੇ 3 ਦਫਾ ਖਾਜਾ ਨੂੰ ਪਿਆ ਖਲੋਤਾ ਪਾਣੀ 88 ਵਾਲੀ ਛੜ ਪਈ ਹੈ ਪਹਿਲੇ 75 ਕੇ 74 ਵਿੱਚ ਆਈ ਉਹ ਵੀ ਆਈ ਹੈ ਤੇ 1953 ਵਿੱਚ ਕੇ ਦੱਸਦੇ ਨੇ ਉਹ ਵੀ ਛੜ 3 ਵਾਰੀ ਉੱਥੇ ਪਾਣੀ ਗਿਆ
ਓਏ ਹੋਏ ਉਹ ਜਾਨਵਰ ਵੇਖੋ ਕਿੱਡੇ ਔਖੇ ਵਿਚਾਰੇ। ਉਹ ਵੇਖੋ ਕਿਉਂਕਿ ਇਹਨਾਂ ਨੂੰ ਖਿੱਲਣ ਦਾ ਮੱਝ ਤੇ ਫੇਰ ਵੀ ਪਾਣੀ 'ਚ ਤਰ ਲੈਂਦੀ, ਉਹ ਗਾਈਆਂ ਵੇਖੋ ਜਾਨ ਬਚਾਉਣ ਦੀ ਖਾਤਰ ਡਈਆਂ। ਹਾਲ ਚੈੱਕ ਕਰੋ ਉਹਨਾਂ ਦਾ ਕੀ ਹੈ। ਉਹ ਬੜੀਆਂ ਨਹੀਂ, ਇਹ ਠਿੱਲਣ ਵਾਲਾ ਹੈ ਨਹੀਂ, ਇਹਨਾਂ ਨੂੰ ਠਿੱਲਣਾ ਨਹੀਂ ਆਉਂਦਾ। ਹਾਂਜੀ ਇਹ ਤਾਂ ਵਿਚਾਰੀਆਂ ਉੱਥੇ ਆਪਣੇ ਡੇਰੇ ਡੰਡਿਆਂ 'ਚ ਬੰਨੀਆਂ, ਤੁਸੀਂ ਵੇਖਦੇ ਨਹੀਂ ਪਏ ਉਹ ਸਾਹਮਣੇ ਕਿੰਨੇ ਡੇਰੇ ਆ ਉੱਥੇ। ਉਹ ਵੀ ਭਜਾ ਕੇ ਲਈ ਆਉਂਦਾ। ਉਹ ਵੇਖੋ ਪਿੱਛੇ ਮੱਝਾਂ ਜਿਹੜੀਆਂ ਉਹ ਲਈ ਜਾਂਦਾ ਨਾ ਵੀ ਉਹ ਖਬਰਾਂ ਆ ਗਈਆਂ ਵੀ ਕਹਿੰਦੇ ਵੀ ਉੱਥੋਂ ਸੁਨੇਹਾ ਆਇਆ ਵੀ ਪਾਣੀ ਆ ਰਿਹਾ। ਇਬਨ ਹਸਨ ਇੱਥੇ ਕੋਈ ਜਿੱਦਾਂ ਕੋਈ ਵੀ ਆਪਣੇ ਇੱਥੇ ਲਾਗੇ ਦੀਆਂ ਕੋਈ ਰਲ ਕੇ ਕੋਈ ਬੰਦੇ ਇੱਥੇ ਪਹੁੰਚੇ ਆ ਵੀ ਇਸ ਤਰ੍ਹਾਂ ਦੇ ਕੋਈ ਨਹੀਂ। ਇਲਾਕਾ ਮਕੀਨ ਹੀ ਹਨ ਜਿਹੜੇ ਇੱਥੇ ਕੰਮ ਕਰ ਰਹੇ ਨਾ, ਇਲਾਕਾ ਮਕੀਨ ਹੀ ਹੈ। ਅੱਛਾ ਅੱਛਾ ਇਹ ਸਾਰੇ ਇੱਕ ਦੂਜੇ ਦੀ ਸਪੋਰਟ ਕਰਕੇ ਇੱਕ ਦੂਜੇ ਨੂੰ ਲੈ ਕੇ, ਜਾਂ ਆਰਮੀ ਕੱਲ ਪਰਸੋਂ ਆਈ ਹੈ ਉਹਨਾਂ ਕੋਈ ਸਪੋਰਟ ਕੀਤੀ ਹੈ। ਦੂਸਰੇ ਪਾਸੇ ਉਹ ਬਵੰਨੀ ਵਾਲਾ ਟਿੱਬਾ ਨਜ਼ਰ ਤੁਹਾਨੂੰ ਆ ਰਿਹਾ, ਆ ਸਾਹਮਣੇ ਦਰਖਤਾਂ ਦੇ ਵਿੱਚ ਹੈ, ਉਹ ਟਾਵਰ ਵੀ ਨਜ਼ਰ ਆ ਰਿਹਾ। ਹਾਂਜੀ ਹਾਂਜੀ। ਇਹਦੇ ਨਾਲ ਹੀ ਉਹਨਾਂ ਕੈਂਪ ਲਾਇਆ ਹੋਇਆ ਹੈ, ਇੰਤਜ਼ਾਮੀਆ ਸਾਹੀਵਾਲ ਦੇ ਇੰਤਜ਼ਾਮੀਆ। ਅੱਛਾ ਅੱਛਾ। ਉਹ ਤਾਂ ਉਹ ਸਾਹੀਵਾਲ ਦੀ ਇੰਤਜ਼ਾਮੀਆ ਪਹਿਲੇ ਵਾਰ, ਯਾਨੀ ਕਿ ਉਹਨਾਂ ਆ ਕੇ ਵੀ ਤਿੰਨਾਂ ਦੀ ਭਰਪੂਰ ਉਹਨਾਂ ਸਪੋਰਟ ਕੀਤੀ, ਕਿਉਂਕਿ ਇਹ ਸਾਹੀਵਾਲ ਵਿੱਚ ਏਰੀਆ ਮੁੜ ਆ ਇਹ ਜਾਂਦਾ। ਨਾਲ ਕੋਈ ਨਿੱਕਾ ਬਾਲ ਵੀ ਹੈ ਜੀ ਇਹਦੇ। ਹਾਂਜੀ ਬਾਲ ਵੀ ਹੈ ਜਿਹੜੇ, ਹਾਂ ਬਾਲ ਨੂੰ ਵੀ ਲਈ ਜਾਂਦਾ। ਹਾਂ ਨਿੱਕਾ ਬਾਲ ਆ, ਉਹਨੂੰ ਉੱਤੇ ਟੂਬ ਭਰੀ ਹੈ ਹਵਾ ਦੀ। ਹਾਂਜੀ ਹਵਾ ਦੀ ਟਿਊਬ ਵਿੱਚ ਹਵਾ ਭਰ ਕੇ ਮੁੜ ਨਿਕਲਦੇ, ਕਿਉਂਕਿ ਠਿੱਲਣ ਦਾ ਇਹਨਾਂ ਨੂੰ ਵੱਲ ਨਹੀਂ ਆਉਂਦਾ। ਹਾਂ ਠਿੱਲਣ ਦਾ ਵੱਲ ਇਹਨਾਂ ਨੂੰ ਨਹੀਂ ਆਉਂਦਾ। ਹਾਂ ਇਹ ਵਿਚਾਰੇ ਕਿਹੜਾ ਦਰਿਆ ਤਾਂ ਇਹਨਾਂ ਤੋਂ ਦੂਰ ਸੀ। ਦਰਿਆ ਭਾਈ ਇਹ ਪਹਿਲੇ ਹੁੰਦਾ ਹੀ ਮੇਨ ਦਰਿਆ ਆ। ਇਹ ਜਿਵੇਂ ਜਿਵੇਂ ਆ ਬਸ ਪਹਿਲੇ ਨਾ ਉਹ ਤੁਸੀਂ ਵੇਖੋ ਸੀ ਪੁਰਾਣਾ ਜਿਹੜਾ ਸ਼ਰਾਜ਼ਾ ਪੱਤਰ ਹੈ ਜਿੱਥੇ ਬੇੜੀ ਲੱਗਦੀ ਹੈ, ਉੱਥੋਂ ਇਹ ਨਾਲ ਹੋ ਕੇ ਤਾਂ ਉਹ ਜਿਵੇਂ ਜਿਵੇਂ ਕਟਾਈ ਕਰ ਦਿੰਦਾ ਪਰਾਂ ਨਿਕਲ ਦਿੰਦੇ ਤੇ ਬੜੀਆਂ ਆਬਾਦੀਆਂ ਪਰਾਂ ਤਬਾਹ ਕਰ ਛੜੀ। ਅੱਛਾ ਫੈਸਲ ਜ਼ੁਬੈਰ ਸਾਹਿਬ ਆ ਦੇਖੋ ਨਾ ਬੇਜ਼ੁਬਾਨ ਵਿਚਾਰਾ, ਤੇ ਆ ਦੇਖੋ ਵੇਖੋ ਜੀ ਮਾਲਕਾਂ ਨੂੰ ਵੇਖ ਕੇ ਆਪਣੇ ਡੰਗਰ ਵੇਖ ਕੇ ਉਹ ਵੀ ਵੜ ਗਿਆ ਵਿੱਚ। ਵਫਾਦਾਰੀ ਕੁੱਤੇ ਦੀ ਵੀਰੋ ਤੁਸੀਂ ਮਸ਼ਹੂਰ ਸੁਣੀ ਹੋਣੀ, ਪਰ ਅੱਜ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਵੇਖ ਵੀ ਲਈ ਕਿ ਉਹ ਜਿਹੜੀਆਂ ਪਿੱਛੇ ਆਬਾਦੀਆਂ ਨਜ਼ਰ ਆ ਰਹੀਆਂ ਜਿੱਥੋਂ ਲੋਕ ਉੱਠ ਕੇ ਆਏ ਨੇ, ਉੱਥੋਂ ਲੋਕ ਜਾਨਵਰ ਲੈ ਕੇ ਆਏ ਆ, ਤੇ ਜਾਨਵਰਾਂ ਦੇ ਨਾਲ ਅਮੂਮਨ ਇੱਕ ਕੁੱਤਾ ਜ਼ਰੂਰ ਹੁੰਦਾ ਵਾ ਲੋਕਾਂ ਨੇ ਰੱਖਿਆ ਰਾਖਵਾਂ। ਉਹ ਵੀ ਤੁਸੀਂ ਵੇਖ ਸਕਦੇ ਆ ਜੀ, ਉਹ ਵੀ ਆਪਣੇ ਮਾਲਕਾਂ ਨੂੰ ਛੱਡਿਆ ਨਹੀਂ। ਇਹ ਆ ਵੇਖੋ ਜੀ, ਉਹ ਵੀ ਤਰ ਕੇ ਮਾਲਕਾਂ ਦੇ ਨਾਲ ਜਾਨਵਰਾਂ ਦੇ ਨਾਲ ਪਾਰ ਆ ਰਿਹਾ ਜੀ। ਵਾਕਿਆ ਜੀ ਵਫਾਦਾਰ ਜਾਨਵਰ ਹੈ ਜੀ। ਅੱਛਾ ਨਿੱਕਾ ਮੁੰਡਾ ਬੁਲਾ ਰਿਹਾ ਜੀ, ਉਹ ਨਿੱਕਾ ਮੁੰਡਾ ਬੁਲਾ ਰਿਹਾ। ਅੱਛਾ 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 ਅੱਛਾ। ਉਹਦੀ ਆਵਾਜ਼ ਤੇ ਆਇਆ। ਉਹ ਵੇਖੋ ਜੀ ਛੋਟਾ ਜਿਹਾ ਬੱਚਾ ਉਹਨੂੰ ਬੁਲਾ ਰਿਹਾ ਜੇ, ਤੇ ਮਾਲਕ ਦੇ ਇਸ਼ਾਰੇ ਤੇ ਦਰਿਆ ਸਮਝ ਲਓ ਮੌਤ ਨੂੰ ਮਾਸੀ ਕਹਿੰਦੇ ਆ ਪਾਰ ਆਉਣ ਡਿਆ ਜੇ। ਹਾਂ ਬੱਚੇ ਨੇ ਸੱਦਾ ਮਾਰੀਆਂ ਬੜੀ ਦੇਰ ਦਾ, ਉਹ ਸੱਦੀ ਜਾਂਦਾ। ਚਲੋ ਜੀ ਅਸੀਂ ਸ਼ੁਕਰ ਕਰ, ਮੈਂ ਕਿਹਾ ਵੀ ਉਹ ਕਿਹਨੂੰ ਸੱਦ ਰਿਹਾ। ਚਲੋ ਸ਼ੁਕਰ ਆ ਵੀ ਉਹ ਕਾਮਯਾਬੀ। ਅੰਜਾ ਭਾਈ ਲੋਕਾਂ ਵੇਖ ਲੋ ਟਿਊਬਵੈਲ ਵੀ ਵਿੱਚ ਹੈ, ਬਿਜਲੀ ਇਸ ਟਾਈਮ ਖੂਸ਼ ਭਰੇ ਬੰਦੇ ਨੇ। ਉਹ ਵੀ ਮੱਝਾਂ ਵਾਲ ਲੀਆਂ ਤੇ ਮਗਰ ਹੈ ਵੀ ਮੈਂ ਕਹਿੰਦਾ ਮੁੰਡਾ ਜਾਈ। ਇਹ ਗੱਲ ਸਾਡੀ ਠੀਕ ਹੈ ਜੀ, ਵੱਧ ਰਿਹਾ ਪਾਣੀ ਬਹੁਤ। ਪਾਣੀ ਵੱਧ ਰਿਹਾ, ਪਾਣੀ ਵੱਧ ਰਿਹਾ ਅੰਜਾ ਭਾਈ। ਅਸੀਂ ਅੱਗੇ ਆਏ ਆ ਨਾ ਤਾਂ ਉਹ ਉਤਾਂ ਕੋਈ ਨਿਕਲਿਆ, ਹੁਣ ਇਤਨਾ ਤਾਂ ਉਤਾਂ ਨਿਕਲਿਆ ਖਲੋਤਾ ਪਾਣੀ। ਉਹ ਢੇਰੀ ਕਾਦੀ ਤਰੀ ਆ ਰਹੀ ਸਰ ਉਹ ਤਾਂ ਕਿਸੇ ਤਰੀ ਆ ਰਹੀ ਤੂੜੀ ਆ ਤੂੜੀ ਹੋ ਗਈ ਕੋਈ ਇਸ ਤਰ੍ਹਾਂ ਦੇ ਜਿਹੜੇ ਦਰਿਆ ਵਿੱਚ ਹੀ ਚੱਲੇ। ਹੋਰ ਨਾ ਵੇਖੋ ਉਹ ਤਿਲ ਦੀ ਫਸਲ ਹੈ ਪੱਕੀ ਤਿਆਰ ਸ਼ੁਦਾ। ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਜਿਹੜਾ ਬੰਦਾ ਉਹ ਆਜੂਗਾ ਅੱਗਾ ਆਪੇ? ਹਾਂਜੀ ਉਹ ਅੱਗਾ ਨਾਲ ਉਸੇ ਮੱਜੀ ਦੇ। ਅੱਛਾ ਮੈਂ ਕਿਹਾ ਗੌਰ ਰੱਖਿਓ, ਕੋਈ ਬੰਦੋਬਸਤ ਕਰੀਏ ਨਹੀਂ ਤੇ ਆਪਾਂ ਵੜ ਜੰਨੇ ਆ। ਨਹੀਂ ਆਜ ਅਸੀਂ ਮੈਨੂੰ ਲੱਗਦਾ ਛੋਟੀ ਉਮਰ ਦਾ ਲੱਗਦਾ। ਨਹੀਂ ਉਹਦੇ ਨਾਲ ਕੁੱਤੇ ਆ ਜੀ, ਉਹ ਟਾਲੀਆਂ ਦੇ ਕੋਲ ਖਲੋਤਾ, ਮਗਰ ਕੁੱਤਾ ਵੜ ਨਹੀਂ ਰਿਹਾ ਹਜੇ। ਫੈਸਲ ਜ਼ੁਬੈਰ ਸਾਹਿਬ ਜੀ ਜੀ ਆਓ, ਉਹ ਟਾਲੀਆਂ ਦੇ ਵਿੱਚ ਉਹ ਬੰਦੇ ਨੇ ਵਾੜੇ ਨਾ ਡੰਗਰ, ਤੇ ਮਗਰ ਕੁੱਤਾ ਜੀ ਉਹ ਸਾਧ ਮਾਰਦਾ ਕੂਕਦਾ ਪਿਆ। ਇਹਨਾਂ ਚੀਜ਼ਾਂ ਵਾਸਤੇ ਨਵਾਂ ਕੰਮ ਹੈ ਨਾ ਦਰਿਆ ਵਿੱਚ, ਕਿਉਂਕਿ ਨਾ ਇਹ ਕੁੱਤੇ ਵੜਦੇ ਹਨ ਤੇ ਨਾ ਇਹ ਮੱਝੀ ਵੜਦੀਆਂ। ਕੁੱਤਾ ਕੂਕਦਾ ਪਿਆ ਜੀ। ਹਾਂਜੀ ਉਹ ਬਸ ਡਰੇ ਹੋਏ ਖੌਫ, ਜਿਵੇਂ ਬਈ ਨਵੀਂ ਸਿਰੂ ਚੀਜ਼ ਵੇਖਦਾ ਪਿਆ। ਆ ਦੇਖੋ ਜੀ ਨਾ ਕਿ ਉਹ ਕੁੱਤਾ ਨਾ ਉਹਦੇ ਮਗਰ ਉਹ ਡਰ ਰਿਹਾ, ਪਾਣੀ 'ਚ ਨਹੀਂ ਵੜਦਾ। ਹਾਂ ਕਿਉਂਕਿ ਕੁੱਤੇ ਪਾਣੀ 'ਚ ਇਤਨਾ ਜ਼ਿਆਦਾ ਨਹੀਂ, ਥੋੜੇ ਬਹੁਤੇ ਪਾਣੀ 'ਚ ਤਾਂ ਵੜ ਜਾਂਦੇ, ਇੰਨੇ ਸਾਰੇ ਪਾਣੀ 'ਚ ਤਾਂ ਉਹਨਾਂ ਦਾ ਤਜਰਬਾ ਨਹੀਂ ਨਾ। ਪਰ ਉਹ ਮਾਲਕ ਪਿੱਛੇ ਲੂਸ ਰਿਹਾ ਵੀ ਮੈਂ ਜਾਵਾਂ ਮਗਰ। ਹਾਂ ਬੜਾ ਦਿਲ ਨਾ ਖਰਾਬ ਹੋਇਆ ਦੇਖ ਕੇ। ਰਾਣਾ ਸਾਹਿਬ ਇੱਕ ਵਾਰੀ ਉਹ ਮੁੜ ਗਿਆ ਹਾਂ ਜਾਨਦਾਰਾਂ ਦਾ ਜਿਹੜਾ ਵਾ ਨਾ ਉਹ ਬੜਾ ਪਹਿਲੇ ਵੀ ਇੱਕ ਤੇ ਉਹ ਸਿਰਫ ਆਪਣੇ ਮਾਲਕ ਦੀ ਤੇ ਜਾਨਵਰਾਂ ਦੀ ਮੁਹੱਬਤ ਅਟੈਚ ਹੁੰਦਾ ਵਾ, ਉਹਦੇ ਕਰਕੇ ਪਾਣੀ ਨੂੰ ਪੈ ਜਾਂਦੇ ਆ। ਲੇਕਿਨ ਇਤਨਾ ਬੜਾ ਪਾਣੀ ਜਿਹੜਾ ਵਾ ਨਾ ਮੁਸ਼ਕਿਲ ਆ ਰਿਹਾ। ਅੱਛਾ ਇੱਕ ਕੁੱਤਾ ਉਹਦੇ ਮਗਰ ਆ ਰਿਹਾ ਬੰਦੇ ਦੇ, ਇੱਕ ਕੁੱਤਾ ਨਹੀਂ ਵਿੱਚ ਵੜਿਆ। ਦੋ ਕੁੱਤੇ ਦੇ ਮਗਰ ਆ ਰਹੇ, ਦੋ ਇੱਕ ਉਹਦੇ ਨਾਲ ਦੋ ਆ ਰਹੇ ਮਗਰ, ਦੋ ਕੁੱਤੇ ਉਹ ਪਿੱਛੇ ਹਟ ਗਿਆ। ਅੱਛਾ ਤੀਸਰਾ ਕੁੱਤਾ ਪਿਛਾ ਹਟ ਗਿਆ, ਡਰ ਗਿਆ। ਦੋ ਦੇ ਮਗਰ ਮਾਲਕ ਦੇ ਮਗਰ ਵੇਖੋ ਕਿੰਨੇ ਡੂੰਘੇ ਪਾਣੀ 'ਚ ਕੁੱਤੇ, ਸਿਰਫ ਉਹਨਾਂ ਦੇ ਧੌਣਾ ਦਿਖ ਰਹੀਆਂ। ਉੱਚੀ ਜਗ੍ਹਾ ਤੇ ਬਣਾ ਉਹ ਦੇਖੋ ਜੀ ਮੁੜ ਗਿਆ। ਹਾਂ ਡੰਗਰ ਹਾਂ। ਹੁਣ ਇਹ ਵੀ ਦਰਿਆ ਦੇ ਵਿੱਚ ਹੀ ਹੈ। ਜਾਨਵਰਾਂ ਨੂੰ ਬੜੀ ਔਖੀ ਹੈ। ਹਾਂ ਬੰਦਿਆਂ ਨਾਲੋਂ ਬਹੁਤੀ ਨਾ ਜਾਨਵਰਾਂ ਨੂੰ ਔਖੀ ਹੋਈ
ਬੰਦਾ ਤੇ ਨਾ ਵੇਖੋ ਜੀ ਰੌਲਾ ਰੱਪਾ ਪਾ ਕੇ ਆਪਣੀ ਲੋੜ ਮੰਗ ਲੈਂਦਾ, ਮਤਾਲਬਾ ਕਰ ਲੈਂਦਾ, ਫੋਨ ਉਹ ਕਰ ਲੈਂਦਾ। ਜਾਨਵਰ ਵਿਚਾਰਾ ਜਿਹੜਾ ਬੇਜ਼ੁਬਾਨ ਹੁੰਦਾ ਇਹ ਉਸ ਤੋਂ ਵੀ ਜ਼ਿਆਦਾ ਮੁਸ਼ਕਲ 'ਚ, ਇਨਸਾਨਾਂ ਨਾਲੋਂ ਵੀ ਮੁਸ਼ਕਲ 'ਚ। ਤੇ ਲੇਕਿਨ ਮੇਰਾ ਖਿਆਲ ਇਹ ਆ ਕਿ ਇਹ ਸਾਨੂੰ ਜਿਹੜਾ ਨਾ ਜੀ ਜਿਹੜੇ ਲੋਕ ਤਾਮਨ ਕਰਦੇ ਪਏ, ਕਿਤੇ ਵੀ ਰੈਸਕਿਊ ਕਰਦੇ ਪਏ ਆ, ਪ੍ਰਾਈਵੇਟ ਕਰਦੇ ਪਏ, ਸਰਕਾਰੀ ਕਰਦੇ ਪਏ, ਕਿਸੇ ਵੀ ਰੂਪ 'ਚ। ਤੇ ਮੈਂ ਅੱਗੇ ਵੀ ਦਾਵਤ ਦਿੱਤੀ ਹੈ ਕਿ ਜਿਹੜੇ ਇਲਾਕਿਆਂ ਦੇ ਵਿੱਚ ਪੱਠਾ ਚਾਰਾ ਨਾ ਉਹ ਹੀ ਲਿਆਣ ਕੇ ਟਰਾਲੀ ਭਰ ਕੇ ਦੇ ਦੇਣ। ਚੱਲ ਇੱਕ ਘਰ ਦੇ ਡੰਗਰਾਂ ਨੂੰ ਰੱਜ ਕੇ ਪੈ ਜਾਣ, 2-2 3-3 ਦਿਨਾਂ ਦੇ ਡੰਗਰ ਭੁੱਖੇ ਆ ਜੀ ਇੱਥੇ। ਤੇ ਹਾਲਾਤ ਇੱਥੇ ਵਾਕਈ ਬਹੁਤ ਖਰਾਬ ਹੈ। ਔਰ ਮੈਂ ਸਰੋਇਆ ਸਾਹਿਬ ਦੇ ਨਾਲ ਆਇਆ, ਜਿਹੜਾ ਰਾਵੀ ਦੀ ਮੈਂ ਕੰਡੀਸ਼ਨ ਵੇਖੀ, ਸਤਲੁਜ ਕਿਉਂਕਿ ਮੈਂ ਭੂਕਾਂ ਵਾਲੇ ਪੱਤਣ ਤੋਂ ਗੁਜ਼ਰਿਆ ਸੀ, ਪਾਣੀ ਦਾ ਬਹਾਓ ਤਾਂ ਬਹੁਤ ਜ਼ਿਆਦਾ ਸੀ। ਲੇਕਿਨ ਜਿੰਨੀ ਖੌਫਨਾਕ ਸੂਰਤ ਹਾਲ, ਉਹ ਰਾਣਾ ਸਾਹਿਬ ਵਾਲੀ ਗੱਲ ਕਿ ਹਜੇ ਉਹਨੇ ਹਿੱਟ ਨਹੀਂ ਕੀਤਾ ਆਣ ਕੇ ਪੂਰੇ ਪਾਣੀ ਨੇ। ਲੇਕਿਨ ਰਾਵੀ ਦੀ ਸੂਰਤ ਹਾਲ ਤੇ ਸਮਝ ਲਓ, ਵੇਖੋ ਨਾ ਉਹ ਪਿੰਡ ਵੀ ਡੁੱਬ ਗਏ, ਡੰਗਰ ਡਰ ਗਏ, ਪਿਛਲੇ ਡੁੱਬ ਗਏ, ਉਹ ਵਾਪਸ ਚਲੇ ਗਏ ਫੇਰ ਉੱਚੀ ਜਗ੍ਹਾ ਤੇ। ਡੰਗਰ ਡਰ ਗਏ ਤੇ ਪਿੱਛੇ ਮੁੜ ਕੇ ਚਲੇ ਪਹਿਲੀ ਦਫਾ ਉਹਨਾਂ ਨੂੰ ਟੱਪਣਾ ਪਿਆ ਖਲੋਤਾ ਹੈ ਨਾ, ਵਕਤ ਗਏ ਹੁਣ ਉਹ, ਕਿਉਂਕਿ ਉਹਨਾਂ ਦੇ ਕੋਲ ਉਹ ਫਸਲਾਂ ਖਲੋਤੇ, ਚਾਰਾ ਖਲੋਤਾ, ਉਸ ਬਗੈਰ ਹੱਲ ਹੀ ਕੋਈ ਨਹੀਂ। ਉਹ ਲੈ ਜਾਂਦੇ ਨੇ ਵਿਚਾਰੇ 4-4 ਕੇ। ਬੜੀ ਹਿੰਮਤ ਕਰਕੇ ਉਹਨੇ ਮੁੰਡੇ ਨੇ ਵਾੜੇ ਸੀ ਜੀ, ਡੰਗਰ ਵਾੜੇ ਸੀ, ਮਗਰ ਕੁੱਤੇ ਵਾੜੇ ਸੀ, ਪਰ ਉਹ ਇੱਕ ਵਾਰੀ ਡਰ ਕੇ ਡੰਗਰ ਵੀ ਬਾਹਰ ਨਿਕਲ ਗਏ, ਕੁੱਤੇ ਵੀ ਨਿਕਲ ਤਾਂ ਵੈਸੇ ਵੀ ਕੋਈ ਉਹ ਦੇਖੋ ਹੁਣ ਕੁੱਤੇ ਵਿੱਚੋਂ ਨਿਕਲ ਰਹੇ ਆ 2 ਕੁੱਤੇ। ਹਾਂਜੀ ਕੁੱਤਾ ਵੈਸੇ ਵੀ ਕੋਈ ਲੰਗੜਾ ਵਾ। ਇਹ ਆਇਆ ਤਾਂ ਉਹ ਉਧਰ, ਹੁਣ ਉੱਥੋਂ ਕਵਾੜੂਗਾ, ਮੈਂ ਕਹਿੰਦਾ ਉੱਥੋਂ ਤਾਂ ਆਇਆ ਸੀ ਇਹ। ਨਹੀਂ ਤੇ ਇਹ ਨਿਕਲੇਗਾ ਕਿਧਰੋਂ? ਹੁਣ ਇਹ ਜਿਹੜੀ ਜਗ੍ਹਾ ਵਿੱਚ ਟੋਟਾ ਉੱਚਾ ਵਾ, ਸਿਰਫ ਇਹ ਥੋੜੀ ਜਿਹੀ ਟੁਕੜੀ ਉੱਚੀ, ਪਿੱਛੇ ਵੀ ਪਾਣੀ ਆ ਵੀ ਤੇ ਆਇਆ ਨੂੰ। ਉਸਮਾਨ ਭਾਈ ਇੱਧਰ ਵੇਖਿਓ ਸੁਰਿਆ ਸਾਹਿਬ, ਮੀਲਾਂ ਤੱਕ ਪਾਣੀ ਹੈ। ਉਹ ਵੇਖੋ ਉਧਰ ਵੀ ਤੋੜ ਪਾਣੀ ਹੈ। ਇੱਧਰ ਹੋਰ ਮੌਲੀ ਸਾਹਿਬ ਆਪਣਾ ਕੀ ਨਾਮ ਸੀ? ਇਬਨ ਹਸਨ। ਇਬਨ ਹਸਨ ਭਾਈ, ਇੱਥੇ ਅੱਗੇ ਕੋਈ ਹੋਰ ਰਾਹ ਹੈਗਾ ਜਿੱਥੋਂ ਦੀਆਂ ਮੱਝਾਂ ਨਿਕਲਣਗੀਆਂ? ਰਾਹ ਤੇ ਤੋੜੇ ਤੋਂ ਗਹਿਰਾਈ ਵਿੱਚ ਸਿਰਫ ਇਹ ਇਹਨਾਂ ਦੇ ਵਾਸਤੇ ਉੱਚੀ ਥੋੜੀ ਹੈ। ਥੋੜੀ ਜਿਹੀ ਤੇ ਡੁੱਗਾ, ਕਾਫੀ ਡੁੱਗਾ ਤਕਰੀਬਨ ਇਸ ਟਾਈਮ। ਤੇ ਇੱਥੇ ਵੀ ਪਾਣੀ ਦੀ ਸਤ੍ਹਾ ਬੁਲੰਦ ਹੁੰਦੀ ਜਾਂਦੀ ਹੈ। ਇਧਰੋਂ ਵਾੜੂਗਾ ਇਹ ਫਿਰ ਵਿਚਾਰਾ ਨਿਕਲੇਗਾ ਕਿਧਰੋਂ? ਹਾਂ, ਇਹ ਨਿਕਲ ਕੋਸ਼ਿਸ਼ ਕਰ ਰਹੇ ਨੇ। ਹੁਣ ਤੇ ਮੌਕਾ ਟਾਈਮ ਨਾਲ ਨਿਕਲ ਆਵੇ, ਜਿਵੇਂ ਪਾਣੀ ਆ ਚਾਨਣ ਹੈ ਆ ਹੁਣ ਜਿਹੜਾ ਵਾ ਨਾ। ਇੱਥੇ ਕੋਈ ਬੇੜੀ ਛੇੜੀ ਉਹ ਹੈ ਨਹੀਂ ਕੋਈ ਬਣਾਈ ਹੋਈ ਹੈ ਕੋਈ ਇੱਥੇ ਏਦਾਂ? ਬੇੜੀ ਕੋਈ ਨਹੀਂ, ਕਿਉਂਕਿ ਪਹਿਲੇ ਪਤਨ ਚੱਲਦਾ ਹੀ ਹੈ। ਤੇ ਯਾਰ ਜਦੋਂ ਰਾਵੀ ਬੰਦ ਹੁੰਦਾ ਹੀ ਨਾ, ਇੱਥੇ ਕਸ਼ਤੀ ਲੱਗਦੀ ਹੈ, ਇੱਥੇ ਪਾਰ ਜਾਂਦੇ। ਜਿਹੜੀ ਇਹ ਹੀ ਨਾ ਪਹਿਲੇ 2 ਮਰਤਬਾ ਆਪਣੇ ਟਾਈਮ ਦੇ ਵਿੱਚ ਵੀ ਕਾਫੀ ਪਾਣੀ ਆਇਆ, ਇੱਥੋਂ ਕਸ਼ਤੀ ਚੱਲਦੀ ਹੈ ਤੇ ਉਹ ਸਿਰੇ ਤੋਂ। ਇਹ ਕਿਹੜਾ ਪਤਨ ਕੋ ਆਂਦਾ ਵਾ? ਇਹ ਮਹਾਤਮਾ ਵਾਲਾ ਪਤਨ ਸੱਚ। ਅੱਛਾ, ਉਹ ਦੇਖੋ ਨਾ ਵੀ ਉਹ ਡੰਗਰ ਡਰੇ ਹੋਏ ਤੇ ਉਹ ਕੱਲਾ ਬੰਦਾ, ਇਸ ਟਾਈਮ ਉੱਥੇ ਕੋਈ ਬੰਦਾ ਨਹੀਂ। ਅਸਲ ਉਹ ਡੰਗਰ ਤਾਂ ਡਰ ਗਏ ਜੀ ਸੁਰਿਆ ਸਾਹਿਬ, ਬੰਦੇ ਨੇ ਅੱਗੇ ਕੁੱਟ ਫਾਂਟ ਕੇ ਲਿਆਂਦੇ ਨਾ ਵੀ ਬਾਹਰ ਚਲੇ ਗਏ। ਹਾਂਜੀ ਉਹ ਹੁਣ ਦੁਬਾਰਾ ਡਰੇ ਖੁਸ਼ਕੀ ਵੱਲ ਨੂੰ ਚਲੇ ਗਏ ਵੀ ਬਸ ਹੀ ਨਹੀਂ ਜਾਣਾ। ਹਾਂਜੀ ਲੇਕਿਨ ਮੇਰਾ ਖਿਆਲ ਉਹ ਵਿਚਾਰਾ ਬੰਦਾ ਵੀ ਪੂਰਾ ਖਪਣ ਡਿਆ ਵੀ ਆ ਜਾਓ, ਕਿਉਂਕਿ ਪਾਣੀ ਦਿਆ ਚੜਨ ਤੇ ਉੱਤੋਂ ਰੇਰਾ ਵੀ ਹੁੰਦਾ ਪਿਆ। ਹਾਂ, ਰਾਤ ਹੋ ਗਈ ਤੇ ਰਾਤ ਕਿਹੜੀ ਛੋਟੀ ਹੈ, ਸਵੇਰ ਤੱਕ ਅੱਲਾਹ ਤਾਲਾ ਨੂੰ ਖੈਰ ਨਾ ਲਿਆਵੇ। ਨਹੀਂ ਆਪਾਂ ਜਦੋਂ ਤੱਕ ਇਹ ਨਿਕਲਿਆ ਨਾ ਆਪਾਂ ਆਪਾਂ ਜਾਣਾ ਇੱਥੇ ਹੀ ਆ ਇਨਸ਼ਾਅੱਲਾ। ਤੇ ਇਹਦਾ ਫਿਰ ਉੱਥੋਂ ਟੈਲੀਫੋਨ ਕਰਕੇ ਨਾ ਤੇ ਬੇੜੀ ਮੰਗਾ ਲੈਣੇ। ਆਹੋ ਫਿਰ ਇਹ ਬੰਦਾ ਤੇ ਚਲੋ ਕੱਢ ਗਿਆ। ਦੇਖੋ ਜੀ ਉੱਤੋਂ ਬੱਦਲ ਹੈ ਤੇ ਮੇਰੇ ਮਾਲਕ ਦੇ ਕੰਮ ਆ ਵੀ ਹੈ। ਆਮੀ ਆ ਸਾਡੇ ਨਾਲ ਵੀ ਪਿਆਜ ਮੀ ਮੈਂ ਜਦੋਂ ਸਫ਼ਰ ਕਰ ਗਿਆ ਸਾਰੇ ਰਾਹ ਬਾਰਿਸ਼ ਹੁੰਦੀ ਹੈ ਜੀ। ਸਾਰੇ ਇੱਥੇ ਸਾਡੇ ਕੋਲ ਕੋਈ ਨਹੀਂ ਹੋਈ ਤੇ ਇਸ ਪਾਸੇ ਤੇ ਹੀ ਕਰਕੇ ਨਾ। ਆ ਦੇਖੋ ਨਾ ਪਾਣੀ ਤੇਜ਼ ਹੋਇਆ, ਆ ਹੁਣ ਵੱਧ ਗਈ, ਵਾਕਈ ਵੱਧ ਗਈ ਜੀ। ਪਾਣੀ ਵਧਿਆ। ਪਾਣੀ ਦਾ ਹਾਂ ਬੜਾ ਫਰਕ ਪੈ ਗਿਆ। ਤੇ ਤੁਸੀਂ ਇਹ ਦੇਖੋ ਨਾ ਬਈ ਅਸੀਂ ਨਾ ਜੀ ਉੱਥੇ ਸਮਾਨ ਲੋਡ ਕਰ ਲਿਆ ਟਰੱਕ ਦੇ ਉੱਤੇ, ਤੇ ਉਹ ਅਸੀਂ ਹੁਣ ਚੱਲੇ ਸੀ ਮੁਜ਼ੱਫਰਗੜ੍ਹ ਨੂੰ। ਸਾਨੂੰ ਅਸੀਂ ਸਿਰਫ ਇੱਕ ਵਾਰੀ ਨਾ ਕਿਹਾ ਕਿ ਸਾਡਾ ਦਰਿਆ ਰਾਵੀ ਨਾ ਵੀ ਇੱਥੇ ਇੱਕ ਗੇੜਾ ਮਾਰ ਕੇ ਜਾਈ ਵੀ ਇੱਥੇ ਸੂਰਤ ਹਾਲ ਕੀ ਹੈ। ਹਾਂ, ਤੇ ਅਸੀਂ ਰਾਤੀ ਕਿਸੇ ਪੈਰ ਵੀ ਉੱਥੇ ਪਹੁੰਚ ਜਾਣਾ ਮੁਜ਼ੱਫਰਗੜ੍ਹ। ਤੇ ਇਹ ਨਾ ਹੋਰ ਉਸ ਪਾਸੇ ਕੋਈ ਬੰਦਾ ਛੇਣੂ ਨਹੀਂ ਹੈ ਇਸ ਟਾਈਮ। ਇਸ ਟਾਈਮ ਮਾਲ ਮਵੇਸ਼ੀ ਲੈ ਕੇ ਗਏ ਹੋਏ ਨੇ ਲੋਕ। ਨਹੀਂ ਉਹ ਤਾਂ ਨਿਕਲ ਆਏ ਉੱਧਰ ਤਾਂ ਕੋਈ ਵੀ ਨਹੀਂ ਦਿਖ ਰਿਹਾ। ਹੁਣ ਸਾਰੇ ਨਿਕਲ ਆਏ ਨੇ। ਹਾਂ, ਇਹ ਇੱਕ ਬੰਦਾ ਰਹਿ ਗਿਆ। ਕੁਝ ਅੱਛਾ ਤੇ ਇਹ ਹੁਣ ਇਹਨੂੰ ਕਿਹਾ ਮਾਲ ਵਾੜੇ ਨਾ ਤੇ ਦੇਖ ਲੈਂਦੇ ਆ। ਹੁਣ ਕੋਸ਼ਿਸ਼ ਕਰ ਰਿਹਾ। ਹਾਂਜੀ ਇਹਨੂੰ ਆਵਾਜ਼ ਦਿਓ ਵੀ ਇੱਥੋਂ ਦੀ ਕੱਢ ਲੈ, ਜੇ ਨਿਕਲਦਾ ਨਹੀਂ ਤੇ ਫਿਰ ਕੋਈ ਚੀਜ਼ ਮੰਗਵਾ ਕੇ ਤੈਨੂੰ ਕੱਢਣਾ ਤੇ ਪੈਣਾ। ਉੱਥੇ ਚੱਲੋ। ਉਹ ਬੰਦਾ ਜੀ ਘੇਰ ਘੂਰ ਕੇ ਲੈ ਕੇ ਆਇਆ ਡੰਗਰ, ਤੇ ਅੱਲਾ ਕਰੇ ਹੁਣ ਕਾਮ ਕੁੱਤੇ ਵੀ ਆ ਨਾਲੇ। ਹਾਂ ਕਿੰਨੇ ਹਾਂ ਨਹੀਂ ਉਹ ਫਿਰ ਬੰਦੇ ਦੇ ਦਿਲ 'ਚ ਡਰ ਵੀ ਆਂਦਾ। ਆਖਰ ਬੰਦਾ ਵੀ ਉਧਰੋਂ ਡੇਰੇ ਸੁੰਨੇ ਹੋ ਗਏ। ਇਹਦੀ ਉਮਰ ਦਾ ਵੀ ਨਹੀਂ। ਪਾਣੀ ਦੇ ਬਹਾਓ ਇੱਕ ਦਫਾ ਦਿਖਾਇਓ ਤੇਜ਼ ਹੋ ਗਿਆ ਅੱਗੇ ਨੂੰ ਵਾਕਈ। ਹਾਂਜੀ ਹਾਂਜੀ ਉਹ ਲੱਗਾ ਵੜਨ ਦੀ ਵਿੱਚੋਂ। ਅੱਲਾ ਖੈਰ ਕਰੇ। ਅੱਗੇ ਵੀ ਅੱਧ ਚੋਂ ਮੁੜਿਆ ਵਿਚਾਰਾ, ਡੰਗਰ ਡਰ ਗਏ। ਡੰਗਰ ਡਰ ਗਏ। ਪਿਛਲਾ ਕੁੱਤਾ ਕੌਕਦਾ ਰਿਹਾ ਨਾ। ਪਾਣੀ ਵੀ ਜ਼ਿਆਦਾ ਸੀ, ਉਹਨੂੰ ਆਣਾ ਸੀ ਨਾ। ਕੁੱਤੇ 3 ਨਾ ਜੀ, ਕੁੱਤੇ 3 ਨਾ, 2 ਅੱਗੇ ਵੜ ਗਏ ਸੀ, ਇੱਕ ਨਹੀਂ ਸੀ ਵੜਿਆ, ਤੇ ਉਹ ਪਿਛਾ ਕੌਕਦਾ ਸੀ। ਤੇ ਹੁਣ ਅੱਲਾ ਕਰੇ ਵੀ ਤਿੰਨੇ ਵੜ ਜਾਣ ਤੇ ਨਾਲ ਖੈਰੀ ਸਲਾਮਤੀ ਇਸ ਪਾਸੇ ਆ ਜਾਣ। ਜੇ ਕੋਈ ਐਸੀ ਗੱਲ ਹੋਈ ਨਾ ਤੇ ਫਿਰ ਅਸੀਂ ਉੱਥੋਂ ਭੱਜ ਕੇ ਉੱਥੋਂ 11-22 ਵਾਲਿਆਂ ਦੀ ਬੇੜੀ ਮੰਗਾ ਲਾਂਗੇ, ਉਹ ਵਿੱਚੋਂ ਦੀ ਆ ਜਾਊ। ਫੋਨ ਕੀਤਾ ਤਾਂ ਫੌਰਨ ਆ ਜਾਣਗੇ ਅੱਲਾ। ਡਰ ਰਹੇ ਨੇ, ਡਰ ਰਹੇ। ਡੰਗਰ ਕੁੱਤੇ ਭੌਂਕਣ ਲੱਗ ਗਏ।
ਉਹਨਾਂ ਵਾਸਤੇ ਤਾਂ ਨਵਾਂ ਹੀ ਕੰਮ ਹੈ। ਜਾਨਵਰ ਵੀ ਕਦੀ ਦਰਿਆ ਉਹ ਕੋਸ਼ਿਸ਼ ਪੂਰੀ ਕਰਦਾ ਜਾਨਵਰਾਂ ਨੂੰ ਵਿੱਚ ਲਿਆਉਣ ਦੀ, ਜਾਨਵਰ ਡਰ ਗਏ ਅੱਗੇ ਨਾ। ਨਹੀਂ ਉੱਥੋਂ ਪੇਟ ਵੀ ਜ਼ਿਆਦਾ ਸੀ ਦਰਿਆ ਦਾ ਅਕਰਾ ਵਾੜ ਲੈ ਡੰਗਰ ਵਾੜ ਲੈ ਹੁਣ ਇੱਥੋਂ ਕਿ ਨਿਕਲਣੇ ਵੀ ਉੱਪਰ ਜਾ ਕੇ ਅੱਲਾ ਖੈਰ ਕਰੇ ਅੱਲਾ ਖੈਰ ਕਰੇ। ਨਹੀਂ ਪਾਣੀ ਉਹ ਦੇਖੋ ਜ਼ਿਆਦਾ ਪਾਣੀ। ਤੇ ਤੁਸੀਂ ਮੈਂ ਅਗਰ ਗਲਤ ਨਹੀਂ ਨਾ, ਇਹ ਬੈਗ 'ਚ ਹੈਗੀਆਂ ਬੋਤਲਾਂ ਖਾਲੀ ਪਾਣੀ ਵਾਲੀਆਂ। ਇਹ ਤਜਰਬਾ ਬਣਾਇਆ ਵੀ ਡੁੱਬਣ ਤੋਂ ਬਚਣ ਵਾਸਤੇ। ਕਿੱਥੇ ਆ ਬੋਤਲਾਂ? ਇਹ ਪਿੱਛੇ ਜਿਹੜੀਆਂ ਨੇ ਪਾਈਆਂ ਹੋਈਆਂ ਬੰਦੇ ਨੇ। ਅੱਛਾ ਉਹ ਜਿਹੜਾ ਆ ਰਿਹਾ ਜਿਹੜੇ ਥੈਲੇ 'ਚ ਪਾ ਲੈਂਦੇ ਆ ਵੀ ਡੁੱਬੇ ਨਾ। ਕਿਸੇ ਸਾਫ਼ ਥਾਂ ਤੇ। ਉਹਨੇ ਆਪਣਾ ਜੁਗਾੜ ਤੇ ਲਾਇਆ ਮਾੜਾ ਚੰਗਾ ਜਿੰਨਾ ਉਹ ਲਾ ਸਕਦਾ। ਇਹਨਾਂ ਡੋਬੇ ਥੈਲੇ ਹੈ ਪਿੱਛੇ ਬੋਤਲਾਂ ਹੀ ਆ। ਅੱਛਾ ਖਾਲੀ ਬੋਤਲਾਂ। ਇਹ ਇਬਨ ਹਸਨ ਕਿੱਥੇ ਹੈ? ਕੈਨ ਬੰਨ ਲੈਂਦਾ। ਇਬਨ ਹਸਨ ਇਹ ਖਾਲੀ ਬੋਤਲਾਂ ਬੰਨ ਕੇ ਆਂਦੇ? ਖਾਲੀ ਬੋਤਲਾਂ ਨਾਲ ਬੰਦਾ ਡੁੱਬਦਾ ਨਹੀਂ ਹੈ। ਇਹ ਦੱਸਦੇ ਪੈਨ ਪ੍ਰੈਕਟੀਕਲੀ ਬੰਦਾ ਅਗਰ ਕਰ ਲਵੇ ਨਾ 4 ਬੋਤਲਾਂ ਹੋਣ ਨਾ ਤਾਂ ਬੰਦਾ ਦਰਿਆ ਵਿੱਚ ਨਹੀਂ ਬੁੱਢਦਾ ਜਿੰਨਾ ਵੀ ਪਾਣੀ ਹੋਵੇ। 2 ਦੱਸ ਰਹੇ ਕਿ ਬੰਦੇ ਨੂੰ ਕਮੀਜ਼ ਦੇ ਥੱਲੇ ਦੇਣੀਆਂ ਚਾਹੀਦੀਆਂ ਨੇ ਇਸ ਜਗ੍ਹਾ ਤੇ 2 ਬੋਤਲਾਂ ਹੋਣ, 2 ਸ਼ਲਵਾਰ ਦੇ ਅੰਦਰ ਇਦੋਂ ਬੰਦਾ ਨਾ ਰਹਿੰਦਾ 5 ਛੜੇ ਮੋੜੋ ਬੰਦਾ ਡੁੱਬਦਾ ਨਹੀਂ। ਇੱਥੋਂ ਤਾਂ ਲੋਕ ਮੁੜੇ ਐਵੇਂ ਕਰਕੇ ਤਕਨੀਕਾਂ ਲਾ ਕੇ ਨਿਕਲਦੇ ਨੇ। ਉਹ ਡੰਗਰ ਫਿਰ ਮੁੜ ਗਏ, ਡੰਗਰ ਡਰੇ ਪਏ। ਡੰਗਰ ਡਰ ਗਏ। ਹੋਰ ਦੂਰੋਂ ਲਿਆਊਗਾ ਵੜ ਕੇ ਹੁਣ। ਅੱਛਾ ਇਹ ਨਾ ਇੱਧਰ ਦਿਖਾਇਓ ਜੀ ਬੱਦਲ ਕਿਵੇਂ ਚੜਿਆ ਹੈ। ਰੱਬ ਦੀ ਜ਼ਾਤ ਖੈਰ ਕਰੇ ਤੇ ਦਿਲ ਡਰ ਰਿਹਾ ਵੀ ਯਾ ਮਰ ਮਾਲਕਾ ਖੈਰ ਹੀ ਕਰੀ। 3-4 ਨਵਾਂ ਸਪੈਲ ਸ਼ੁਰੂ ਹੋ ਗਿਆ। 3-4 ਦੇ ਕਾਫੀ ਖਤਰਨਾਕ ਸਾਬਤ ਹੋ ਸਕਦੇ ਨੇ। ਬਾਰਿਸ਼ਾਂ ਵੀ ਨਾਲ ਪਾਣੀ ਪਿੱਛੋਂ ਵੀ ਪਾਣੀ ਆ ਰਿਹਾ, ਉੱਪਰੋਂ ਫਿਰ ਪਾਣੀ ਵਰਸ ਰਿਹਾ। ਹਾਂ ਹੁਣ ਚੜਿਆ ਜੀ। ਸਾਡੇ ਖੜੋਤੇ ਅਸੀਂ ਆਇਆ ਇੱਥੇ ਪਾਣੀ अस्सलाम वालेकुम जी। ਤੁਹਾਡਾ ਕੀ ਨਾਮ ਹੈ ਜੀ? ਮੁਹੰਮਦ ਅਮੀਨ। ਮੁਹੰਮਦ ਅਮੀਨ ਸਾਹਿਬ ਜਿਹੜੇ ਇਸ ਪਾਸੇ ਲੋਕ ਸੀਗੇ ਉਹ ਅੱਲਾ ਖੈਰੀ ਸਲਾਮਤੀ ਨਿਕਲ ਆਏ? ਹਾਂਜੀ ਖੈਰੀ ਸਲਾਮਤੀ ਨਿਕਲ ਅੱਲਾ ਖੈਰੀ ਸਲਾਮਤੀ ਉਹਨਾਂ ਨੂੰ ਬਾਹਰ ਲੈ ਆਂਦਾ ਜਨਾਬ। ਕੋਈ ਟੈਨਸ਼ਨ ਨਹੀਂ ਕਿਸੇ ਤੇ ਅਮੀਨ ਸਾਹਿਬ ਆਹ ਮੁੰਡੇ ਨੂੰ ਦੇਖ ਕੇ ਸਾਡਾ ਦਿਲ ਬੜਾ ਡਰ ਰਿਹਾ ਵੀ ਉਹ ਡੰਗਰ ਵਾੜਦਾ, ਡੰਗਰ ਫਿਰ ਪਰਾਂ ਚਲੇ ਜਾਂਦੇ ਆ, ਵੀ ਇਹ ਕਾਮਯਾਬੀ ਨਾਲ ਅੱਲਾ ਕਰੇ ਨਿਕਲ ਆਵੇ। ਇਹ ਜੀ ਰਾਵੀ ਦੇ ਲੋਕ ਨੇ ਜਨਾਬ, ਕਦੇ ਤੇ ਰਹਿੰਦੇ ਨੇ ਅੰਦਰ ਰੋਜ਼ ਦਾ ਕਾਰੋਬਾਰ ਆਣ ਜਾਣ ਦਾ। ਇਹਨਾਂ ਨੂੰ ਉਸ ਗੱਲ ਨਾਲ ਕੋਈ ਮਸਲਾ ਨਹੀਂ। ਅੱਛਾ ਜੀ। ਹਾਂਜੀ ਥੋੜਾ ਜਿਹਾ ਹੁਣ ਡੰਗਰਾਂ ਦੀ ਵਜ੍ਹਾ ਤੋਂ ਪਰੇਸ਼ਾਨ ਹੈ। ਇਨਸ਼ਾਅੱਲਾ ਇਹਨਾਂ ਜਿੰਨਾ ਪਾਰ ਲੱਗ ਜਾਣਾ ਕੋਈ ਮਸਲਾ ਇਹ ਰਹਿੰਦੇ ਤੇ ਲੇਕਿਨ ਉਹ ਟਾਈਮ ਨਹੀਂ ਹੈ ਕਿ ਹਾਂਜੀ ਉਹ ਟਾਈਮ ਨਹੀਂ ਵੀ ਇਹਨਾਂ ਨੂੰ ਇਹਦੇ ਜਾਣਾ ਚਾਹੀਦਾ। ਠਿਲਣਾ ਦਰਿਆ ਤੇ ਦਰਿਆ ਹੈ ਜੀ, ਬਿਲਕੁਲ ਹੈ ਸਾਰਾ ਦਰਿਆ ਇੱਥੇ ਬੰਦਾ ਪਿਆ। ਹੁਣ ਚੱਲਦਾ ਪਿਆ ਤਾਂ ਹੁਣ ਨਵੇਂ ਸਿਰੋਂ ਇਹਨਾਂ ਨਵੇਂ ਸਿਰੋਂ ਇਹਨਾਂ ਨੂੰ ਠਿਲਣਾ ਪਿਆ। ਜਾਣਾ ਪਿਆ ਕੋਤਾ ਤੇ ਬੜੀ ਮੁਸ਼ਕਿਲ ਦਾ ਸਾਹਮਣਾ। ਹਾਂਜੀ ਕੀ ਨਾਮ ਦੱਸਿਆ ਜੀ? ਮੁਹੰਮਦ ਅਮੀਨ। ਅੱਛਾ ਅਮੀਨ ਸਾਹਿਬ ਉਹ ਤੁਸੀਂ ਦੇਖਿਆ ਵੀ ਉਹਦੇ ਨਾਲ 3 ਕੁੱਤੇ ਆ? ਹਾਂਜੀ ਆ ਦਿਖਾਇਓ ਜੀ। ਤੇ ਉਹ ਵਿੱਚ ਡੰਗਰ ਹੁਣ ਵੜਦਾ ਨਾ, ਉਹਨੇ ਹੁਣ ਔਖੇ ਸੌਖੇ ਵਾੜੇ ਆ ਤੇ ਹੁਣ ਕੁੱਤੇ ਬਾਹਰ ਬੈਠੇ ਆ। ਹੁਣ ਕੁੱਤੇ ਤਾਂ ਪਾਣੀ ਨਾਲ ਕੁੱਤੇ ਦਾ ਤਾਂ ਲੈਣਾ ਦੇਣਾ ਹੀ ਕੋਈ ਨਹੀਂ। ਨਹੀਂ ਹੁਣ ਵੇਖੋ ਨਾ ਜੀ ਮਾਲਕ ਦੀ ਤੇ ਡੰਗਰਾਂ ਦੀ ਵਜ੍ਹਾ ਤੋਂ ਉਹਨੇ ਵੜਨਾ ਵੜਨਾ ਹੈ ਔਰ ਉਹਨੇ ਕ੍ਰਾਸ ਕਰਨਾ ਹੈ ਜੀ। ਹਾਂ ਹਾਂ ਇਹ ਆ ਵੀ ਹੁਣ ਅੱਲਾ ਕਰੇ। ਹਾਂਜੀ ਅੱਲਾ ਕਰੇ ਜੀ ਬਾਹਰ ਲੱਗ ਜਾਵੇ। ਸ਼ਾਮ ਹੋ ਰਹੀ ਆ। ਸ਼ਾਮ ਹੋ ਰਹੀ ਹੈ, ਸੂਰਜ ਡੁੱਬਣ ਨੂੰ ਚੱਲਿਆ ਜੀ। ਹਾਂ। ਅੱਲਾਹ ਤਾਲਾ ਉਹਨੂੰ ਖੈਰੀ ਸਲਾਮਤੀ ਜਨਾਬ ਸਾਡੇ ਵੀ ਦਿਲ ਨੂੰ ਤਸੱਲੀ ਹੋ ਜੂਗੀ ਵੀ ਯਾਰ ਇਹ ਉਰਾਂ ਆ ਗਿਆ। ਹਾਂਜੀ ਆ ਗਿਆ। ਤੇ ਇਦਾਂ ਤਾਂ ਫਿਰ ਉਹ ਧੁੜਕੂ ਜਿਹਾ ਲੱਗਾ ਹੋਇਆ ਹੁਣ ਜਿਵੇਂ ਵੜਿਆ ਨਾ ਉਹ, ਤੇ ਉਹ ਕੁੱਤੇ ਨਹੀਂ ਵੜ ਰਹੇ ਉਹਦੇ। ਕਿਉਂਕਿ ਪਤਾ ਕੀ ਮਸਲਾ ਹੈ ਜੀ, ਪਾਣੀ ਦਾ ਬਹਾਵ ਹੈ ਨਾ ਇਸ ਤਰ੍ਹਾਂ ਤੇਜ਼ ਹੈ ਜੀ। ਉਹਨੇ ਥੋੜਾ ਜਿਹਾ ਉੱਤੋਂ ਕਰਕੇ ਵਿੱਚ ਵਾੜੀਆਂ, ਹੁਣ ਇੱਥੇ ਆ ਕੇ ਇਨਸ਼ਾਅੱਲਾ ਲੱਗ ਜਾશે। ਹਾਂਜੀ ਇਹ ਨਾਲ ਹੀ ਨਾਲ ਅੱਗੇ। ਹਾਂ ਨਹੀਂ ਹੁਣ ਉਹ ਤਕੜਾ ਹੋ ਕੇ ਡਰਾ ਰਿਹਾ। ਹਾਂਜੀ ਬਿਲਕੁਲ ਸੋਟੇ ਨਾਲ ਡਰਾ ਰਿਹਾ ਵੀ ਤੁਸੀਂ ਪਿਛਾ ਨਹੀਂ ਮੁੜਨਾ। ਪਿਛਾ ਨਹੀਂ ਮੁੜਨਾ, ਬਹਾਵ ਨੂੰ ਪੈ ਗਿਆ ਤੇ ਫਿਰ ਇੱਥੇ ਆ ਜਾਣਾ। ਹਾਂ ਨਹੀਂ ਤਕੜਾ ਹੋ ਕੇ ਲੱਗਾ ਮੁੰਡਾ, ਬਿਲਕੁਲ ਤਕੜਾ ਹੋ ਕੇ ਲੱਗਾ। ਆਲਾ ਚਾਰਕ ਜਿਹੜਾ ਵਾ ਵੱਡੇ ਡੰਗਰ ਨਹੀਂ ਨਾ ਹੈ ਸਾਰੇ, ਉਹ ਛੋਟੇ ਡੰਗਰ ਜਿਹੜੇ ਆ ਨਾ ਉਹ ਨਹੀਂ ਨਾਲ ਰਲ ਰਹੇ ਹੈ। ਹਾਂ ਤੇ ਕੱਟੇ ਕੱਟੀਆਂ ਨਾ ਚਾਰ ਤਾਂ ਉਹ ਆ। ਤੁਰੇ ਅੱਲਾ ਕਰੇ। ਵੱਡੀ ਮੱਝ ਟੁਰ ਪਈ ਨਾ ਤੇ ਪਿਛਲੇ ਹਾਂਜੀ ਪਿਛਲੇ ਉਹਨੇ ਬਾਹੋ ਲਿਆ ਕਿ ਨਾ ਹਾਂ ਆ ਫਿਰ ਆਟੋਮੈਟਿਕ ਆ ਜਾਂਦਾ। ਆ ਬਹਾਉ ਚ ਪੈ ਗਏ ਤੇ ਫਿਰ ਆਹਿਸਤਾ ਆਹਿਸਤਾ ਇਹ ਵੀ ਜ਼ਰਾ ਅੱਗੇ ਜਾ ਕੇ ਨਿਕਲਣ। ਤਾਂ ਪਰ ਕੋਸ਼ਿਸ਼ ਕਰਦੇ ਨੇ ਪਰ ਨਿਕਲ ਜਾ। ਹਾਂਜੀ ਜਦੋਂ ਇਹਨਾਂ ਦੇ ਵਿੱਚ ਵਾਣਾ ਪਾਣੀ ਦੇ ਬਹਾਵ ਦੇ ਵਿੱਚ ਉਦੋਂ ਆ ਬੰਦ ਕਰੀ। ਅਮੀਨ ਸਾਹਿਬ ਤੁਸੀਂ ਆਪਣੇ ਤਈ ਨਾ ਇੱਥੇ ਨਿਗਾਹ ਰੱਖਿਓ। ਅਸੀਂ ਤੇ ਚਲੇ ਜਾਣਾ ਉਧਰ ਮੁਜ਼ੱਫਰਗੜ੍ਹ। 4 ਦਰਿਆ ਇਕੱਠੇ ਹੋ ਰਹੇ ਉੱਥੇ ਤੇ 3 ਦਰਿਆ ਕਹਿ ਲਓ 4 ਕਹਿ ਲਓ, ਅਜੇ ਬਿਆਸ ਪਾਈਏ 4 ਇਕੱਠੇ ਹੋ ਗਏ ਨਾ। ਤੇ ਅਸੀਂ ਉੱਥੇ ਜਾਣਾ ਤੇ ਤੁਸੀਂ ਆਪਣੇ ਰਾਵੀ ਦੇ ਉੱਤੇ ਜਿਵੇਂ ਇਬਨ ਹਸਨ ਸਾਹਿਬ ਆ ਤੁਸੀਂ ਆ, ਖਿਆਲ ਰੱਖਿਓ ਕੋਈ ਬੰਦੇ ਨੂੰ ਕਿਸੇ ਕਿਸਮ ਦੀ ਵੀ ਲੋੜ ਹੈ। ਅਸੀਂ ਜਨਾਬ ਬਕਾਇਦਾ ਖੜੋਤੇ ਹਾਂ ਬਲਕਿ ਹੋਰ ਦੋਸਤਾਂ ਨੂੰ ਨਾਲ ਤੁਹਾਨੂੰ ਵੇਖਿਆ ਹੋਰ ਲੋਕ ਆਣਗੇ। ਬਿਲਕੁਲ ਕੋਈ 2-4 ਦੇਗਾਂ ਲਾ ਲੀਆਂ ਜਿੱਥੇ ਕਿਤੇ ਕੋਈ ਪਕਾਉਣ ਦੀ ਅਖਿਆਈ ਆ, ਉਹਨਾਂ ਨੂੰ ਪੱਕਿਆ ਪਕਾਇਆ ਰਾਸ਼ਨ। ਕਿਉਂ ਨਹੀਂ ਬਿਲਕੁਲ। ਹਾਂ ਜਿੰਨੇ ਜੋਗੇ ਆਪਾਂ ਹੈ ਆਪਾਂ ਹਿੱਸਾ ਇਹਨਾਂ ਦਾ ਪਾਣਾ ਹਿੱਸਾ ਪਾ ਤੇ ਆਪਾਂ ਇਹਨਾਂ ਦੇ ਨਾਲ ਖਲੋਤੇ ਖਲੋਤੇ ਹਾਂ ਹਾਂ ਜਨਾਬ। ਇਨਸ਼ਾਅੱਲਾ। ਬਹੁਤ ਡਰ ਕੇ ਪਿੱਛੇ ਵੜ ਗਏ। ਓਏ ਹੋਏ ਬੜਾ ਮੁਸ਼ਕਿਲ ਹੈ। ਡੰਗਰ ਪਿੱਛੇ ਚੱਲ। ਹੋ ਰਹੀ ਹੈ
ਤੇ ਸ਼ਾਮ ਤੋਂ ਮਜ਼ੀਦ ਇਹਨਾਂ ਦੇ ਵਾਸਤੇ ਮੁਸ਼ਕਲ ਬਣ ਜਾਣਾ ਉਹ ਲਿਆਣਾ। ਮਿਸਾਲ ਤੌਰ ਤੇ ਇੱਥੇ ਪਾਣੀ ਆ ਜਾਵੇ ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦੀ। ਅਗਰ ਮਾਲ ਉਹ ਨਾ ਆਵੇ ਤੇ ਮੁੜ ਵੀ ਬੜੀ ਖੌਫ ਦੀ ਸ਼ਕਲ ਹੈ। ਉਧਰੋਂ ਹਰ ਮੁਮਕਿਨ ਉਸ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਮੁੰਡਾ ਥੱਕ ਵੀ ਗਿਆ ਨਾ, ਕਿਵੇਂ ਉਹ ਢੇਰੀ ਜੀ ਢਾ ਕੇ ਜਾ ਰਿਹਾ। ਉਸ ਬੋਤਲਾਂ ਵਧੀਆਂ ਨਾਲ ਸੇਫ ਤਰੀਕੇ ਨਾਲ ਪਾਣੀ ਨੂੰ ਸੇਵ ਕਰਨ ਵਾਸਤੇ ਵੀ ਹਾਂ ਲੇਕਿਨ ਥਕਾਵਟ ਤਾਂ ਹੈ ਨਾ ਮਸਲਾ। ਥਕਾਂਦਾ ਤੇ ਹੈ, ਆਖਰ ਪਾਣੀ ਹੈ ਜੀ। ਬਸ ਹੁੰਦੀ ਹੋਗੀ ਮਸੇ ਮਟਾਂਗੇ ਪਾਣੀ ਦੇ ਚੱਲਣਾ ਹੀ ਇਹ ਇੱਥੇ ਉਹ ਦੂਆ ਇੱਕ ਬਣਾਈ ਹੁੰਦੀ ਬੇੜੀ ਜੀ ਡਰਮ ਜੀ ਵਾਲੀ, ਉਹ ਹੈ ਨਹੀਂ ਇੱਥੇ? ਉਹ ਇੱਥੇ ਨਹੀਂ ਅਸਲ ਪਾਣੀ ਦਾ ਬਹਾਓ ਆ ਨਾ, ਜਦੋਂ ਆਉਂਦਾ ਪਾਣੀ 'ਚ ਚੱਲਣਾ ਵੀ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਨਾ। ਹਾਂ, ਇਹ ਆਪਾਂ ਨਹੀਂ ਕਿਸੇ ਤਰ੍ਹਾਂ ਉਧਰ ਜਾ ਸਕਦੇ ਜੀ? ਕੋਈ ਹੈ ਨਹੀਂ ਅਸੀਂ, ਕੋਈ ਸ਼ੈ ਨਹੀਂ ਅਸੀਂ ਬੇੜੀ ਤੇ ਜਾਣਾ, ਬੇੜੀ ਟੂਬ ਨਹੀਂ ਕਿੱਥੇ ਆ? ਟੂਬਾਂ ਤੇ ਹੈ ਤੇ ਯਾਰ ਇੱਕ ਦੋ ਜਣੇ ਉੱਥੇ ਚਲੇ ਜਾਂਦੇ ਆ। ਨਹੀਂ ਅੰਦਰ ਬਈ ਆਪਣਾ ਐਕਸਪੀਰੀਅੰਸ ਨੇ ਟਿਊਬ ਤੇ ਵੀ ਐਕਸਪੀਰੀਅੰਸ ਨੇ ਜਾਣਾ ਪੈਂਦਾ। ਲੜਕਾ ਗਿਆ ਹੈ ਉਹ ਟਿਊਬ ਤੇ ਬੜਾ ਤਜਰਬੇ ਨਾਲ ਗਿਆ ਹੈ। ਅੱਛਾ, ਇਹ ਨਵੇਂ ਮੁੰਡਾਪਾ ਨੂੰ ਜਾ ਕੇ ਉਹ ਸਿੱਧਣਾ ਹੀ ਤੇ ਨੱਪਣ ਟੂਬ ਤੇ ਮੁੰਡਾ ਕਿਹੜਾ ਕਾਰੀਗਰ ਆ? ਉਹਨੂੰ ਕਹਿੰਦੇ ਵੀ ਯਾਰ ਉਧਰ ਪਾਸੇ ਟਿਊਬਾਂ ਇੱਥੇ ਕੇ ਚਾਹ ਤੇ ਲਿਆਂਦੀ ਮੁੰਡਾ ਹੁਣ ਇੱਥੇ ਉਹਨੇ ਉੱਥੋਂ ਜਦੋਂ ਵਾੜੀਆਂ ਨਾ ਉਹਨੂੰ ਇਹ ਵੀ ਅਗਰ ਬਾਹੋਂ ਨੂੰ ਪੈ ਗਏ ਤਾਂ ਇੱਥੇ ਜਨਾ ਸਿੱਧੀ। ਹਾਂ ਨਹੀਂ ਉਹਨੇ ਕਰਿਆ ਤਾਂ ਉਹਨੇ ਸਹੀ ਸੀ ਤਜਰਬਾ, ਉਹ ਕਾਮਯਾਬ ਨਹੀਂ ਹੋਇਆ। ਅੱਲਾ ਕਰੂਗਾ ਕਾਮਯਾਬ ਹੋ ਤੇ ਉਹ ਟੈਲੀਫੋਨ ਪਰ ਉਹ ਬੇੜੀ ਵਾਲੇ ਕਿਹੜਾ ਵਿੱਚ ਨੂੰ ਭਾਗ ਲਿਆਣਗੇ? ਉਹ ਨਾ ਬਾਹਰ ਆਣਾ ਤਾਂ ਇਦਾਂ ਹੀ ਹੈ। ਇਹ ਆਵਣੀਆਂ ਇੱਥੇ ਨੇ, ਇੱਥੇ ਕੋਈ ਇਸ ਤਰ੍ਹਾਂ ਦੇ ਵਸਾਇਲ ਨਹੀਂ ਨਾ ਬਰੂਵੇ ਕਰਕੇ ਬੰਦਾ ਲਿਆ ਕੇ ਤੇ ਤੁਸੀਂ ਯਾਰ ਕੋਈ 4 ਡਰਮ ਬੰਨ ਕੇ ਇੱਕ ਬੇੜੀ ਤਾਂ ਬਣਾ ਲੈਣੀ ਸੀ ਇੱਥੇ ਆਪਣੇ। ਇਸ ਤਰ੍ਹਾਂ ਦਾ ਹਾਂਜੀ ਮੈਂ ਦੇਖੀ ਕੱਲ ਮੈਂ ਇੱਕ ਥਾਂ ਤੇ ਦੇਖੀ ਆ ਬੇੜੀ ਬਣੀ ਹੋਈ, ਉਹ 4 ਡਰਮ ਬੰਨੇ ਸੀ ਤੇ ਉਹ ਬੰਨ ਗਏ। ਇਹ ਮਿੱਟੀ ਕਿੱਧਰ ਲੈ ਕੇ ਜਾ ਰਹੇ ਜੀ? ਇਹ ਉਹ ਜਿਹੜਾ ਉਹ ਨਹੀਂ ਘਰ ਜਿੱਥੇ ਸਫੈਦੇ ਨੇ ਉੱਥੇ ਪਾਣੀ ਘਰ ਦੇ ਨਾਲ ਲੱਗਾ ਖੜਾ। ਮਿੱਟੀ ਪਾ ਰਹੇ ਆ? ਹਾਂਜੀ ਮਿੱਟੀ ਪਾ ਰਹੇ। ਰਾਹ ਦਿਓ ਜੀ, ਰਾਹ ਦਿਓ, ਲੇਟ ਨਾ ਕਰੋ। ਇਹ ਰਾਤ ਦੇ ਲੱਗੇ ਹੋਣ ਜਨਾਬ ਉੱਥੇ ਮਿੱਟੀ ਸਿੱਟਣ ਨੂੰ। सुबह तक तो 1,60,70,000 क्यूसेक का रहला गुजरेगा। ਉਹ ਮੈਂ क्योंकि पीछे सतह बरकरार है, हालांकि हेड बैलू की तो इस टाइम सतह बरकरार है, ਹਾਂ ਹਾਂ लेकिन ये है भाई सुबह रहले थे अरूज थे उसी रात में। अल्लाह खैर करे कोई नुकसान कोई ऐसा सानिया रोनमा ना होवे, लेकिन एक खौफ लोगों के विच इस टाइम है जेडे सारे बाहर निकले बैठे इन्हां दे दिमाग दे अंदर इस टाइम इतना खौफ है ना कि एक डरे होया जिस तरह बंदा भाई की हो रहा की नहीं। हुण अगे मैं इत्थे आया तो मैनू लोग दसदे पिंड जिन्हां दे घर उसने कि यार साडियां ते कद्दां डिग पियां, साडे कोल तो बननियां ही नहीं, ਬਣਨੀ ਆ साडे ते हालात इस तरह। ਹਾਲਾਤ ਇਸ ਤਰ੍ਹਾਂ ਦੇ। तो बेचारे उन्हां तेड़ दी फसल पिठाड़ विचों दरिया विचों कढ के लैंदी बाहर। ਫਿਰ ਇਬਨ ਹਸਨ ਨਾ ਸਭ ਤੋਂ ਜਿਹੜੀ ਦੁੱਖ ਵਾਲੀ ਗੱਲ, ਕੱਲ ਵੀ ਅਸੀਂ ਚਨਿਓਟ ਵੀ ਜਾ ਕੇ ਦੇਖਿਆ, ਪਾਣੀ ਆਇਆ, ਪਾਣੀ ਆ ਕੇ ਯਕਦਮ ਵੜਿਆ, ਲੋਕਾਂ ਨੂੰ ਆਪਣੇ ਜੰਦਰੇ ਮਾਰਨ ਦਾ ਟਾਈਮ ਨਹੀਂ ਲੱਗਾ, ਉਹ ਭੱਜ ਕੇ ਬਾਹਰ ਆ ਗਏ। ਹੁਣ ਉਹ ਪੱਕੀ ਤੇ ਖਲੋਤੇ ਆ, ਪਾਣੀ ਪਿੰਡ ਨੂੰ ਵੜ ਰਿਹਾ, ਆਪਣੇ ਘਰ ਡੁੱਬਦੇ ਆਪ ਦੇਖ ਰਹੇ ਆ। ਪੂਰਾ ਪਿੰਡ ਖਲੋਤਾ। ਇਹ ਮੇਰੇ ਖਲੋਤਿਆਂ ਦੀ ਗੱਲ ਆ, ਮੈਂ ਅੱਖੀ ਨਾਲ ਦੇਖੀ। ਚਿੜੀ ਦਾ ਆਲਣਾ ਕਿਤੇ ਨਾ ਹੋਵੇ ਨਾ ਕੋਈ ਵੀ ਰੌਲਾ ਤੇ ਨਿੱਕੇ ਹੁੰਦੇ ਮਤਲਬ ਸ਼ਰਾਰਤਾਂ ਕਰਦੇ ਹੁੰਦੇ ਸੀ ਨਾ ਨਿਆਣੇ, ਜਦੋਂ ਸਕੂਲੇ ਪੜ੍ਹਦੇ ਜਦੋਂ ਸਮਝ ਨਹੀਂ ਸੀ ਬੱਚੇ ਸਨ, ਹਾਂਜੀ ਤੇ ਉਹ ਆਲੜਾ ਮਤਲਬ ਜਾਨਵਰ ਦਾ ਲਾ ਦੇਣਾ ਤੇ ਉਹ ਹਜੇ ਉਹਨੇ ਆਂਡੇ ਨਹੀਂ ਸੀ ਦਿੱਤੇ ਹੁੰਦੇ, ਹਜੇ 4 ਕੱਖ ਰੱਖੇ ਹੁੰਦੇ ਸੀ ਤੇ ਉਹਦਾ ਜਿਹੜਾ ਚੀਕ ਤੇ ਉਹ ਮਤਲਬ ਜਿਵੇਂ ਰੌਲਾ ਪਾਉਂਦਾ ਸੀ ਨਾ, ਉਹਦੀ ਤਕਲੀਫ ਤੋਂ ਮਹਿਸੂਸ ਹੁੰਦਾ ਸੀ ਕਿ ਯਾਰ ਇਹ ਬੜਾ ਪਰੇਸ਼ਾਨ ਤੇ ਬੰਦੇ ਨੇ ਜਿਹਨੇ ਐਡੀ ਰੀਝ ਨਾਲ ਘਰ ਬਣਾਇਆ ਹੁੰਦਾ ਹਾਂਜੀ, ਉਹ ਫਿਰ ਅੱਖਾਂ ਨਾਲ ਡੁੱਬਦਾ ਵੇਖੇ ਤਕਲੀਫ ਤੇ ਹੁੰਦੀ ਹੈ। ਅੱਛਾ ਛੋਟੇ ਜਾਨਵਰ ਨੂੰ ਨਾ ਰੱਸਾ ਬੰਨਿਆ ਮੱਝ ਉਹਨੂੰ ਦੇਖ ਕੇ ਤਾਂ ਕਿ ਪਿੱਛੇ ਦੇਖ ਰਹੀ ਨਾ ਮੱਝ। ਕੱਲ ਭਾਈ ਹੋਰੀ ਦਸਤੇ ਪਿੰਡ ਆਰਮੀ ਵੀ ਆਏ, ਰੈਸਕਿਊ 11 22 ਵਾਲੇ ਵੀ ਆਏ। ਨਹੀਂ ਉਹ ਸਾਡੇ ਅਦਾਰੇ ਤੇ ਕੰਮ ਕਰ ਰਹੇ ਆ ਜੀ, ਅਸੀਂ इंतजामिया मुतहरक है अच्छी तरह इत्थे। ਨਹੀਂ ਉਹ ਪਾਕਿਸਤਾਨੀ ਫੌਜ ਆ, 11 22 ਆ, ਰੇਂਜਰ ਆ, ਸਾਰੇ ਕਰ ਰਹੇ ਆ ਕੰਮ, ਇਹ ਨਹੀਂ ਹੈ ਵੀ ਉਹ ਨਹੀਂ ਕਰ ਰਹੇ। फरीद ਆਪਰੇਸ਼ਨ ਸਾਰੇ ਕਰ ਰਹੇ, ਲੇਕਿਨ ਇਹ ਵੇਖੋ ਨਾ ਜੀ ਇੱਕ ਕਿਸੇ ਵੀ ਆਫਤ ਦੇ ਹਿਸਾਬ ਨਾਲ ਹੁੰਦਾ ਨਾ ਕਿ ਉਹ ਕਿੰਨੇ ਇਲਾਕੇ ਨੂੰ ਅਫੈਕਟ ਕਰਦੀ ਪਈ ਹੈ। ਸਾਰੇ ਹੀ ਤੇ ਦਰਿਆ ਚੜੇ, ਮੁਲਕ ਤੇ ਸਾਰਾ ਡੁੱਬਿਆ। ਅਦਾਰੇ ਵਿਚਾਰੇ ਵੇਖੋ ਉਹ ਤੇ ਬਿਨਾਂ ਡਿਊਟੀ ਦੇ ਜੀ ਸੁਣਿਆ ਛੁੱਟੀਆਂ ਮਨਸੂਖ ਨੇ ਤੇ 24 ਘੰਟੇ ਦੀ ਡਿਊਟੀ ਦੇ ਰਹੇ ਆ, ਲੇਕਿਨ ਇਹ ਹੈ ਕਿ ਸਾਰੇ ਦਰਿਆ ਭਰੇ, ਬੰਦਾ ਕੀ ਕਰੇ। ਪਰੇਸ਼ਾਨੀ ਉਹਦੇ ਚਿਹਰੇ ਤੇ ਦੇਖ ਰਿਹਾ ਨਾ ਕੈਮਰੇ ਤੋਂ ਯਾਰ, ਉਹ ਕੋਸ਼ਿਸ਼ ਚ ਆ ਗਿਆ ਸ਼ਾਇਦ ਪਿੱਛੇ ਆ ਜਾਣ, ਉਮੀਦ ਚ ਖੜਾ ਹੈ। ਨਵੇਂ ਮੁੰਡੇ ਜਾ ਰਹੇ ਨੇ। ਅੱਛਾ ਜੀ ਕਿੱਧਰ ਜਾ ਰਹੇ, ਕਿੱਥੇ ਜਾ ਰਹੇ? ਅੱਛਾ ਉਹ ਦਿਖਾਓ ਜੀ, ਮੁੰਡੇ ਇਧਰੋਂ ਗਏ ਆ ਜੀ, ਮਾਸ਼ਾਅੱਲਾ। ਫੈਸਲ ਸਾਹਿਬ ਆਏ ਮੁੰਡੇ ਹੈ ਚੱਲੇ? ਅੱਛਾ ਵਾਹ ਬਾਈ ਵਾਹ, ਲਾ ਮੇਰੇ ਹੁਣ ਦਿਲ ਨੂੰ ਤਸੱਲੀ ਹੋਈ ਆ ਵੀ ਮੁੰਡੇ ਚੱਲੇ ਇੱਥੋਂ। ਆ ਦਿਲ ਨੂੰ ਵਿਚੋਰਾ ਜਿਹਾ ਲੱਗਾ ਸੀ ਹਾਂ ਵੀ ਯਾਰ ਨਿਕਲ ਹੀ ਆਵੇ ਸਾਡੇ ਹੁੰਦਿਆਂ ਦੇ। ਇੱਕ ਮਿੰਟ ਉਹ ਦੇਖਿਓ ਵੀ ਉਹ ਖਲੋਤਾ ਕਿਵੇਂ। ਅੱਲਾ ਦੀ ਕਸਮ ਨਾ ਯਾਰ
ਰੱਬ ਦੀਆਂ ਰੱਬ ਜਾਣੇ ਰੱਬ ਕਿਸੇ ਨੂੰ ਬੇਬਸ ਨਾ ਕਰੇ, ਇਸ ਟਾਈਮ ਬੇਬਸ ਖਲੋਤਾ ਬੇਬਸ ਖਲੋਤਾ। ਉਹਨੇ 10 12 ਵਾਰੀ ਡੰਗਰ ਵਾੜੇ ਆ ਤੇ ਉਹ ਨਹੀਂ ਉਹ ਲੱਗਾ ਨਾ ਜਾ ਕੇ ਕਿਵੇਂ ਖਲੋਤਾ ਕਿਵੇਂ ਖਲੋ ਰੰਗਾਬਾਦ ਵਾਲਾ ਬੰਨ ਟੁੱਟ ਗਿਆ ਹੈ। ਟੁੱਟ ਗਿਆ ਉਹ ਸਾਰੀਆਂ ਆਬਾਦੀਆਂ ਜਿਹੜੀਆਂ ਜ਼ੇਰੇ ਆਬਾਦ ਸੀ ਹੁਣ ਟੁੱਟਾ ਇਹ ਹੁਣ ਹੀ ਟੁੱਟਾ। ਓਹੋ ਸਾਡੇ ਜੀ ਦਰਿਆ ਰਾਵੀ ਦਾ ਪੁਲ ਦੇ ਉੱਤੇ ਜਿਹੜਾ ਦੋ ਸ਼ਹਿਰਾਂ ਨੂੰ ਮਿਲਾ ਰਿਹਾ ਨਾ, ਮਿੰਟ ਗੁਮਰੀ ਸਾਹੀਵਾਲ ਤੇ ਲੈਲਪੁਰ ਫੈਸਲਾਬਾਦ, ਇਹ ਦੋ ਸ਼ਹਿਰਾਂ ਨੂੰ ਮਿਲਾ ਰਿਹਾ ਸੀ ਜਿਹੜਾ ਪੁਲ, ਉਹਦਾ ਜਿਹੜਾ ਬੰਨ ਸੀ ਸਾਹੀਵਾਲ ਵਾਲੇ ਸ਼ਹਿਰ ਵਾਲੇ ਪਾਸੇ ਟੁੱਟ ਗਿਆ। ਹੁਣੇ ਇਬਨ ਹਸਨ ਨੇ ਸਾਨੂੰ ਦੱਸਿਆ ਤੇ ਉਸ ਪਾਸੇ ਬਹੁਤ ਪਿੰਡ ਆ ਤੇ ਵੱਡੇ ਪਿੰਡ ਆ। ਸਾਹੀਵਾਲ ਦੇ ਏਰੀਏ ਦੇ ਸਾਰੇ ਪਿੰਡ ਮਿੰਟ ਗੁਮਰੀ ਸਾਹੀਵਾਲ ਨੂੰ ਪਾਣੀ ਪੈ ਗਿਆ ਸ਼ਹਿਰ ਦੇ ਲਾਗੇ। ਰੱਬ ਦੀ ਜ਼ਾਤ ਖੈਰ ਕਰੇ। ਚੰਗਾ ਸੁਣਨ ਨੂੰ ਲੱਭ ਨਹੀਂ ਰਿਹਾ, ਚੰਗਾ ਦੇਖਣ ਨੂੰ ਲੱਭ ਨਹੀਂ ਰਿਹਾ, ਦਿਲ ਡੁੱਬਦਾ ਜਾਂਦਾ। ਪੰਜਾਬ ਤਾਂ ਡੁੱਬ ਹੀ ਰਿਹਾ ਨਾ, ਹੁਣ ਤਾਂ ਦਿਲ ਵੀ ਡੁੱਬਣ ਲੱਗ ਗਿਆ। ਤੇ ਦੁਆ ਕਰ ਸਕਦੇ ਹੁਣ, ਜਿੱਦਾਂ ਅੱਗੇ ਫੈਸਲ ਸਾਹਿਬ ਗੱਲ ਕਰਦੇ ਸੀ, ਅਦਾਰੇ ਕੀ ਕਰਨ ਇੱਥੇ, ਕਿਸੇ ਦਾ ਕੀ ਗਿਲਾ ਕਰੀਏ ਇੱਥੇ, ਪੰਜਾਬ ਪੁਲਿਸ ਦਾ, ਫੌਜ ਦਾ, 11/22 ਦਾ ਕੀ ਗਿਲਾ ਕਰੀਏ, ਕਿੱਥੇ ਕਿੱਥੇ ਜਾਣ। ਉਹ ਕੋਈ ਫਰਿਸ਼ਤੇ ਆ ਵਿਚਾਰੇ, ਕੰਮ ਫਰਿਸ਼ਤਿਆਂ ਨਾਲ ਕਰ ਰਹੇ ਆ, ਪਰ ਉਹ ਜਾਦੂ ਆ ਉਹਨਾਂ ਕੋ ਵੀ ਉੱਡ ਨਹੀਂ ਕੇ ਉਹ ਇਦਾਂ ਨਾ ਜੀ ਲਿਮਟਿਡ ਹੋਵੇ ਨਾ। ਵੇਖੋ ਅਲਾਸਕਾ ਅਮਰੀਕਾ ਦੇ ਵਿੱਚ ਜਦੋਂ ਅੱਗ ਦਾ ਵਾਕਿਆ ਆਇਆ ਹਾਂਜੀ ਤੇ ਇੱਕ ਰਿਆਸਤ ਸੀਗੀ ਹਾਂਜੀ ਤੇ ਕਿੰਨਾ ਤਰੱਕੀ ਯਾਫਤਾ ਮੁਲਕ ਹੈ ਤੇ ਉਹਦੇ ਨਾਚ ਨਚਾਏ ਗਏ ਸੀਗੇ। ਹਾਂਜੀ ਤੇ ਇਹ ਹੁਣ ਵੇਖੋ ਨਾ ਸਾਡਾ ਮੁਲਕ ਵੀ ਜਿਹੜਾ ਵਾ ਉਹ ਮਤਲਬ ਉਸ ਲੈਵਲ ਦਾ ਨਹੀਂ। ਇਹਦੇ ਬਾਵਜੂਦ ਉਹ ਵੇਖੋ ਜੀ ਟੂਪ ਵਾਲੇ ਵਿਚਾਰੇ ਜਾਣ ਲੱਗੇ, ਅੱਲਾਹ ਤਾਲਾ ਖੈਰ ਕਰੇ। ਨਹੀਂ ਮੁੰਡੇ ਹਿੰਮਤ ਵਾਲੇ ਚੱਲੇ। ਅੱਲਾਹ ਤਾਲਾ ਇਹ ਮੱਝਾਂ ਨਿਕਲ ਜਾਣ ਨਾ ਤੇ ਫਿਰ ਆਪਾਂ ਜਾਵਾਂਗੇ ਉਧਰ। ਇਹਨਾਂ ਨੂੰ ਨਿਕਲਦੇ ਵੇਖ ਕੇ ਜਾਵਾਂਗੇ ਯਾਰ। ਹੁਣ ਨਾ ਦਿਲ ਨੂੰ ਫਿਰ ਝੋਰਾ ਲੱਗਾ ਅੱਛਾ ਰਿਹਾ। ਇਬਨ ਹਸਨ ਇੱਥੇ ਖਾਣ ਪੀਣ ਦੀ ਇਦਾਂ ਦੀ ਤਾਂ ਕੋਈ ਪਰੇਸ਼ਾਨੀ ਨਹੀਂ ਇੱਥੇ ਕੋਈ ਨਹੀਂ, ਮੁਕਾਮੀ ਮੁੜੇ ਲੋਕ ਤਾਮਨ ਕਾਪਰੇਟ ਕੀਤੀ ਰੱਖਦੇ ਨੇ ਇੱਕ ਦੂਜੇ ਦਾ ਨਾ ਅਹਿਸਾਸ ਇੱਥੇ ਦਿਨ ਜ਼ਿੰਦਾ ਹੈ ਜੀ। ਜ਼ਿੰਦਾ ਚਲੋ ਸ਼ੁਕਰ ਹੈ। ਜ਼ਿੰਦਾ ਹੈ ਅੱਛਾ ਤੇ ਤੂੰ ਨਾ ਇਬਨ ਹਸਨ ਇਹ ਡਿਊਟੀ ਦੇਣੀ ਹੈ, ਠੀਕ ਹੈ। ਤੂੰ ਇੱਕ ਸੋਸ਼ਲ ਮੀਡੀਆ ਦਾ ਬੰਦਾ, ਤੇਰੀ ਦੁਆ ਸਲਾਮ ਵੀ ਹੈ। ਤੂੰ ਆਪਣੇ ਜਿਹੜੇ ਪਿੰਡ ਆ ਨਾ 623 ਜਾਂ 22 ਇੱਥੇ ਲਾਗੇ ਲਾਗੇ ਕੋਈ ਟੀਮ ਬਣਾ ਪੂਰੀ। ਆਈ ਸਮਝ, ਅਸੀਂ ਤੇਰੇ ਨਾਲ ਆ, ਜਿੱਦਾਂ ਦੀ ਸਾਡੀ ਲੋੜ ਆ ਅਸੀਂ ਤੇਰੇ ਨਾਲ ਆ। ਤੇ ਇੱਥੇ ਦੇਖਦਾ ਰਹੀ ਜਿਹੜੇ ਪਾਸੇ ਦੇਖਿਆ ਨਾ ਵੀ ਬੰਦੇ ਵੇਚਦੇ। ਹੁਣ ਮਿਸਾਲ ਆ ਉਹ ਡੇਰਾ, ਉਸ ਡੇਰੇ ਤੇ ਕੋਈ ਇੱਕ ਅੱਧਾ ਬੰਦਾ ਜੇ ਰਹਿ ਗਿਆ ਤੇ ਕੋਈ ਉਹ ਡਰਮ ਵਾਲੀ ਬੇੜੀ ਬਣਾ ਕੇ ਨਾ ਉਹਨੂੰ ਉੱਥੇ ਚੌਲਾਂ ਦੀ ਦੇਗ ਲਾ ਲਓ ਜਾਂ 2 4 10 ਜਿੰਨੀਆਂ, ਤੇ ਉਹ ਜਿੱਥੇ ਜਿੱਥੇ ਕੋਈ ਬੰਦਾ ਉਹਨੂੰ ਉੱਥੇ ਖਵਾਣੇ। ਇਨਸ਼ਾਅੱਲਾ ਜੀ। ਤੇ ਬਾਕੀ ਰਹਿਣਾ ਦਰਿਆ ਦੇ ਕੋਲ ਆ। ਇਹ ਬੰਦੇ ਇਹਨੇ ਲਿਖੇ ਪੜੇ ਨਹੀਂ, ਜੇ ਕੋਈ ਕੰਮ ਐਸਾ ਹੋ ਜਾਂਦਾ ਤੇ ਇਹ ਤਾਂ ਇਤਲਾਹ ਨਹੀਂ ਦੇ ਸਕਦੇ। ਇਤਲਾਹ ਨਹੀਂ ਦੇ ਸਕਦੇ ਬਿਲਕੁਲ। ਉਹ ਤੇਰੇ ਵਰਗਾ ਬੰਦਾ ਨਹੀਂ, ਮੈਂ ਤੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਹੁੰਦੀ ਇਹਨਾਂ ਦੇ ਨਾਲ ਸ਼ੇਅਰ ਕੀਤੀ। ਕੱਲ ਆਇਆ ਤਾਂ ਕੱਲ ਇਹਨੂੰ ਸਾਰੀ ਜਿਹੜੀ ਹੈ ਦੱਸ ਗਿਆ। ਅੱਜ ਆਇਆ ਤੇ ਅੱਜ ਇਹਨਾਂ ਦੇ ਨਾਲ ਸ਼ੇਅਰ ਕੀਤੀ ਹੈ ਸੂਰਤੇਵਾਲ ਬਈ ਆਪਣੇ ਦਰਿਆ ਦੀ ਹੈ ਇਸ ਟਾਈਮ। ਨਹੀਂ ਇਹ ਦੱਸ, ਇਹ ਨਾ ਇਹ ਡਿਊਟੀ ਦੇਣੀ ਪੈਣੀ ਇਨਸ਼ਾਅੱਲਾ ਜੀ। ਇਹਨਾਂ ਦੇ ਨਾਲ ਹੈ ਭਾਈ ਨੇ, ਇਹਨਾਂ ਦੇ ਨਾਲ ਹੈ ਭਾਈਆਂ। ਤੁਸੀਂ ਵੀ ਡਿਊਟੀ ਦੇਣੀ ਹੈ ਤੇ ਜਿੱਥੇ ਸਾਡੀ ਜ਼ਰੂਰਤ ਹੋਵੇ ਸਾਨੂੰ ਵੀ ਕਾਲ ਇਨਸ਼ਾਅੱਲਾ ਕਰਨੀ। ਇਤਲਾਹ ਕਰ ਸਕਦੇ। ਇਨਸ਼ਾਅੱਲਾ ਅਸੀਂ ਵੀ ਪਹੁੰਚਾ ਸਾਡੇ ਨਾਲ ਕੁਝ ਦੋਸਤ ਰਲੇ ਹੋਏ ਆ, ਸਾਡੇ ਕੋਲ ਰਾਸ਼ਨ ਹੈ ਉੱਥੇ। ਜੇ ਇਸ ਤਰ੍ਹਾਂ ਦੀ ਗੱਲ ਹੋਵੇ ਤੁਸੀਂ ਸਾਨੂੰ ਦੱਸਣਾ ਤੇ ਅਸੀਂ ਉਸੇ ਟਾਈਮ ਕਲਾ ਦਾਂਗੇ। ਠੀਕ ਹੋ ਤੇ ਗਿਆ। ਤੁਸੀਂ ਇੱਥੇ ਉਹ ਦੇਗਾ ਲਾ ਲਿਓ। ਠੀਕ ਹੋ ਗਿਆ। ਤੇ ਪਰ ਲੈ ਕੇ ਆਪਣੇ ਨਾ ਇਹ ਤੇਰਾ ਵਸੇਬ ਆ। ਵਸੇਬ ਹੈ ਅੱਜ ਜੀ। ਲੋੜ ਆ ਵਸੇਬ ਨੂੰ, ਵਸੇਬ ਨੂੰ ਜ਼ਰੂਰਤ ਹੈ ਜੀ, ਬਿਲਕੁਲ ਜ਼ਰੂਰਤ ਅੱਜ ਹੈ। ਲੋੜ ਆ ਵਸੇਬ ਨੂੰ। ਇਹ ਡਿਊਟੀ ਉੱਤੇ ਖਲੋਤਿਆਂ ਰਹਿਣਾ। ਹੁਣ ਜਿੱਦਾਂ ਅਸੀਂ ਆ ਦੇਖਿਆ ਆ ਕੇ ਨਾ ਤੇ ਉਹ ਉਹਨਾਂ ਬੜਾ ਟਿਊਬ ਤੇ ਹੌਸਲਾ ਜਾ ਹੈ। ਰਹੇ ਨੇ ਉਹਨੂੰ ਲਿਆਉਣ ਵਾਸਤੇ। ਅੱਛਾ ਸਾਡਾ ਅਸੀਂ ਪਰੇਸ਼ਾਨ ਆ ਤੇ ਵੇਖ ਲਓ ਜੀ ਟ੍ਰੇਨਿੰਗ ਹੁੰਦੀ ਹੈ ਹਾਂਜੀ ਤੇ ਟ੍ਰੇਨਿੰਗ ਵਾਲੇ ਲਈ ਆਮ ਗੱਲ ਹੈ। ਉਹ ਜਿਹੜੇ ਲੜਕੇ ਟਿਊਬ ਨਾਲ ਜਾ ਰਹੇ ਆ ਸਰੋਇਆ ਸਾਹਿਬ, ਹੱਸਦੇ ਜਾ ਰਹੇ। ਉਹ ਮੁਸਕਰਾ ਰਹੇ, ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਅਸੀਂ ਇੱਥੇ ਖੜੇ ਯਕੀਨ ਜਾਣੋ ਪਰੇਸ਼ਾਨ ਹੋ ਰਹੇ। ਅੱਲਾਹ ਤਾਲਾ ਉਹਨਾਂ ਨੂੰ ਕਾਮਯਾਬ ਕਰੇ, ਖੈਰੀਅਤ ਨਾਲ ਵਾਪਸ ਆਉਣ। ਉਹ ਕਹ ਲੋ ਕਿ ਹਾਲਾਤ ਨੂੰ ਦੇਖ ਕੇ ਮੁਕਾਬਲਾ ਕਰਨਾ ਤਾਂ ਹੈ ਨਾ। ਢੇਰੀ ਢਹਿ ਗਏ ਤੇ ਫਿਰ ਹਾਂ ਨਾ ਇਹ ਵੀ ਗੱਲ ਤੁਹਾਡੀ ਸਹੀ ਹੈ ਜੀ। ਵੇਖ ਲਓ ਬਿਲਕੁਲ ਖਾਲੀ, ਬਿਲਕੁਲ ਘਰ ਪਏ ਨੇ ਕੋਈ। ਹੁਣ ਮਾਲ ਵਾਲੇ ਵੀ ਸਾਰੇ ਨਿਕਲੇ ਆਏ। ਅੱਛਾ ਉਹ ਨਾ ਮੇਰਾ ਨਾ ਦਿਲ ਕਰਾ ਸੀ ਵੀ ਮੈਂ ਜਾਵਾਂ ਉਧਰ। ਉਹ ਦੱਸਿਆ ਅੱਗੇ ਬੰਦੇ ਨੇ ਕਰਾ ਵੀ ਤੂੰ ਟੂਬ ਤੇ ਡੁੱਬ ਜਾਣਾ। ਡੁੱਬ ਗਏ ਪਾਣੀ ਨਾਲੇ ਪ੍ਰੈਕਟਿਸ ਕੋਈ ਨਹੀਂ, ਕਿਉਂਕਿ ਇਹਦੇ ਵਾਸਤੇ ਤਜਰਬਾ ਚਾਹੀਦਾ। ਤਜਰਬਾ ਚਾਹੀਦਾ। ਤਜਰਬਾ ਕੋਈ ਵੀ ਕੰਮ ਹੈ, ਤਜਰਬਾ ਨਵੇਂ ਬੰਦੇ ਵਾਸਤੇ ਹੈ। ਕਿਉਂਕਿ ਪਾਣੀ ਤੇ ਤੁਹਾਨੂੰ ਪਤਾ ਹੈ ਖੁਦ ਖਤਰਾ ਹੈ। ਨਹੀਂ ਜੀ ਜਿਸ ਕੰਮ ਦਾ ਪਤਾ ਹੀ ਨਹੀਂ ਡੁੱਬਿਆ ਹੀ ਉਹ ਲੜਕਾ। ਨੌਜਵਾਨ ਆਇਆ ਉਤਾਂ ਤੱਕ ਉਹ पूरी कोशिश करता रह गया कि मैं बच सका आओ किकरा दरमियान में जाके वो पानी ਦੇ ਵਿੱਚ ਬਹਿ ਗਿਆ। ਤੇ ਬੰਦੇ ਬਾਹਰ ਸੀਗੇ, ਉਹਨਾਂ ਨੂੰ ਤੈਰਨਾ ਨਹੀਂ ਆਉਂਦਾ ਹੁਣ। ਨਹੀਂ ਅੱਛਾ ਉਸਮਾਨ ਸਾਹਿਬ ਦੇਖੋ ਨਾ ਆਹ ਚਿੜੀਆਂ ਤੋਤੇ ਵੀ ਕਿੱਦਾਂ ਘਾਬਰੇ ਹੋਏ। ਹੋਏ ਆ ਜੀ। ਉਹ ਦੇਖਿਓ ਧੜ ਰੁੜੀ ਆ ਰਹੀ ਹੈ, ਧੜ ਦੇ ਉੱਤੇ ਬੈਠੇ ਖਬਰੇ ਝੂਟੇ ਲੈ ਰਹੇ। ਅੱਜ ਕੱਲ ਆਂਡੇ ਉਂਡੇ ਦਿੰਦੇ ਆ ਨਾ ਜੀ ਪਰਿੰਦੇ। ਗਰਗਾਬੀ ਹੈ। ਸੋਇਆ ਸਾਹਿਬ, ਮੈਂ ਨਾ ਅਗਲੇ ਦਿਨ ਮਕਈ ਦੀ ਕਾਸ਼ਤ ਵਾਸਤੇ ਜ਼ਮੀਨ ਤਿਆਰ ਕਰਦੇ ਪਏ ਤੇ ਟਰੈਕਟਰ ਆਇਆ ਹਲ ਬੰਦਾ। ਅੱਛਾ ਉਹ ਜਿਹੜੀਆਂ ਖੇੜੀਆਂ ਕੱਢ ਰਿਹਾ ਸੀ ਨਾ, ਉੱਥੇ ਸੀਗੇ ਟਟੀਰੀ ਦੇ ਅੰਡੇ। ਹਾਏ ਹਾਏ ਤੁਸੀਂ ਦੇਖੋ ਵੀ ਟਰੈਕਟਰ ਉੱਤੇ ਆ ਗਿਆ, ਉੱਤੇ ਆ ਗਿਆ, ਉਹ ਟਟੀਰੀ ਨਹੀਂ ਉੱਡੀ, ਉੱਡੇ ਨਹੀਂ। ਉਹਦੇ ਆਂਡੇ ਪਏ ਸੀ ਉੱਥੇ।
ਮੈਂ ਕੀ ਕੀਤਾ, ਉਹ ਬਚਾ ਕੇ ਨਾ ਉੱਥੇ ਰੱਖਤੇ ਸਾਈਡ ਤੇ ਟਪਾ ਕੇ ਤੇ ਦੁਬਾਰਾ ਉੱਥੇ ਰੱਖ ਲਿਆ। ਚੌਥੇ ਪੰਜਵੇਂ ਸੱਤਵੇਂ ਦਿਨ ਦੇਖਿਆ ਤੇ ਉਹ ਬੱਚੇ ਨਿਕਲੇ ਹੋਏ। ਬੱਚੇ ਉਹਦਾ ਘਰ ਆ ਜਾਂਦੇ, ਉਹਦਾ ਘਰ ਸੀ, ਉਹ ਟਰੈਕਟਰ ਦਾ ਵੀ ਡਰ ਨਹੀਂ ਉਹਨੇ ਲਿਆ। ਉਹ ਮਰ ਜਾਣਾ ਕਬੂਲ ਕਰ ਲਵੇ, ਲੇਕਿਨ ਉਸ ਆਂਡੇ ਨਹੀਂ ਛੱਡੇ। ਘਰ ਸ਼ੈ ਹੀ ਐਸੀ ਹੈ ਜੀ, ਘਰ ਸ਼ੈ ਹੀ ਐਸੀ। ਆ ਰਹੇ ਤੁਰੇ ਦੇ ਆਲਣੇ ਆ ਜੀ ਇੱਥੇ। ਅਸੀਂ ਅਗਲੇ ਦਿਨ ਦੇਖਿਆ ਚਿੜੀਆਂ ਕਿਵੇਂ ਡਰੀਆਂ ਬੈਠੀਆਂ ਸੀ। ਡਰੀਆਂ ਬੈਠੀਆਂ। ਇਹ ਗੱਲ ਠੀਕ ਆ ਤੁਹਾਡੀ। ਹਾਲਾਂਕਿ ਉਹਨਾਂ ਦੇ ਤਾਂ ਖੰਭ ਹੈ, ਉਹਨਾਂ ਨੂੰ ਕਿਹੜਾ ਉੱਡਣ ਦੀ ਕੋਈ ਦਿੱਕਤ ਹੈ, ਉੱਡ ਕੇ, ਲੇਕਿਨ ਉਹ ਮਗਰ ਉਹਨਾਂ ਦਾ ਜੀਆ ਜੰਤ ਹੈ ਜੀ, ਜੀਆ ਜੰਤ, ਉਹਦੇ ਖਾਤਰ ਬੈਠੇ। ਹੁਣ ਮੁੰਡੇ ਨੇ ਜਾਣਾ ਤਾਂ, ਮੁੰਡੇ ਨੇ ਬੜੀ ਹਿੰਮਤ ਕੀਤੀ। ਅੱਛਾ, ਉਹ ਹੁਣ ਪਾਣੀ ਉਹਨਾਂ ਨੂੰ ਐਂ ਲਈ ਜਾ ਰਿਹਾ, ਉਹਨਾਂ ਨੇ ਜਾਣਾ ਪਹਿਲੇ ਪਾਰ, ਪਹਿਲੇ ਵਾਰ ਜਾਣਾ, ਕਿਉਂਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਨਾ, ਤਾਂ ਉਹ ਨੁੱਕਰ ਤੋਂ ਜਾ ਕੇ ਥਰੋ ਘਟ ਜਾਏਗੀ ਨਾ। ਹਾਂ, ਉਹ ਬੜਾ ਜ਼ੋਰ ਲੱਗ ਰਿਹਾ। ਅੱਛਾ ਸੁਰੇਸ਼ ਸਾਹਿਬ, ਉਹ ਤੂੜੀ ਪਈ ਨਾ ਸਾਹਮਣੇ, ਹਾਂਜੀ, ਤੂੜੀ, ਯਾਨੀ ਇਹਦਾ ਮਤਲਬ ਤੂੜੀ ਵੀ ਜਾਨਵਰਾਂ ਦਾ ਉਹ ਵੀ ਬਰਬਾਦ ਹੋ ਗਈ। ਬਹੁਤ ਤੂੜੀ ਬਰਬਾਦ ਹੋਈ ਹੈ, ਬਹੁਤ ਤੂੜੀ ਬਰਬਾਦ ਹੋਈ। ਅੱਛਾ ਕਈ ਬੰਦੇ ਨਾ ਜੀ, ਇੱਕ ਗੱਲ ਮੈਂ ਕਰਨੀ ਤੇ, ਕਈ ਬੰਦੇ ਠੀਕ ਆ, ਲੋਕ ਵੀ ਗਫਲਤ ਕਰਦੇ, ਲੇਕਿਨ ਲੋਕ ਨਾ ਤਨਕੀਦ ਕਰਦੇ ਨੇ ਕਿ ਕਿੰਨੇ ਦਿਨਾਂ ਦਾ ਪਤਾ ਸੀ ਤੁਸੀਂ ਚਲੇ ਜਾਂਦੇ, ਕਿਉਂ ਨਹੀਂ ਗਏ, ਕਿਉਂ ਨਹੀਂ ਛੱਡਿਆ। ਹੁਣ ਆ ਜਾਨਵਰਾਂ ਨੂੰ ਆਪਾਂ ਨਿਕਲਦਿਆਂ ਨੂੰ ਦੇਖ ਰਹੇ, ਕਿੰਨੀ ਦੇਰ ਹੋ ਗਈ, ਕਿੰਨਾ ਖਪਦੇ ਪਏ। ਉਹਨਾਂ ਨੂੰ ਇਹ ਜਵਾਬ ਦਿਆ ਕਰੋ ਕਿ ਆ ਦੁਨੀਆ ਬੇਸਿਕਲੀ ਸਾਡਾ ਘਰ ਨਹੀਂ ਹੈਗਾ, ਸਾਡਾ ਘਰ ਅਸਲ ਆਖਰਤ 'ਚ ਹੈ। ਤੇ ਬੰਦੇ ਦਾ ਮਰਨ ਨੂੰ ਜੀ ਕਰਦਾ ਨਹੀਂ ਨਾ ਕਰਦਾ, ਇਸੇ ਤਰ੍ਹਾਂ ਜੀਂਦਿਆਂ ਵੀ ਘਰ ਛੱਡਣ ਨੂੰ ਜੀ ਨਹੀਂ ਕਰਦਾ। ਹਾਲਾਂਕਿ ਸਾਡਾ ਅਸਲ ਘਰ ਅੱਗੇ ਹੈ, ਇਹ ਸਾਡਾ ਆਰਜ਼ੀ ਘਰ ਹੈ, ਔਰ ਸਾਨੂੰ ਇਹ ਪਤਾ ਵੀ ਹੈ। ਤੇ ਵੀਰੇ ਉਹ ਮਤਲਬ ਕਿਹਦਾ ਜੀ ਕਰਦਾ, ਅੱਲਾਹ ਤਾਲਾ ਮਾਫ ਕਰੇ ਜੀ। ਉਹ ਆਖਰੀ ਹੱਦ ਤੱਕ ਅਸਲ 'ਚ ਕੋਸ਼ਿਸ਼ ਕਰਦੇ ਸ਼ਾਇਦ ਸੁਰੇਸ਼ ਸਾਹਿਬ ਅਸੀਂ ਬਚ ਜਾਈਏ। ਉੱਥੇ ਪੈਰ ਲੱਗ ਗਏ ਉਹਨਾਂ ਉਹ ਦੇਖੋ ਬਗਲੇ ਜਿਹੜੇ ਆ ਨਾ, ਉਹ ਆ ਰਹੇ ਆ ਉੱਥੇ ਪਤਾ ਉੱਚੀ ਜਗ੍ਹਾ ਹੈ। ਹਾਂਜੀ, ਇਹ ਬਗਲੇ ਆ ਰਹੇ ਆ। ਦੇ। ਆਹ ਦਿਖਾ ਦਿਓ ਉਸਮਾਨ ਸਾਹਿਬ, ਬਗਲੇ ਬੈਠੇ ਰੁੜਦੇ ਆ ਰਹੇ ਨਾਲ ਨਾਲ। ਅੱਛਾ, ਉਹ ਮੁੰਡਿਆਂ ਦੇ ਪੈਰ ਲੱਗ ਗਏ ਉੱਥੇ। ਹਾਂ ਨਹੀਂ ਉੱਥੇ ਅੱਛਾ ਡਿੱਗਾ। ਹਾਂ ਚਲੋ, ਹੁਣ 3 ਜਣੇ ਹੋ ਗਏ, ਅੱਲਾ ਕਰੇ। ਨਹੀਂ ਹੁਣ ਇਨਸ਼ਾਅੱਲਾ ਅੱਲਾਹ ਕਰਮ ਕਰੇਗਾ। ਹਾਂ, ਉਹ ਘੇਰ ਘੂਰ ਨਹੀਂ, ਮੁੰਡਿਆਂ ਨੇ ਬੜੀ ਹਿੰਮਤ ਕਰੀ। ਹਾਂ, ਮੇਰਾ ਰੂਹ ਖੁਸ਼ ਹੋ ਗਈ। ਮਾਲ ਵੀ ਡਰਾਉਂਦੇ ਆ ਨਾ। ਹਾਂ ਨਹੀਂ, ਇਦਾਂ ਇੱਕ ਦੂਏ ਦਾ ਆਸਰਾ ਤਾਂ ਬਣਨਾ ਪੈਂਦਾ ਜੀ, ਕੱਲਾ ਦਾ। ਆ ਗੌਰ ਕਰਿਓ ਜੀ, ਆ ਤੂੜੀ ਦੀ ਮੇਰੇ ਖਿਆਲ ਧੜ ਤੁਰੀ ਆਉਂਦੀ ਜੇ, ਕਰਿਓ ਫੋਕਸ ਕਰਿਓ ਜੀ। ਧੜ ਨਹੀਂ ਪਹਿਲਾਂ ਤੂੜੀ ਦੀ, ਇਬਨ ਹਸਨ ਭਾਈ ਸੁਰੇਸ਼ ਸਾਹਿਬ, ਧੜ ਹੈ ਨਾ, ਲਓ ਜੀ। ਹਾਂ, ਤੂੜੀ ਦੀ ਧੜ। ਇੱਕ ਜ਼ਿਮੀਂਦਾਰ ਡੁੱਬ ਗਿਆ, ਦੂਸਰਾ ਹੁਣ ਜਿਵੇਂ ਧੜਾਂ ਰੋੜਣੀਆਂ, ਤੂੜੀ ਦੇ ਰੇਟ ਮਹਿੰਗੇ ਹੋ ਜਾਣੇ ਆ। ਰੇਟ ਤਾਂ ਤੁਸੀਂ 4 ਦਿਨ ਖਲੋ ਜੋ, ਦੇਖੋ ਇੱਥੇ ਬਣਦਾ ਕੀ, ਇੱਥੇ ਦੇਖੋ ਹਰ ਸ਼ੈ ਦੇ ਹਾਲਾਤ ਕੀ ਹੁੰਦੇ। ਅੱਲਾਹ ਮਾਫ ਕਰੇ ਜੀ। ਜਦ ਭਈਆ ਤੁਸੀਂ ਨਜ਼ਰ ਮਾਰੋ ਤੁਹਾਨੂੰ ਪਾਣੀ ਪਾਣੀ, ਹੱਦੇ ਨਿਗਾਹ ਤੱਕ ਪਾਣੀ ਪਾਣੀ ਨਜ਼ਰ। ਹਾਂਜੀ ਹਾਂਜੀ, ਹੱਦੇ ਨਿਗਾਹ ਤੱਕ ਪਾਣੀ ਪਾਣੀ। ਰਾਵੀ ਦਾ ਬੈਡ ਤਕਰੀਬਨ 3 ਤੋਂ 4 ਕਿਲੋਮੀਟਰ ਦਾ ਏਰੀਆ। ਹਾਂ, ਲਵੀ ਲੱਗੇ ਮੱਝਾਂ ਵਾੜਨ ਜੀ ਹੁਣ। ਉਹ ਟੂਬ ਕਿਉਂ ਛੱਡੀ ਆਉਂਦੇ? ਉਹ ਟੂਬ ਲੈ ਲੈਣਗੇ ਮੁੜ ਨਾਲ ਹੀ ਆਸੇ ਨਾ ਇਹ ਕਰੀ ਤਾਂ ਉਹ ਕੋਸ਼ਿਸ਼ ਕਰਕੇ ਅੰਦਰ ਕਰ ਸੜਨਾ। ਇਹਨਾਂ ਦਾ ਮੁੜ ਇੰਜ ਹੀ ਭਾਵ ਬਣਨਾ ਨਾ, ਉੱਥੋਂ ਜਾ ਕੇ ਨਿਕਲਣਾ। ਪਾਣੀ ਨਾਲ ਛੇਕ ਕੇ ਲੈ ਜੀ। ਉਹ ਵੇਖ ਬਾਗੀ ਹੋ ਗਈਆਂ ਮੱਝਾਂ ਭਾਈ। ਹਾਂ, ਵੜ ਨਹੀਂ ਰਹੀਆਂ, ਦਰਿਆ ਨੂੰ ਨਹੀਂ ਵੜ ਰਹੀਆਂ। ਡੰਗਰ ਲਵੇ ਆ ਵਿੱਚ, ਸਿਆਣਾ ਡੰਗਰ ਕੋਈ ਨਹੀਂ, ਇੱਕ ਮੱਝ ਹੈ। ਹਾਂ ਹਾਂ ਹਾਂ, ਇਦਾਂ ਤਕੜੇ ਹੋ ਕੇ। ਵਾਹ ਬਈ। ਨਹੀਂ, ਉਹਨਾਂ ਹੁਣ ਵੱਡੇ ਡੰਗਰਾਂ ਨੂੰ ਇੱਕ ਇੱਕ ਨੂੰ ਕਾਬੂ ਕਰ ਲਿਆ। ਅੱਛਾ, ਹਾਂ ਠੀਕ ਹੈ। ਹਾਂ ਹਾਂ, ਇਹ ਮੁੰਡੇ ਮੈਨੂੰ ਤਾਰੂ ਲੱਗਦੇ, ਇਹਨਾਂ ਨੇ ਝੱਗੇ ਲਾਏ ਹੋਏ, ਇਹਨਾਂ ਨੇ ਤਾਂ ਬਹੁਤ। ਤਾਰੂ ਨਹੀਂ ਜੀ, ਮੱਝ ਡੁੱਬਦੀ ਨਹੀਂ, ਉਹਨਾਂ ਪੂਛਾਂ ਫੜ ਲਈਆਂ ਨਾ। ਅੱਛਾ ਅੱਛਾ, ਪੁੱਛਾਂ ਫੜ ਲਈ। ਹਾਂ, ਆਮੀਨ ਆਮੀਨ ਸੁਮ ਆਮੀਨ ਜੀ। ਹਾਂ, ਖੈਰੀ ਸਲਾਮਤੀ ਹੈ। ਇਹ ਵੀ ਘਾਬਰੇ ਹੋਏ ਆ ਵੀ ਬਣੂਗਾ ਕੀ, ਮਾਲਕ ਉੱਧਰ ਚਲਾ ਗਿਆ। ਪਿਛਲਾ ਹਟ ਗਿਆ ਜਿਹੜਾ ਮਾਲਕ ਸੀ। ਟੂਪ ਲੈ। ਕੁੱਤੇ ਹੁਣ ਦੇਖ ਰਹੇ ਆ ਵੀ ਡੰਗਰ ਇੱਧਰ ਆ, ਮਾਲਕ ਇੱਧਰ ਜਾ ਰਿਹਾ। ਹਾਂ ਹਾਂ, ਕੁੱਤੇ ਸੋਚੀ ਪੈ ਗਏ ਵੀ ਉਧਰ ਉਹਨਾਂ ਦੇ ਮਗਰ ਜਾਈਏ ਕਿ ਇੱਧਰ ਜਾਈਏ। ਡੰਗਰ ਇੱਧਰ ਆ ਗਏ, ਮਾਲਕ ਉਧਰ ਚਲਾ ਗਿਆ। ਹਾਂ, ਹੁਣ ਚੌਥਾ ਹੀ ਡਰੇ ਹੋਏ ਉਹਨਾਂ ਦੇ ਨਾਲ ਕੋਈ ਰਲ ਗਿਆ ਹੈ, ਜਿਵੇਂ ਆਸਰਾ ਤੱਕਦੇ ਨੇ। ਹੁਣ ਵੇਖ ਲਓ ਅੱਗੇ 3 ਨਾਲ ਹੁਣ ਚੌਥਾ ਹੀ ਕੋਈ ਆ ਉਹ ਤਾਂ ਗਿਆ। ਕੋਈ ਫਿਰਦਾ ਆ ਗਿਆ ਉਧਰ। ਬਈ ਕਿਵੇਂ ਉਹ ਵੀ ਨਿਕਲਣ ਦੀ ਕੋਸ਼ਿਸ਼ ਕਰਦਾ ਪਿਆ ਕਿ ਜਿਵੇਂ ਜੇ ਨਿਕਲੇ ਮੈਂ ਵੀ ਨਿਕਲ ਜੂ। ਅੱਛਾ, ਉਹ ਟਿਊਬ ਜਿਹੜਾ ਹੋ ਜਾਂਦਾ ਪਿਆ, ਉਹਨੂੰ ਆਈਡੀਆ ਹੈ ਸੀ ਕਿ ਨਾ ਨਿਕਲਣਾ ਜਾ ਕੇ ਉੱਥੋਂ ਕੇ, ਉਹ ਹੁਣ ਉੱਥੋਂ ਰਲੇਗਾ ਨਾ। ਇੰਜ ਕਰਕੇ ਆਸੀ ਉਹਨੂੰ ਅੰਦਾਜ਼ਾ ਸੀ ਵੀ ਮੈਂ ਅੱਗੋਂ ਦੀ ਜਾਣਾ, ਵਾਪਸ ਨਾ ਮੁੜਨ। ਵਾਹ ਬਈ ਵਾਹ, ਆ ਵਾਹ ਬਈ ਵਾਹ, ਮੁੰਡੇ ਹਿੰਮਤ ਆ ਜੀ, ਮੰਨੇ ਮਾਸ਼ਾਅੱਲਾ ਜੀ, ਲਾ ਲੈਣ ਲੱਗੇ ਬੇੜੀ ਪਾਰ, ਲਾ ਲਾਵੇ ਜੀ। ਵਾਹ ਬਈ ਵਾਹ।
ਵਾਹ ਬਈ ਵਾਹ, ਸ਼ਾਬਾਸ਼ ਸ਼ਾਬਾਸ਼। ਪਿਛਲਾ ਥੱਕਾ ਖੜਾ ਨਹੀਂ ਵਾਕਈ ਉਹ ਥੱਕੇ ਉਹਨੇ ਬੜੀ ਹਿੰਮਤ ਕਰੀ। ਉਹ ਕੁੱਤਿਆਂ ਨੂੰ ਸੱਦ ਰਿਹਾ ਹੁਣ। ਉਹ ਲੈ ਇਹ ਵੇਖੋ ਨਾ ਤਜਰਬੇ ਨਾ ਭਾਈ ਅੰਜਮ ਜੀ ਆਪਾਂ ਹੁੰਦੇ ਤਾਂ ਪਤਾ ਨਹੀਂ ਆਪਾਂ ਕਿੱਥੇ ਹੋਤੇ ਆਪਾਂ ਜਿਹੜਾ ਨਹੀਂ ਮੇਰਾ ਤਾਂ ਉਂਝ ਫਿਰ ਮੇਰਾ ਨਾ ਉਹ ਦਰਿਆ ਤੇ ਰਵੇਂ ਨੰਦਾ ਇਤਨਾ ਵੀ ਅਜਨ ਤੱਕ ਵੇਖ ਲੋ ਕਿ ਉਹ 2-3 ਮਰਤਬਾ ਕੋਸ਼ਿਸ਼ ਕੀਤੀ ਉਹ ਡੇਗ ਪਾਉਂਦਾ ਪਾਣੀ। ਬੱਲੇ ਉਹ ਜਣੇ ਆ। ਹਾਂ ਨਹੀਂ ਜੀ ਅੱਜ ਤੇ ਹਰਕੁਲਿਸ ਲੱਗ ਰਿਹਾ ਜਣਾ ਵੇਖਿਓ। ਜਣਾ ਤੇ ਸਾਡਾ ਹੀਰੋ ਜੀ ਕਿਉਂਕਿ ਸਾਡੇ ਦਿਲ 'ਚ ਲੱਗਾ ਸੀ ਨਾ ਡਰ ਜਿਆ ਤੇ ਹੁਣ ਜਦੋਂ ਪਾਰ ਆ ਜਾਏਗਾ ਸਾਡੇ ਲਈ ਇਹ ਵੀ ਹੀਰੋ ਹੈ ਜੀ। ਕੀ ਖਿਆਲ ਹੈ ਕਿਵੇਂ ਦਾ ਮੁੰਡਿਆਂ ਦੀ ਹਿੰਮਤ ਇਸ ਹਾਲਾਤ ਦੇ ਵਿੱਚ? ਹਾਂ ਜੀ ਬਹੁਤ ਜਿਹੜਾ ਹੌਸਲਾ ਤੇ ਹਿੰਮਤ ਹੈ ਆ। ਦੇਖੋ ਕਿ ਇਹਨਾਂ ਨੇ ਨਾ ਹੁਣ ਤਕਰੀਬਨ ਮੱਝਾਂ ਨੂੰ ਲਾ ਲਿਆ ਸਿਰੇ ਤੇ ਹੁਣ ਉਹ ਦੂਸਰਾ ਮੁੰਡਾ ਜਿਹੜਾ ਵਾ ਨਾ ਕੁੱਤੇ ਲੈ ਕੇ ਆ ਰਿਹਾ। ਹਾਂ ਕੁੱਤੇ ਲੈ ਕੇ ਆ ਰਿਹਾ ਤੇ ਕੁੱਤੇ 'ਚ 2 ਕੁੱਤੇ ਉਹਦੇ ਆ ਤੇ 2 ਕੁੱਤੇ ਆਵਾਰਾ। ਅੱਛਾ ਇੱਕ ਕੁੱਤਾ ਉਹਨੇ ਬਹਾ ਲਿਆ ਵਿੱਚ? ਹੈ ਨਹੀਂ ਉਹ ਨਾਲ ਚੱਲ ਰਹੇ ਅਸਲ 'ਚ 2 ਕੁੱਤੇ ਉਹਦੇ ਆ, ਬਾਕੀ 2 ਕੁੱਤੇ ਜਿਹੜੇ ਆ ਨਾ ਵੈਸੇ ਹੀ ਆ। ਉਹਨੂੰ ਵੇਖ ਕੇ ਸ਼ਾਇਦ ਕੁੱਤੇ ਆ ਜਾਣ। ਹਾਂ ਉਹਦੇ ਦੇਖ ਕੇ ਜਿਹੜਾ ਉਹ ਦੇਖ ਮਾਰਨ ਡਿਆ ਹਾਂ ਬੁਲਾ ਰਿਹਾ। ਇੱਕ ਜਿਹੜਾ ਉਹਦਾ ਸਹੀ ਰਾਖਵਾ ਨਾ ਹਾਂ ਰੱਖ ਆਪਣਾ ਕੁੱਤਾ ਨਾਲ ਤੁਰਿਆ। ਹਾਂ 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 ਹੱਥਾਂ ਦੇ ਚੱਪੂ ਬਣਾ ਲਏ ਜੁੱਤੀਆਂ ਚੜਾ ਕੇ। ਆ ਵੇਖ ਡੰਗਰ ਲਾ ਲਏ ਜੀ। ਡੰਗਰ ਜਿਹੜੇ ਆ ਨਾ ਨਿਕਲੇ ਡੰਗਰ ਵਿਖਾਓ ਜੀ ਜਿਨ੍ਹਾਂ ਨੂੰ ਜੋ 2 ਘੰਟਿਆਂ ਦਾ ਵੇਖਣ ਦੇ ਤਿੰਨਾਂ ਬਹੁਤ ਵੀ ਮਾਸ਼ਾਅੱਲਾ ਪਾਰ ਲੱਗ ਗਏ। ਬਹੁਤ ਹੌਸਲੇ। ਉਹ ਆਓ ਉਹ ਕੁੱਤਾ ਕੂਕਰੇ, ਪਿਛਲੇ ਕੁੱਤੇ ਕੂਕਰੇ। ਸਰੋਇਆ ਸਾਹਿਬ ਆਓ ਵੇਖੋ ਆਓ ਡੰਗਰ ਪਾਰ ਲੱਗ ਗਏ। ਤੋ ਆ ਜਾਓ ਜੀ ਉੱਥੇ ਕੇ ਬੰਦ। ਅਸਲ ਤਾਂ ਦੇਖੋ ਜੀ ਡੰਗਰਾਂ ਦਾ ਹੈ ਕਿ ਬੜੇ ਨਾਮੁਮਕਿਨ ਜਿਹਾ ਹੀ ਲੱਗ ਰਿਹਾ ਸੀ ਵੀ ਸ਼ਾਮ ਹੋ ਰਹੀ ਸੀ ਡੰਗਰ ਕਿਸ ਤਰ੍ਹਾਂ ਨਿਕਲਣਗੇ, ਪਰ ਡੰਗਰ ਤਕਰੀਬਨ ਨਾ ਕੰਢੇ ਲੱਗ ਗਏ। ਅੱਲਾ ਨੇ ਕੀਤਾ। ਲੋ ਜੀ ਮਾਸ਼ਾਅੱਲਾ ਜੀ। ਹਾਂ ਮੁਬਾਰਕ ਜੀ ਸਾਰੇ ਭਰਾਵਾਂ ਨੂੰ ਡੰਗਰ ਆ ਗਏ ਤੇ ਬਾਲ ਵੀ ਆ ਗਏ। ਹਾਂ ਖੈਰੀ ਸਲਾਮਤੀ ਆ ਗਈ ਮਾਸ਼ਾਅੱਲਾ। ਵਾਹ ਜੀ ਬੜੀ। ਉਹ ਦੇਖਿਓ ਕੁੱਤਾ ਵਿੱਚ ਸਿਰਫ ਧੌਣ ਦੇਖ ਰਹੀ ਕੁੱਤੀ। ਪਿਛਲੇ ਰਹਿ ਗਿਆ ਨਾ, ਪਿਛਲੇ ਕੂਕਰੇ ਜਾਂ ਤਾਂ ਵੜ ਜਾਂਦੇ ਨਾ ਵਿੱਚ ਉਹ ਨਾਲ। ਦੇਖੋ ਜੀ ਮਾਲਕ ਮਗਰ ਟੁਰੇ ਰਹੀ ਹੈ ਤੇ ਬੰਦੇ ਦੀ ਬੇੜੀ ਕਿਸੇ ਪਾਸੇ ਲੱਗ ਜਾਂਦੀ। ਹਾਂ ਉਹਨੇ ਮਾਲਕ ਮਗਰ ਲੱਗਾ ਤਾਂ ਉਹ ਵੇਲ ਉਹਨੇ ਪਾਰ ਹੋ ਜਾਣਾ। ਉਹ ਹੁਣ ਉੱਥੇ ਕੂਕੂ ਕਰਨ ਡਏ ਆ ਵੀ ਉਦੋਂ ਤੁਸੀਂ ਵੀ ਨਾਲ ਰਲੇ ਆ। ਉਹ ਕਹਿੰਦੇ ਨੇ ਜਿਨ੍ਹਾਂ ਦੇ ਸਾਈਂ ਹੋਣ ਤੇ ਉਹ ਲੱਗ ਜਾਂਦੇ ਆ ਕੰਡੇ ਤੇ ਇਹ ਕੁੱਤੇ ਦਾ ਹੁਣ ਸਾਈਂ ਹੈ ਸੀ ਤੇ ਉਹ ਬੇਸਾਈਆਂ ਤੋਂ ਆ ਤੇ ਉਹ ਕੱਢੇ ਨਹੀਂ ਅਸਲ ਕਮਾਲ ਇਹਦੇ ਚ ਸਾਈਂ ਦਾ ਨਹੀਂ ਸੀ। ਅਸਲ ਕਮਾਲ ਸੀ ਸਾਈਂ ਦੇ ਮਗਰ ਲੱਗਣਾ। ਹਾਂ ਆ ਲੱਗਣਾ। ਮੁੰਡਾ ਆ ਗਿਆ। ਅਸਲਾਮ ਵਾਲੇਕੁਮ ਜੀ। ਉਹ ਜ਼ਿੰਦਾਬਾਦ ਸ਼ੇਰਾ ਕੀ ਜ਼ਿੰਦਾਬਾਦ। ਸ਼ਾਬਾਸ਼। ਇਦਾਂ ਨੂੰ ਮੂੰਹ ਕਰੀ। ਕੋਸ਼ਕਾਂ ਕਿਵੇਂ ਗੱਲ ਹਾਂ ਇਹ ਕਿਵੇਂ ਕੱਢੀਆਂ ਮੱਝਾਂ? ਗੱਲ ਹੋਈ ਨਹੀਂ ਕਰਨੀ ਆਣੀ ਆ ਭਾਈ ਵੀ ਆ ਨਹੀਂ ਉਹ ਬਰਸ਼ੇਰ ਸੁਣਾਏਗਾ ਗੱਲ। ਬੜੀ ਹਿੰਮਤ ਕਰੀ ਯਾਰ। ਅਸੀਂ ਤਾਂ ਬੜੇ ਨਾ ਘਾਬਰੇ ਖੜੇ ਸੀ ਵੀ ਡੰਗਰ ਮੁੰਡਾ ਕੱਲਾ ਉਧਰ। ਉਹ ਸਾਡਾ ਉੱਥੇ ਖੜੇ ਅਸਰ ਮਹਾਰਾ ਜਾਂ ਲੈ ਇਹ ਸਾਸ ਹਾਂ ਇਹ ਸਾਸ ਚਾਹੀਦਾ। ਸਾਸ ਕੀਤਾ ਹੋਰ ਨਾ ਸਾਡਾ ਕੋ ਲੱਗਦਾ ਨਾ ਸੀ। ਅੱਛਾ ਵਾਹ ਵਾਹ। ਸਾਸ ਰਿਸ਼ਤੇਦਾਰੀ ਮਾਲ ਤੁਹਾਡਾ ਨਹੀਂ ਸੀਗਾ? ਨਹੀਂ ਉਹਨਾਂ ਦੇ ਮਾਲ ਹੈ ਤਾਂ ਬਸ ਉਹ 3-4 ਵਾਰੀ ਉਹਨੇ ਗਤੀਆਂ ਉਧਰ ਦੇਖੀ ਇਹ ਮੁੰਡੇ ਦੀ ਹੀਰੋ ਆਪਣੇ। ਇਹ ਹੀਰੋ ਆ। ਉਹਨੇ 3-4 ਵਾਰੀ ਗਤੀਆਂ ਨੂੰ ਮੁੜ ਪਿਛਾਂ ਅਟ ਗਈਆਂ। ਮੈਂ ਆਖਿਆ ਵੀ ਉਹਨਾਂ ਬਾਹਰ ਲੈ ਆਈਏ ਚਲੋ ਸ਼ਦਾ ਫਾਰ ਹੀ ਖੜਾ ਪਤਾ ਨਹੀਂ ਕਿਸ ਦਾ ਵਾਹ ਵਾਹ। ਹੁਣ ਲੈ ਆਂਦੀਆਂ ਨੇ ਬਸ ਗਿਆ। ਨਹੀਂ ਅੱਲਾਹ ਲਓ ਤੈਨੂੰ ਜੀ ਸਲਾਮਤ ਰੱਖੇ। ਇੱਕ ਲਮਹੇ ਦਾ ਵੀ ਹੀਰੋ ਹੁੰਦਾ। ਸਾਡਾ ਰੀਅਲ ਹੀਰੋ ਆ ਕਿ ਮੇਰੇ ਦਿਲ ਸੀ ਵੀ ਯਕੀਨ ਜਾਣੂ ਮੈਂ ਕਿ ਸ਼ਾਇਦ ਮਾਲ ਵਾਲਿਆਂ ਦਾ ਭਰਾ ਹੈ ਜਾਂ ਮਾਲ ਹੀ ਇਹਨਾਂ ਦਾ। ਲੇਕਿਨ ਆਂਦਾ ਜੀ ਸਾਡਾ ਲੱਗਦਾ ਵੀ ਕੁਝ ਨਹੀਂ ਸੀ ਉਹ ਜਾਣਦੇ ਨਹੀਂ ਕਿ ਤੇ ਅਸੀਂ ਜੇ ਸਿਰਫ ਅਸੀਂ ਹਮਦਰਦੀ ਦੇ ਤੌਰ ਤੇ ਆਪਣੀ ਜਾਨ ਖਤਰੇ 'ਚ ਪਾਈ ਜਿਹੜੀ ਆ ਨਾ। ਆਪਣੀ ਜਾਣ। ਜਜ਼ਾਕ ਅੱਲਾ। ਤੈਨੂੰ ਅੱਲਾਹ ਜਜ਼ਾ ਦਊਗਾ। ਬੜੀ ਗੱਲ ਹੈ। ਆ ਜੀ ਜਿਹੜਾ ਭਰਾ ਸਾਡਾ ਉਧਰ ਵਿਚਾਰਾ ਫਸਿਆ ਸੀ ਨਾ 3 ਵਾਰੀ ਜਿਹਨੇ ਮੱਝਾਂ ਵਾੜੀਆਂ ਤੇ ਸੁਰਿਆ ਸਾਹਿਬ ਨਿਕਲ ਗਈਆਂ ਵਾਪਸ। ਹਾਂਜੀ ਹਾਂਜੀ। ਆ ਉਹਦੇ ਔਜ਼ਾਰ ਚੈੱਕ ਕਰੋ ਜੀ। ਜਦੋਂ ਆਂਦੇ ਨਾ ਜਾਨ ਤੇ ਬਣਦੀ ਨਾ ਜ਼ਰੂਰਤ ਆਜ਼ਾਦ ਦੀ ਮਾਂ ਹੈ। ਹਾਂਜੀ ਇਹ ਬੜੀ ਪੁਰਾਣਾ ਉਰਦੂ ਦਾ ਮਤਲਬ ਹੈ ਜ਼ਰਬੁਲ ਮਿਸਲ। ਹਾਂਜੀ। ਤੇ ਵੇਖੋ ਜੇ ਲੋੜਾਂ ਜਿਹੜੀਆਂ ਨਾ ਲੋੜਾਂ ਵੱਲ ਆਪੇ ਸਿਖਾ ਦਿੰਦੀਆਂ। ਹੁਣ ਆ ਵੇਖੋ ਆ ਟੂਬ ਹੈ ਬੇਸਿਕਲੀ ਤੇ ਕਿਸ਼ਤੀ ਚਾਹੀਦੀ ਇਹਦੇ ਚ ਕੋਈ ਕੰਡਾ ਲੱਗ ਜਾਏ ਤੇ ਇਹ ਤੇ ਠੁੱਸ ਹੈ। ਤੇ ਚੱਪੂ ਲਈ ਜੀ ਉਹਨੇ ਕੀ ਵਰਤਿਆ ਆ ਵੇਖੋ ਜੀ
ਇਹਨੂੰ ਇਦਾਂ ਕਰਕੇ ਨਾ ਹੱਥ 'ਚ ਪਾ ਲੈਂਦਾ ਸੀ, ਇਦਾਂ ਇਦਾਂ ਐ ਹੱਥ 'ਚ ਪਾ ਕੇ ਤੇ ਐ ਕਰਕੇ। ਤੇ ਆਹ ਵੇਖੋ ਜੀ ਇੱਕ ਹੋਰ ਸਾਨੂੰ ਚੀਜ਼ ਦਿਖੀ ਵੀ ਆਹ ਬੋਤਲਾਂ ਜਿਹੜੀਆਂ ਨਾ, ਬੋਤਲਾਂ ਇਹਦੇ ਤੇ ਢੱਕਣ ਕੋਈ ਨਹੀਂ, ਆ ਗੇਲਣ ਹੈ ਜੀ। ਆਹ ਵੇਖੋ ਜੀ ਗੇਲਣ ਖਾਲੀ, ਉਹਨਾਂ ਤੇ ਢੱਕਣ ਟਾਈਟ ਕੀਤਾ, ਹਵਾ ਰਵੇ ਇਹਦੇ ਕੋਈ ਨਹੀਂ ਹਵਾ ਦਾ। ਇਹ ਉਹਨੇ ਆਪਣੇ ਪਿੱਛੇ ਆ ਰੱਸੀਆਂ ਪਾ ਕੇ ਬੰਨੇ ਆ ਜੀ ਇਦਾਂ ਬੈਗ ਤੇ ਆਹ ਟੂਬ ਯਾਨੀ ਉਹਨੇ ਦੋਰ ਕੀਤੀ ਹੈ ਕਿ ਜੇ ਇਹਨੂੰ ਕੋਈ ਮਸਲਾ ਬਣ ਜਾਂਦਾ ਤੇ ਇਹਦੀ ਵਜ੍ਹਾ ਤੋਂ ਮੈਂ ਨਾ ਡੁੱਬਾਂ। ਵਾਕਿਆ ਜੀ ਜ਼ਰੂਰਤ ਆਜ਼ਾਦ ਦੀ ਮਾਂ। ਹਾਂਜੀ ਜਦੋਂ ਜਾਨ ਤੇ ਬਣਦੀ ਹੈ ਨਾ ਹਾਂਜੀ ਤੇ ਫਿਰ ਕਈ ਵੱਲ ਆ ਜਾਂਦੇ ਕਈ ਵਾਰ ਆ ਜਾਂਦੇ। ਲੇਕਿਨ ਇਹ ਮੁਸੀਬਤ ਹੈ ਜੀ, ਅੱਲਾਹ ਤਾਲਾ ਇਹਦੇ ਤੋਂ ਨਜਾਤ ਦੇਵੇ। ਖੈਰੀ ਸਲਾਮਤੀ ਬਾਹਰ ਆ ਗਏ। ਅਲਹਮਦੁਲਿਲਾ ਜੀ। ਇਹ ਸਾਡੇ ਨਾ ਜੀ ਆ 2 ਪੁੱਤਰ ਆ ਜਿਹੜੇ ਮੁੰਡੇ ਟੂਬ ਦੇ ਉੱਤੇ ਗਏ ਨਾ ਤੇ ਉੱਥੋਂ ਜਾ ਕੇ ਉਹਨੂੰ ਲੈ ਕੇ ਆਏ। ਇਹਨਾਂ ਦਾ ਉਹ ਰਿਸ਼ਤੇਦਾਰ ਨਹੀਂ ਵੀ, ਲੱਗਦਾ ਕੁਛ ਨਹੀਂ, ਵਾਕਫ ਕੋਈ ਨਹੀਂ, ਜਾਣੀ ਜਾਣ ਕੋਈ ਨਹੀਂ। ਕਹਿੰਦੇ ਵੀ ਅਸੀਂ ਇਹ ਮੁੰਡੇ ਹਿੰਮਤ ਵਾਲੇ ਸੀ, ਇਹਨਾਂ ਨੇ ਕਿਹਾ ਯਾਰ ਬੜੀ ਦੇਰ ਦਾ ਲੱਗਾ ਸਵੇਰ ਦਾ, ਤੇ ਅਸੀਂ ਕਿਹਾ ਚੱਲ ਯਾਰ ਸ਼ਾਮ ਹੋ ਰਹੀ ਉਹਨੂੰ ਕੱਢ ਲਿਆਈਏ। ਇੱਕ ਆਹ ਮੁੰਡਾ ਤੇ ਇੱਕ ਆਹ ਮੁੰਡਾ, ਇਹ 2 ਬੰਦੇ। ਮੇਰੀ ਨਜ਼ਰ 'ਚ ਸਰੋਇਆ ਤੁਸੀਂ ਲਫ਼ਜ਼ ਕਿਹਾ ਰਿਸ਼ਤੇਦਾਰ ਨਹੀਂ, ਮੈਂ ਤਾਂ ਗੱਲ ਹੀ ਇਸ ਦਾ ਮੰਨਨੀ ਆ ਵੀ ਰਿਸ਼ਤਾ ਹੁੰਦਾ ਹੀ ਅਹਿਸਾਸ ਦਾ। ਮੈਂ ਨਾ ਸਭ ਤੋਂ ਵੱਡੇ ਰਿਸ਼ਤੇਦਾਰ ਹੀ ਇਹ ਸਾਰਿਆਂ ਤੋਂ ਵੱਡੇ ਹਾਂ ਰਿਸ਼ਤੇਦਾਰ। ਜਦੋਂ ਅਹਿਸਾਸ ਹੀ ਨਾ ਹੋਵੇ ਤੇ ਰਿਸ਼ਤਾ ਕਿਆ ਰਹਿ ਗਿਆ ਜੀ। ਹਾਂਜੀ ਆ ਜੀ ਤੁਹਾਡਾ ਇਨਾਮ ਹੈ ਸਾਡੇ ਵੱਲੋਂ। ਨਹੀਂ 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 ਯਾਰ, ਇਨਾਮ ਨਹੀਂ ਨਾ ਕਰੀਦਾ, ਇਨਾਮ ਨਾ ਨਹੀਂ, ਮੁਹੱਬਤ ਇਹ ਦਾ। ਕੋਈ ਤੈਨੂੰ ਮਤਲਬ ਨਹੀਂ ਹੈ, ਤੇਰਾ ਇਨਾਮ ਹੈ ਇਹ ਜੀ ਸਾਡੇ ਵੱਲੋਂ ਪਿਆਰ ਦਾ ਤੋਹਫਾ। ਤੁਸੀਂ ਹੌਸਲਾ ਅਫਜ਼ਾਈ ਹੈ, ਸ਼ਾਬਾਸ਼। ਹੌਸਲਾ ਅਫਜ਼ਾਈ ਹੈ। ਗੱਲ ਜਿਹੜੀ ਫੈਸਲ ਜ਼ੁਬੈਰ ਸਾਹਿਬ ਨੇ ਕੀਤੀ ਵੀ ਸਾਰਿਆਂ ਤੋਂ ਵੱਡਾ ਰਿਸ਼ਤਾ ਨਹੀਂ ਇਹੀ ਹੈ। ਜੀ ਦੇਖੋ ਕਿ ਸਿਰਫ ਅਹਿਸਾਸ ਕਰਕੇ ਆਪਣੀ ਜਾਨ ਖਤਰੇ 'ਚ ਪਾਈ ਹੈ ਤੇ ਬਹੁਤ ਜਿਹੜਾ ਵਾ ਨਾ ਹੈ, ਵਰਨਾ ਉਹ ਬੱਚੇ ਕੋਲੋਂ ਤਾਂ ਮੁਸ਼ਕਿਲ ਸੀ, ਉਹਦੇ ਕੋਲ ਡੰਗਰ ਨਹੀਂ ਆ ਸਕਦੇ ਸੀ। ਰਾਣਾ ਸਾਹਿਬ ਦਿਲ ਨੂੰ ਨਾ ਧੜਕੂ ਲੱਗਾ ਸੀ ਵੀ ਯਾਰ ਕਿਹੜਾ ਟਾਈਮ ਹੋਵੇ ਵੀ ਹੋਰਾਂ ਆ ਜਾਵੇ। ਨਹੀਂ ਸ਼ੁਕਰ ਅੱਲਾਹ ਤਾਲਾ ਦਾ ਕਿ ਜਿਹੜਾ ਨਾ, ਚਲੋ ਹੁਣ ਅਸੀਂ ਵੀ ਨਾ ਬੜੇ ਸਕੂਨ ਨਾਲ ਜਾ ਸਕਦੇ। ਇਹ ਅੱਲਾਹ ਤਰਾਕ ਬਣਾਵੇ ਇਹਨਾਂ ਨੂੰ, ਮੁਕਾਬਲੇ ਜਿੱਤੋ ਤੁਸੀਂ। ਅੱਛਾ ਗੱਲ ਸੁਣੋ, ਤੁਸੀਂ ਇੱਥੇ ਦੇ ਰਹਿਣ ਵਾਲੇ ਆ ਨਾ? ਇਹ ਤੁਹਾਡਾ ਕੀ ਨਾਮ ਹੈ ਜੀ? ਹਸਨੈਨ ਸਾਹਿਬ। ਤੇ ਤੁਹਾਡਾ ਕੀ ਨਾਮ? ਹਸਨ। ਮਾਸ਼ਾਅੱਲਾ ਨਾਮ ਬੜੇ ਪਿਆਰੇ। ਹਸਨੈਨ ਤੇ ਹਸਨ ਸਾਹਿਬ, ਤੁਸੀਂ ਨਾ ਨਿਗਾਹ ਰੱਖਣੀ ਹੈ, ਇਦਾਂ ਹੀ ਲੋਕਾਂ ਦੀ ਮਦਦ ਕਰਨੀ ਆਪਣੇ। ਹਾਂ ਤੁਹਾਨੂੰ ਅੱਲਾ ਨੇ ਅਜਰ ਦੇਣਾ। ਹਾਂ ਜਿਉਂਦੇ ਵਾਸਤੇ ਰਹੋ। ਠੀਕ ਹੈ ਹੁਣ ਤੁਸੀਂ ਆਪ ਦਾ ਕੰਮ ਕਰ ਲਓ ਜੀ। ਨਾਮ ਹੋ ਇਹ ਹੁਣ ਤੇ ਅਹਿਸਾਸ ਨਾ ਹਾਂ ਨਾਮ ਹੋਵੇ ਹਸਨੈਨ ਤੇ ਹਸਨ ਤੇ ਲੋਕਾਂ ਦੇ ਕੰਮ ਨਾ ਆਣੇ ਕਿੱਦਾਂ ਹੋ ਸਕਦਾ। ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ। ਅੱਲਾ ਭਾਈ ਹੋ ਆਪਸ ਨਹੀਂ ਰਿਸ਼ਤੇਦਾਰ। ਮੈਂ ਪਿੱਛੇ ਆਦੇ ਉੱਤੇ ਆਏ ਵੈਸੇ ਅੱਛਾ ਜਿਹੜਾ ਇਹਨੇ ਮਿੱਟੀ ਮੁੱਟੀ ਸਕਦਾ ਪੇਜ ਲੈਣ ਨੂੰ ਯਾਰ ਬੜੀ ਦੇਰ ਦਾ ਚਲਾ ਚਲੀ ਹਾਂ ਹਾਂ ਇਹਨੇ ਕਿਹਾ ਚਲਾ ਉਹ ਅਸੀਂ ਮੁੜ ਉੱਥੇ ਗਏ ਅਸੀਂ ਤਾਂ ਐਵੇਂ ਜਾਣਾ ਤੇ ਟੂਪ ਉੱਤੇ ਭਾਈ ਕੋਲ ਹੈਗੀ ਸੀ, ਉਹਨੇ ਕਿਹਾ ਲੈ ਜਾਓ। ਅੱਛਾ ਵਾਵਾ ਦੇਰ ਦਾ ਲੱਗਾ ਸੀ। ਹਾਂ ਉਹ ਤਾਂ ਸੁਬਾਹ ਦਾ ਕਿਧਰੇ ਗਿਆ ਤੇ ਉਹਨੇ ਬਾਹਰ ਬੋਲੋ ਤੇ ਪੱਟੇ ਪੁੱਟੇ ਕਰਦੇ ਤੇ ਲੈਂਦੀ ਜਾਣ ਤੇ ਆਈਆਂ ਨਹੀਂ ਉਹਦੇ ਕੋਲ। ਉਹ ਮੱਝ ਜਗ੍ਹਾ ਇੱਕ ਵੱਡੀ ਤੇ ਬਾਕੀ ਛੋਟੀਆਂ, ਉਹ ਪਿੱਛੇ ਹਟ ਜਾਂਦੀ ਮਿੰਟ ਬਾਅਦ ਉਹਦੇ ਕੋਲ। ਉਹ ਸ਼ੋਦੇ ਨੇ 3-4 ਵਾਰੀ ਗੱਤੀ ਤੇ ਫਿਰ ਹਟ ਗਈ। ਇੱਥੇ ਦੇ ਵੇਂਦੇ ਖੜੇ, ਮੈਂ ਕਿਹਾ ਚਲਾ ਇਹਦੇ ਕੋਲ ਲੈ ਜੇ ਮਾਲ ਮੂਲ ਇਹਦਾ ਕਰਦੇ ਪੈਸੇ ਉੱਤੇ ਖਲੋ ਕੇ ਆ ਗਏ ਮਿੱਟੀ ਸਟਾਰ ਆ ਗਏ। ਅੱਛਾ ਉਹ ਆ ਗਿਆ। ਹੋਰ ਮਜ਼ੇ ਦੀ ਇੱਕ ਹੋਰ ਤੁਹਾਨੂੰ ਗੱਲ ਦੱਸਾਂ, ਇਹਨਾਂ ਨੂੰ ਇਹ ਵੀ ਲਾਲਚ ਕੋਈ ਨਹੀਂ ਸੀ ਵੀ ਅਸੀਂ ਕਵਰ ਹੁੰਦੇ ਪਏ ਹਾਂ। ਜਿਹੜੀ ਸਾਈਡ ਤੋਂ ਇਹ ਗਏ ਆਪਾਂ ਨੂੰ ਤਾਂ ਬਾਅਦ ਚ ਪਤਾ ਲੱਗਾ ਹੋਲੇ ਸਨ। ਹਾਂ ਹਾਂ ਅੱਛਾ ਅੱਛਾ। ਬਾਲ ਔਰ ਆ ਜੀ ਇਹ ਬੰਦਾ ਇਹ ਅੱਗੇ ਆਪਣੀ ਟੂਬ ਟਾਪ ਛੱਡ ਕੇ ਭੱਜ ਗਿਆ। ਇਹਨੇ ਖਬਰ ਕਿਹਾ ਵੀ ਮੈਨੂੰ ਫੜਨ ਵਾਸਤੇ ਆ ਰਿਹਾ, ਵੀ ਤੂੰ ਵੜਿਆ ਕਿਉਂ? ਸੁਬਾਹ ਦਾ ਪਿਆਸਾ ਸੂ ਪਾਣੀ ਦੀ ਪਿੱਛੇ ਗਿਆ। ਇਧਰ ਨੂੰ ਮੂੰਹ ਦੇਖ ਕੀ ਸੀ ਸੁਬਾ ਦਾ? ਪਿਆਸ ਹੀ ਪਾਣੀ ਨਹੀਂ ਆ ਉੱਥੇ। ਸਵੇਰ ਦੇ ਹੋਰ ਬੰਦੇ ਤਾਂ ਕੋਈ ਨਹੀਂ ਸੀ, ਇਕੱਲਾ ਹੀ ਸਾਰੇ ਆ ਗਏ ਟੋਟਲ। ਰਹਿ ਗਿਆ ਸੀ। ਅੱਛਾ ਕੀ ਗੱਲ ਬਣੀ ਜਦੋਂ ਤੂੰ ਡੰਗਰ ਵਾੜਦਾ ਸੀ? ਪਤਾ ਨਹੀਂ ਯਾਰ ਡਰ ਗਈ ਹੈ, ਰੋਜ਼ ਟੱਪਦੀ ਹੈ ਅੱਛਾ ਅੱਜ ਡਰ ਗਈ। ਇਸ ਵਜ੍ਹਾ ਤੋਂ ਨਾ ਯਾਰ 4-5 ਦਿਨ ਟੱਪ ਰਿਹਾ। 4-5 ਦਿਨ ਹੋ ਗਏ। ਤੇ ਯਾਰ ਇਹ ਤੂੰ ਜਦੋਂ ਡੰਗਰ ਲੈ ਕੇ ਤੂੰ ਗਿਆ, ਪਾਣੀ ਪੂਣੀ ਤਾਂ ਨਾਲ ਲੈ ਕੇ ਜਾਣਾ ਸੀ। ਪਾਣੀ ਲੈ ਗਏ ਸੀ, ਉਹ ਖਤਮ ਹੋ ਗਿਆ। ਨਲਕੇ ਲੱਗੇ ਉਹਨਾਂ ਦੇ ਖਰਾਬ ਹੋ ਗਿਆ ਪਾਣੀ। ਅੱਛਾ ਹੁਣ ਜਿੰਨੇ ਦਿਨ ਸਲਾਬ ਆ ਨਾ ਤੂੰ ਉਧਰ ਨਹੀਂ ਜਾਣਾ, ਬਸ ਆ ਜਾ ਖਰੀਦੇ ਪਾਣੀ ਮਗਰੋਂ ਹੋਰ ਆ ਰਿਹਾ, ਵੱਧ ਆ ਰਿਹਾ। ਜਦੋਂ ਕੱਲ ਵੀ ਇੱਥੇ ਹਾਂ ਨਹੀਂ ਨਹੀਂ ਜਾਣ ਤੋਂ ਵੱਧ ਕੇ ਕੁਛ ਨਹੀਂ। ਪੱਠੇ ਸੀ ਬਾਹਰ ਪੱਠੇ। ਅੱਲਾ ਬਚਾਊਗਾ ਜੀ ਹੁਣ ਤੁਸੀਂ। ਨਹੀਂ ਉਹ ਠੀਕ ਹੈ, ਤੇਰੀ ਮਜਬੂਰੀ ਹੈ। ਦੇਖੋ ਜੋ ਦੱਸਦਾ ਵੀ ਪਾਣੀ ਹੈ ਨਹੀਂ ਸੀ, ਤੇ ਜੇ ਸ਼ਾਮ ਹੋ ਜਾਂਦੀ ਜਿਵੇਂ ਉਹ ਗੱਲ ਕਰ ਰਹੇ ਸੀ ਤੇ ਭੁੱਖਾ ਤੱਸਾ ਸੀ ਵਿਚਾਰਾ, ਇੱਥੇ ਟੂਪ ਰੱਖ ਕੇ ਨਸਿਆ ਪਾਣੀ ਪੀਣ ਵਾਸਤੇ ਘਰ ਨਸਿਆ। ਕੰਮ ਕਰ ਰਹੇ ਸੀ ਤੇ ਜਦ ਵੇਖਿਆ 2-3 ਵਾਰੀ ਆਈਆਂ ਨੇ ਤਾਂ ਕਰਕੇ। ਨਹੀਂ ਨਹੀਂ ਹਾਂ ਨਹੀਂ ਭਾਈ ਵੇਖੋ ਇਹਨਾਂ ਦਾ ਜਜ਼ਬਾ ਇਨਸ਼ਾਅੱਲਾ। ਅੱਛਾ ਇਹ ਦੱਸ ਵੀ ਜਦੋਂ ਇਹ ਡੰਗਰ ਜਿਹੜੇ ਆ ਤੇਰੇ ਅੱਗੇ ਪਾਣੀ 'ਚ ਕਦੀ ਵੜੇ ਨਹੀਂ ਸੀ ਜਾਂ ਕੀ ਗੱਲ? ਨਹੀਂ ਬਸ ਅੱਜ ਹੀ ਡਰ ਗਿਆ। ਅੱਗੂ ਵਾਲ ਬੰਦੇ ਵੇਖ ਕੇ ਨਾ ਅੱਗੂ ਵਾਵਾ ਰਸ਼ ਪਿਆ ਸੀ, ਇਸ ਵਜ੍ਹਾ ਡਰ ਗਿਆ। ਅੱਛਾ 2-3 ਵਾਰੀ ਡੰਗਰ ਨਾ ਤੂੰ ਵਾੜੇ, ਡੰਗਰ ਵੜੇ ਅੱਧ ਚੋਂ ਆ ਕੇ ਮੁੜੇ, ਫਿਰ ਤੂੰ ਇੱਕ ਹੋਰ ਤਜਰਬਾ ਕੀਤਾ ਵਿੱਚ ਉਹ ਤੇਜ਼ ਪਾਣੀ 'ਚ ਜਾ ਕੇ ਮੈਂ ਕਿਹਾ ਇੱਕ ਵਾਰੀ ਲੋੜ ਆਣ ਪਾਏ ਕੇ ਤਾਂ ਇੱਧਰ ਲੱਗ ਜਾਣਗੇ। ਲੱਗ ਜਾਣਗੇ।
ਅੱਛਾ ਫੇਰ ਨਹੀਂ ਨਿਕਲੇ ਤੂੰ ਜਾ ਕੇ ਨਾ ਉੱਥੇ ਫਿਰ ਇੰਜ ਖਲੋ ਗਿਆ ਸਾਥੋਂ ਵੇਖ ਨਹੀਂ ਸਾਥੋਂ ਵੇਖ ਨਹੀਂ ਹੋਇਆ ਮੈਂ ਕਿਹਾ ਯਾਰ ਆਪਣਾ ਇੱਕ ਸੀ ਉਹ ਕੁੱਤੇ ਉਹ ਨਹੀਂ ਮੇਰੇ ਆ ਗਏ ਨੇ ਉਹ ਪਤਾ ਦੂਸਰਿਆਂ ਦੇ ਹੈਗੇ ਮੇਰਾ ਤਾਂ ਆ ਗਿਆ ਅੱਛਾ ਤੂੰ ਉਹ ਕੁੱਤੇ ਨੂੰ ਹੱਥ ਤਾਂ ਲਾਇਆ ਨਹੀਂ ਤੂੰ ਸੱਦਿਆ ਤੇ ਆ ਗਿਆ ਪਾਣੀ ਉਹ ਪਹਿਲੇ ਟ੍ਰੇਨ ਅੱਛਾ ਦੱਸੋ ਬੋਤਲਾਂ ਜਿਹੜੀਆਂ ਭਰੀਆਂ ਸੀ ਉਹ ਸਾਈਜ਼ ਕੀ ਸੀ ਉਹ ਖਾਲੀ ਕਹਿਣ ਹੈ ਨਾ ਉਹ ਨਹੀਂ ਬੁੱਢਣ ਦਿੰਦਾ ਥੱਲੇ ਇਸ ਤੋਂ ਥੱਲੇ ਜਾਣ ਹੀ ਨਹੀਂ ਦਿੰਦਾ ਅੱਗੇ ਵੀ ਕਰਦੇ ਤੁਸੀਂ ਉਹ ਅੱਗੇ ਹੀ ਇਸੇ ਤਰ੍ਹਾਂ ਅਸੀਂ ਮੱਛੀ ਪਕੜਨੇ ਇਸੇ ਤਰ੍ਹਾਂ ਇਸ ਤੋਂ ਥੱਲੇ ਨਹੀਂ ਜਾਣ ਦਿੰਦਾ ਚਲੋ ਜੀ ਸ਼ੁਕਰ ਆ ਸਾਨੂੰ ਤਾਂ ਘਾਬਰ ਪਈ ਸੀ ਯਾਰ ਚਾਹ ਪਿਆ ਜੀ ਜਿਉਂਦੇ ਵਾਸਤੇ ਚਲੋ ਠੀਕ ਹੈ ਅੱਛਾ ਜੀ ਅਸੀਂ ਹੁਣ ਚੱਲਦੇ ਹਾਂ ਅਸੀਂ ਜਾ ਕੇ ਆਪਣੀ ਤਿਆਰੀ ਕਰਨੀ ਹੈ ਅਸੀਂ ਆਪਣੇ ਦਰਿਆ ਰਾਵੀ ਦੇ ਉੱਤੇ ਆਏ ਸੀ ਤੇ ਹੁਣ ਪਤਾ ਲੱਗਿਆ ਵੀ ਇੱਥੇ ਬੰਨ ਟੁੱਟਿਆ ਉਹਦਾ ਥੋੜਾ ਜਿਹਾ ਪਤਾ ਕਰਕੇ ਨਾ ਤੇ ਜੇ ਉੱਥੇ ਲੋਡ ਹੋਈ ਤੇ ਅਸੀਂ ਇੱਕ ਕੈਂਪ ਇੱਥੇ ਲਾ ਲੈਣਾ ਨਹੀਂ ਤੇ ਫਿਰ ਅਸੀਂ ਸਾਰੀ ਟੀਮ ਉੱਥੇ ਮੁਜ਼ੱਫਰਗੜ੍ਹ ਜਾਵਾਂਗੇ ਅਸੀਂ ਇਬਨੇ ਹਸਨ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਖਸੂਸੀ ਆਪਣਾ ਟਾਈਮ ਕੱਢ ਕੇ ਸਾਨੂੰ ਇੰਨਾ ਟਾਈਮ ਦਿੱਤਾ ਤੇ ਸਾਰੇ ਭਰਾਵਾਂ ਤੁਹਾਡੀ ਮੁਹੱਬਤ ਹੈ ਕਿ ਤੁਸੀਂ ਜਿਉਂਦੇ ਵਾਸਤੇ ਬਹੁਤ ਚੰਗਾ ਕੀਮਤੀ ਵਕਤ ਸਾਨੂੰ ਦਿੱਤਾ ਨਹੀਂ ਵੇਖੋ ਨਾ ਤੁਹਾਡੇ ਆਉਣ ਨਾਲ ਕਿਤਨੇ ਲੋਕਾਂ ਤੱਕ ਤੁਹਾਡੀ ਇਹ ਅਵੇਅਰਨੈਸ ਜੈਸੀ ਇੱਕ ਪੈਗਾਮ ਜੈਸੀ ਲੋਕਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਹੋ ਸੀ ਨਹੀਂ ਅਸੀਂ ਹਜੇ ਤੱਕ ਤਾਂ ਅਸੀਂ ਗੱਲਾਂ ਹੀ ਕੀਤੀਆਂ ਇਹ ਮੈਂ ਸੱਚੀ ਦੱਸਾਂ ਸਾਰੇ ਦਰਿਆਵਾਂ ਤੇ ਗਏ ਗੱਲਾਂ ਹੀ ਕੀਤੀਆਂ ਪਰ ਹੁਣ ਅਸੀਂ ਅਮਲੀ ਵੀ ਕੁਝ ਕਰਾਂਗੇ ਮੇਰੇ ਮਾਲਕ ਨੇ ਜੇ ਸਾਨੂੰ ਹਿੰਮਤ ਦਿੱਤੀ ਬਹੁਤ ਸਾਰੇ ਭਰਾ ਸਾਡੇ ਰਲੇ ਹੋਏ ਆ ਅਸੀਂ ਹੁਣ ਹਾਂਜੀ ਤੁਸੀਂ ਵੀ ਹਿੰਮਤ ਕਰਨੀ ਇਨਸ਼ਾਅੱਲਾ ਜੀ ਇਨਸ਼ਾਅੱਲਾ ਆਪਣੇ ਤੌਰ ਤੇ ਜਿਉਂਦੇ ਵਾਸਤੇ ਬੜੀ ਮਿਹਰਬਾਨੀ ਅੱਲਾਹ ਤਾਲਾ ਤੁਹਾਨੂੰ ਆਪਣੇ ਹਿਫਜ਼ ਇਮਾਨ 'ਚ ਰੱਖੇ ਅੱਛਾ ਰੱਬ ਦੇ ਪਹਿਰੇ 'ਚ ਰਹੋ ਸ਼ਾਬਾਸ਼ ਯਾਰ ਸ਼ਾਬਾਸ਼ ਤੇ ਮਾਸ਼ਾਅੱਲਾ ਇਦਾਂ ਹੀ ਖਿਆਲ ਰੱਖਿਓ ਹੈ ਇਦਾਂ ਹੀ ਹਾਂ ਇਦਾਂ ਜਿਉਂਦੇ ਵਾਸਤੇ